आप सबका निੱਘਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਅਟਾਰਨੀ ਜੇ ਟਿੜਕਿਆਣਾ ਜੀ। ਅਟਾਰਨੀ ਟਿੜਕਿਆਣਾ ਜੀ ਆਪਣੇ ਨਾਲ ਅੱਜ ਸਟੂਡੀਓ 'ਚ ਜੁੜੇ ਨੇ। ਟਿੜਕਿਆਣਾ ਜੀ ਭਾਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਫੀ ਚਿਰਾਂ ਬਾਅਦ ਹੀ ਸਟੂਡੀਓ ਦੇ ਚੱਕਰ ਲੱਗਾ। ਹਾਂਜੀ ਤੁਸੀਂ ਉਰੇ ਸੀਗੇ ਜੀ ਜੀ ਤੇ ਫ੍ਰੈਸਨੋ ਹੁੰਦੇ ਉਦਾਂ ਤੇ ਸੈਨੋਜ਼ੇ ਆਏ ਸੀਗੇ ਤੇ ਆਪਾਂ ਕਿਹਾ ਚਲੋ ਅੱਜ ਸਟੂਡੀਓ ਜਾ ਕੇ ਆਉਂਦੇ ਹਾਂ। ਯਾ ਨਹੀਂ ਨਹੀਂ, ਬਹੁਤ ਵਧੀਆ, ਬਹੁਤ ਚੰਗੀ ਗੱਲ ਆ। ਤੇ ਇੱਦਾਂ ਸ਼ੁਰੂ ਕੀਤਾ ਸੀ 3 ਸਾਲ ਪਹਿਲਾਂ। ਉਦੋਂ ਸਮਾਂ ਕੋਵਿਡ ਸੀਗਾ, ਉਦੋਂ ਫੋਨ ਤੇ ਸ਼ੁਰੂ ਕੀਤਾ ਸੀ ਤੇ ਫਿਰ ਹੌਲੀ ਹੌਲੀ ਸਟੂਡੀਓ 'ਚ ਆਏ। ਹਾਂਜੀ ਆ ਗਏ ਤੇ ਸੀ ਉਦੋਂ ਜ਼ਿਆਦਾ ਹਾਂ ਨਹੀਂ, ਕਾਫੀ ਟਾਈਮ ਆਪਾਂ ਸਟੂਡੀਓ 'ਚ ਇਦਾਂ ਹੀ ਜਿਹੜਾ ਤੁਸੀਂ ਵੀ ਕਰਦੇ ਉਦੋਂ ਸੈਨੋਜ਼ੇ ਰਹਿੰਦੇ ਸੀਗੇ। ਇਦਾਂ ਹੀ ਸੀਗਾ ਜੀ ਜੀ ਬਿਲਕੁਲ। ਤੇ ਬਿਲਕੁਲ, ਤੇ ਸਾਡੇ ਅੱਜ ਦੇ ਇਸ ਦੇ ਪ੍ਰੋਗਰਾਮ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਟਿੜਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿੜਕਿਆਣਾ 415 909 0503 ਤੇ ਜਸਪਾਲ ਸਿੰਘ ਜੀ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਟਰਨੀ ਟਿੜਕਿਆਣਾ ਜੀ, ਅੱਜ ਆਪਾਂ ਕਿਹੜੇ ਇਸ਼ੂ ਤੇ, ਕਿਹੜੇ ਕੋਈ ਕੇਸ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਅੱਜ ਹਾਂ? ਆਪਾਂ ਇੱਕ BIA ਦਾ ਇੱਕ ਕੇਸ ਹੈਗਾ ਸਤੰਬਰ 8 2023 ਕੱਲ ਨੂੰ ਜਿਹੜਾ ਡਿਸਾਈਡ ਹੋਇਆ। ਠੀਕ ਹੈ। ਮੈਟਰ ਆਫ CGT। ਹੂੰ ਇਹ ਪੰਜਾਬੀਆਂ ਦੇ ਨਾਲ ਡਾਇਰੈਕਟਲੀ ਤਾਂ ਨਹੀਂ, ਇਹਦੇ ਵਿੱਚ ਜਿਹੜਾ ਕਲਾਇੰਟ ਸੀਗਾ ਉਹ ਪੰਜਾਬੀ ਸੀਗਾ, ਪਰ ਜਿਹੜਾ ਇਹ ਕੇਸ ਆ ਇਹਦੇ ਵਿੱਚ ਕਾਫੀ ਸਾਰੇ ਉਹਨਾਂ ਨੇ ਜਿਹੜੇ ਇਸ਼ੂਜ਼ ਰੇਜ਼ ਸੀਗੇ, ਜਿਹੜੇ ਸਾਡੇ ਕੇਸਾਂ ਨੂੰ ਵੀ ਇਫੈਕਟ ਕਰਦੇ ਆ। ਤੇ ਓਕੇ ਉੱਦਾਂ ਵੀ ਜਿਹੜਾ ਨਿਊਜ਼ ਵਰਦੀ ਹੈਗਾ, ਥੋੜਾ ਡਿਫਰੈਂਟ ਜਿਹਾ ਕੇਸ ਆ ਇਹ। ਠੀਕ ਹੈ। ਸੋ ਉਹਦੇ ਬਾਰੇ ਗੱਲ ਕਰਾਂਗੇ। ਤੇ ਜੇ ਇਹਨੂੰ ਪਹਿਲਾਂ ਸਮਰਾਈਜ਼ ਕਰੀਏ ਕੇਸ, ਆਪਣਾ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ, ਹੂੰ ਇਸ ਕੇਸ ਦੇ ਵਿੱਚ ਕੀ ਸੀਗਾ ਕਿ 3 ਜਿਹੜੇ ਮੇਨ ਮੁੱਦੇ ਉਹਨਾਂ ਨੇ ਡਿਸਾਈਡ ਕੀਤੇ। ਹੂੰ ਸਭ ਤੋਂ ਪਹਿਲਾ ਮੁੱਦਾ ਇਹ ਸੀਗਾ ਕਿ ਜਿਹੜਾ ਸਰਕਾਰ ਆ, ਗਵਰਨਮੈਂਟ ਆ, ਅਨਵਿਲਿੰਗ ਜਾਂ ਅਨਏਬਲ ਟੂ ਪ੍ਰੋਟੈਕਟ। ਜਿੱਦਾਂ ਆਪਾਂ ਉੱਥੇ ਕਹਿੰਦੇ ਕਿ ਪੁਲਿਸ ਨੇ ਮੇਰੀ ਮਦਦ ਨਹੀਂ ਕੀਤੀ, ਹਾਂਜੀ। ਹੂੰ ਕਿਸੇ ਹੋਰ ਸਰਕਾਰੀ ਅਦਾਰੇ ਨੇ ਮਦਦ ਨਹੀਂ ਕੀਤੀ। ਹੂੰ ਉਹ ਕਹਿੰਦਾ ਜਿਹੜਾ ਉਹ ਵਾਲਾ ਸਵਾਲ ਹੈਗਾ ਉਹ ਫੈਕਟ ਸਪੈਸੀਫਿਕ ਇਨਕੁਆਇਰੀ ਹੈਗੀ। ਮਤਲਬ ਕਿ ਤੁਸੀਂ ਜਿਹੜਾ ਜੱਜ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਸੁਣੇ ਰਿਸਪੋਂਡੈਂਟ ਨੂੰ, ਜਿਹਨੂੰ ਅਸਾਂ ਕਹਿੰਦੇ ਆ ਕਿ ਜਿਹਦਾ ਕੇਸ ਆ, ਤੇ ਜਿਹੜਾ ਰਿਸਪੋਂਡੈਂਟ ਦਾ ਵਕੀਲ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਪੂਰਾ ਜੱਜ ਨੂੰ ਸਮਝਾਵੇ, ਫੈਕਟ ਲੇ ਡਾਊਨ ਕਰੇ ਕਿ ਕੀ ਹੋਇਆ ਸੀਗਾ, ਕਿਉਂ ਪੁਲਿਸ ਕੋ ਗਿਆ ਸੀਗਾ, ਕਿਉਂ ਪੁਲਿਸ ਕੋ ਨਹੀਂ ਗਿਆ, ਤੇ ਪਹਿਲੀ ਵਾਰੀ ਗਿਆ ਸੀਗਾ ਤੇ ਦੂਜੀ ਵਾਰੀ ਨਹੀਂ ਗਿਆ, ਕਿ ਬਿਲਕੁਲ ਹੀ ਨਹੀਂ ਗਿਆ, ਤੇ ਜੇ ਬਿਲਕੁਲ ਹੀ ਨਹੀਂ ਗਿਆ ਤੇ ਕਿਉਂ ਨਹੀਂ ਗਿਆ। ਠੀਕ ਹੈ। ਕੀ ਏਦਾਂ ਦੀ ਇਨਫੋਰਮੇਸ਼ਨ ਸੀਗੀ ਤੇਰੇ ਕੋਲ ਜਿਹਦੇ ਕਰਕੇ ਕਿ ਤੈਨੂੰ ਲੱਗਿਆ ਕਿ ਨਹੀਂ ਜਾਣਾ ਚਾਹੀਦਾ। ਹੂੰ ਏਦਾਂ ਦਾ ਕੁਝ ਹੋਇਆ ਸੀਗਾ, ਤੈਨੂੰ ਕਿਸੇ ਨੇ ਕੁਝ ਦੱਸਿਆ ਸੀਗਾ। ਜੇ ਪੁਲਿਸ ਦੇ ਕੋਲ ਨਹੀਂ ਗਿਆ, ਉਹਦੇ ਕੋਲ ਨਹੀਂ ਗਿਆ, ਤੇ ਹੋਰ ਕਿਸੇ ਨੂੰ ਦੱਸਿਆ, ਇਹਦੇ ਬਾਰੇ ਇਤਲਾਹ ਦਿੱਤੀ, ਠੀਕ। ਘਰਦਿਆਂ ਨੂੰ, ਬਜ਼ੁਰਗਾਂ ਨੂੰ, ਹੂੰ ਆਪਣੀ ਪਾਰਟੀ ਵਾਲਿਆਂ ਨੂੰ, ਜਾਂ ਜੇ ਤੁਸੀਂ ਮੰਦਿਰ ਗੁਰਦੁਆਰੇ ਚ ਉਹਨਾਂ ਨੂੰ ਕਿਹਨੂੰ ਦੱਸਿਆ। ਤੇ ਤੁਹਾਨੂੰ ਇੱਕ ਫੈਕਟ ਸਪੈਸੀਫਿਕ ਇਨਕੁਆਇਰੀ, ਮਤਲਬ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਲੇਆਊਟ ਕਰਨਾ ਕਿ ਕਾਰਨ ਕੀ ਸੀਗੇ ਕਿ ਪੁਲਿਸ ਕੋ ਨਹੀਂ ਗਏ। ਹੂੰ ਜਦੋਂ ਮੈਂ ਓਕੇ ਪੁਲਿਸ ਕਹਿੰਦਾ, ਮੇਰਾ ਕਹਿਣ ਦਾ ਮਤਲਬ ਹੈ ਕਿ ਸਰਕਾਰ, ਠੀਕ ਹੈ। ਸਰਕਾਰ ਦੇ ਵਿੱਚ ਪੁਲਿਸ ਵੀ ਆ ਜਾਂਦੀ ਹੈ। ਹੂੰ ਤੇ ਦੂਜਾ ਇਹਦੇ ਵਿੱਚ ਉਹਨਾਂ ਨੇ ਪੁਆਇੰਟ ਲੇ ਡਾਊਨ ਕੀਤਾ ਕਿ ਜੇ ਕੋਈ ਪੁਲਿਸ ਦੇ ਕੋਲ ਨਹੀਂ ਗਿਆ, ਹੂੰ ਫੇਲੀਅਰ ਟੂ ਰਿਪੋਰਟ, ਮਤਲਬ ਕਿ ਨਹੀਂ ਜਾ ਸਕਿਆ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੇਸ ਹਾਰ ਜਾਓਗੇ ਤੇ ਤੁਹਾਡਾ ਜਿਹੜਾ ਅਸਾਈਲਮ ਆ ਉਹ ਕੇਸ ਪਾਸ ਨਹੀਂ ਹੋਊਗਾ। ਇਹ ਜਿਹੜੀ ਚੀਜ਼ ਆ ਮੇਨ ਇਹਨਾਂ ਨੇ ਪੁਆਇੰਟ ਲੇ ਡਾਊਨ ਕੀਤਾ, ਜਿਹੜਾ ਕਿ ਕਾਫੀ ਲੋਕਾਂ ਨੂੰ ਫਾਇਦਾ ਪਹੁੰਚਾਉਂਦਾ। ਸੋ ਕਹਿੰਦੇ ਆ ਕਿ ਜੱਜਾਂ ਨੂੰ ਕਿ ਤੁਸੀਂ ਸਿੰਪਲੀ, ਜੇ ਬੰਦਾ ਕਹੇ ਕਿ ਮੈਂ ਪੁਲਿਸ ਦੇ ਨਹੀਂ ਗਿਆ, ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦਾ ਕੇਸ ਫੇਲ ਕਰ ਦੇਣਾ, ਤੁਸੀਂ ਉਹਦੀ ਅੱਗੇ ਵੀ ਗੱਲ ਜਿਹੜੀ ਪੂਰੀ ਉਹ ਸੁਣਨੀ ਹੈ। ਓਕੇ। ਜੇ ਕੋਈ ਏਦਾਂ ਦੇ ਉਹ ਫੈਕਟਸ ਪੇਸ਼ ਕਰ ਸਕੇ ਬੰਦਾ, ਜਿਹਦੇ ਨਾਲ ਕਿ ਇਹ ਸਾਬਤ ਹੋਵੇ ਕਿ ਪੁਲਿਸ ਕੋ ਜਾਣਾ ਜਾਂ ਸਰਕਾਰ ਕੋ ਜਾਣਾ ਡੇਂਜਰਸ ਸੀਗਾ, ਜਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ, ਹੂੰ ਤੇ ਉਹ ਕੇਸਾਂ ਦੇ ਵਿੱਚ ਜੱਜ ਜੇ ਗੱਲ ਸੁਣੇ ਤਾਂ ਉਹਨੂੰ ਉਹਦੇ ਬੇਸ ਤੇ ਡਿਸਾਈਡ ਕਰਨਾ ਪੈਣਾ ਕਿ ਕੀ ਇਹ ਬੰਦਾ ਸੱਚ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਸੱਚ। ਹੁਣ ਗੱਲ ਇਹਦੇ ਵਿੱਚ ਕੀ ਆ ਜਾਂਦੀ ਹੈ ਕਿ ਇੱਕ ਹੁੰਦਾ ਸਬਜੈਕਟਿਵ ਫੀਅਰ, ਇੱਕ ਹੁੰਦਾ ਆਬਜੈਕਟਿਵ ਫੀਅਰ। ਸਬਜੈਕਟਿਵ ਥਿੰਕਿੰਗ ਕੀ ਹੁੰਦੀ ਹੈ? ਸਬਜੈਕਟ ਮਤਲਬ ਕਿ ਬੰਦਾ ਜਿੱਦਾਂ ਮੇਰੀ ਆਪਣੀ ਸੋਚ ਕੀ ਹੈ, ਮੈਂ ਕਹੂੰਗਾ ਸਬਜੈਕਟਿਵ ਮੇਰੀ ਸੋਚ ਹੈਗੀ ਹੈ ਕਿ ਮੈਂ ਏਦਾਂ ਸੋਚਦਾ, ਹੈ ਨਾ। ਰਾਜਕਰਨ ਕਿਸੇ ਹੋਰ ਤਰੀਕੇ ਨਾਲ ਸੋਚਦਾ, ਤੇ ਹਰੇਕ ਬੰਦੇ ਦੀ ਆਪਣੀ ਆਪਣੀ ਜਿਹੜਾ ਸਬਜੈਕਟਿਵ ਓਪੀਨੀਅਨ ਹੈਗਾ। ਉਹ ਕਹਿੰਦਾ ਇੱਥੇ ਸਬਜੈਕਟਿਵ ਓਪੀਨੀਅਨ ਜਿਹੜਾ ਉਹ ਮੈਟਰ ਨਹੀਂ ਕਰਦਾ, ਆਪਾਂ ਆਬਜੈਕਟਿਵ ਓਪੀਨੀਅਨ ਦੇਖਣਾ ਕਿ ਜਿਹੜੇ ਆਬਜੈਕਟਿਵਲੀ ਲੋਕ ਕੀ ਸੋਚਦੇ ਆ।
ਕਿ ਸਾਰੇ ਜਣੇ ਉਸੇ ਤਰੀਕੇ ਨਾਲ ਸੋਚੂਗੇ ਕਿ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਡਰ ਲੱਗਦਾ ਸੀ। ਤੁਸੀਂ ਆਬਜੈਕਟਿਵ ਤਰੀਕੇ ਨਾਲ ਜਾਣਾ, ਤੁਸੀਂ ਆਪਕੋ ਗੱਲਬਾਤ ਪੂਰੀ ਪੁੱਛਣੀ ਹੈ ਕਿ ਤੇਰਾ ਇਹ ਖਤਰਾ ਜਿਹੜਾ ਤੈਨੂੰ ਕਿੱਦਾਂ ਬਣਿਆ, ਕਿਉਂ ਤੈਨੂੰ ਲੱਗਿਆ ਕਿ ਤੂੰ ਪੁਲਿਸ ਕੋ ਨਹੀਂ ਜਾ ਸਕਦਾ, ਤੂੰ ਦੇਖਿਆ ਕਿਸੇ ਨੂੰ ਕਿ ਕਿਸੇ ਹੋਰ ਨਾਲ ਧੱਕਾ ਹੋਇਆ, ਤੂੰ ਦੇਖਿਆ ਕਿ ਪੁਲਿਸ ਤੇਰੇ ਦੁਸ਼ਮਣਾਂ ਦੇ ਨਾਲ ਘੁੰਮਦੀ ਆ, ਤੈਨੂੰ ਏਦਾਂ ਕਿਉਂ ਲੱਗਿਆ ਕਿ ਮੈਂ ਜਾ ਸਕਦਾ ਸੀ ਜਾਂ ਨਹੀਂ ਜਾ ਸਕਦਾ ਸੀ। ਠੀਕ ਹੈ। ਆਬਜੈਕਟਿਵ ਵਿਊ ਕਰਨਾ ਪਏ, ਨਹੀਂ ਕਿ ਬੰਦਾ ਸਿਰਫ ਕਹੇ ਕਿ ਨਹੀਂ ਜੀ ਮੈਨੂੰ ਡਰ ਲੱਗਦਾ ਸੀ ਮੈਂ ਤਾਂ ਨਹੀਂ ਗਿਆ, ਉਹ ਗੱਲ ਪੂਰੀ ਨਹੀਂ ਹੋਣੀ। ਤੇ ਤੀਸਰੀ ਗੱਲ ਇਹਦੇ ਵਿੱਚ ਸੀਗੀ ਕਿ ਜਿਹੜਾ ਇਹ ਵਾਲਾ ਕੇਸ ਹੈਗਾ, ਇਹ LGBTQ ਕੇਸ, ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਕੇਸ ਹੈਗਾ, ਤੇ ਇਹਦੇ ਵਿੱਚ ਉਹਨਾਂ ਨੇ ਇਹ ਹਾਈਡ ਕੀਤਾ ਕਿ ਜੱਜ ਇਹ ਨਹੀਂ ਐਕਸਪੈਕਟ ਕਰ ਸਕਦਾ ਬੰਦੇ ਕੋਲ ਕਿ ਬੰਦਾ ਜਿਹੜੇ ਆਪਣੇ ਵਿਚਾਰ ਆ ਇਸ ਕੇਸ ਦੇ ਵਿੱਚ ਸੈਕਸ਼ੂਅਲ ਓਰੀਐਂਟੇਸ਼ਨ, ਤੇ ਆਪਣੇ ਜਿਹੜੇ ਸਿਆਸੀ ਕੇਸ ਆ ਉਹਦੇ ਵਿੱਚ ਪੋਲੀਟੀਕਲ ਓਪੀਨੀਅਨ, ਕਿ ਤੁਸੀਂ ਕਿਸੇ ਕੋ ਆਹ ਨਹੀਂ ਉਮੀਦ ਕਰ ਸਕਦੇ ਕਿ ਤੁਹਾਨੂੰ ਲੁੱਕ ਕੇ ਰਹਿਣਾ ਪੈਣਾ, ਜਾਂ ਠੀਕ ਤੁਸੀਂ ਹੈ। ਆਪਣੇ ਵਿਚਾਰ ਜਿਹੜੇ ਉਹ ਐਕਸਰਸਾਈਜ਼ ਨਾ ਕਰੋ, ਜਾਂ ਤੁਸੀਂ ਆਪਣੀ ਸੈਕਸ਼ੂਅਲ ਓਰੀਐਂਟੇਸ਼ਨ ਜਿਹੜੀ ਆ ਉਹਨੂੰ ਡਿਸਪਲੇ ਨਾ ਕਰੋ। ਸੋ ਇਹ ਤਿੰਨ ਜਿਹੜੇ ਇਹਦੇ ਵਿੱਚ ਪਹਿਲੂ ਸੀਗੇ ਕਿ ਜਿਹੜੀ ਇਹਨੂੰ ਜੇ ਸਮਰੀ ਕਰੀਏ ਤਾਂ ਜਿਹੜੀ ਸਰਕਾਰ ਆ ਉਹ ਅਨਵਿਲਿੰਗ ਜਾਂ ਅਨਏਬਲ ਟੂ ਕੰਟਰੋਲ ਆ। ਤੁਸੀਂ ਫੈਕਟ ਬੇਸ ਤੇ ਜਾਣਾ ਕਿ ਉਸ ਤੋਂ ਅੱਗੇ ਹੋਰ ਫੈਕਟਸ ਜਿਹੜੇ ਆ ਕੇਸ ਦੇ ਪੁੱਛਣੇ ਆ, ਤੇ ਜਿਹੜਾ ਵਕੀਲ ਆ ਤੁਹਾਡਾ, ਠੀਕ ਹੈ। ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੀ ਡਿਟੇਲ ਦੇ ਵਿੱਚ ਦੱਸੇ। ਜੇ ਤੁਸੀਂ ਸਿਰਫ ਇੰਨਾ ਕਹਿੰਦੇ ਕਿ ਨਹੀਂ ਮੈਂ ਪੁਲਿਸ ਕੋ ਨਹੀਂ ਗਿਆ, ਤੇ ਤੁਹਾਡਾ ਵਕੀਲ ਤੁਹਾਡੇ ਕੋਲ ਸਵਾਲ ਜਵਾਬ ਨਹੀਂ ਪੁੱਛਦਾ ਉਹਦੇ ਬਾਰੇ, ਤਾਂ ਫਿਰ ਤੁਹਾਡਾ ਕੇਸ ਜਿਹੜਾ ਫੇਲ ਹੋ ਸਕਦਾ। ਤੇ ਦੂਸਰੀ ਗੱਲ ਜਿਹੜੀ ਉਹਨਾਂ ਨੇ ਇਹ ਸੀਗੀ ਕਿ ਜਿਹੜੀ ਸਰਕਾਰ, ਜੇ ਉਹ ਗਵਰਨਮੈਂਟ ਦੇ ਕੋਲ ਨਹੀਂ ਜਾਂਦਾ, ਕੰਪਲੇਂਟ ਨਹੀਂ ਕਰਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਜੱਜ ਨੇ ਆਟੋਮੈਟਿਕਲੀ ਜਿਹੜਾ ਕੇਸ ਫੇਲ ਕਰ ਦੇਣਾ। ਜੱਜ ਨੇ ਉਹ ਕੀ ਕਹਿ ਰਿਹਾ ਉਹ ਦੇਖਣਾ। ਤੇ ਜੇ ਬੰਦਾ ਇਹ ਸ਼ੋ ਕਰ ਦੇਵੇ ਕਿ ਇਹ ਬੜਾ ਡੇਂਜਰਸ ਸੀਗਾ ਜਾਂ ਇਹਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ, ਮੈਂ ਪਹਿਲਾਂ ਟਰਾਈ ਕੀਤਾ ਸੀਗਾ, ਤੇ ਫਿਰ ਜੱਜ ਨੂੰ ਉਹ ਚੀਜ਼ ਨੂੰ ਵੇਟ ਜਿਹੜਾ ਦੇਣਾ ਪੈਣਾ। ਤੇ ਤੀਜੀ ਗੱਲ ਇਹਦੇ ਵਿੱਚ ਇਹ ਸੀਗੀ ਕਿ ਆਪਣੇ ਸਿਆਸੀ ਵਿਚਾਰ, ਇਸ ਕੇਸ ਦੇ ਵਿੱਚ ਸੈਕਸ਼ੂਅਲ ਓਰੀਐਂਟੇਸ਼ਨ, ਜੱਜ ਇਹ ਨਹੀਂ ਐਕਸਪੈਕਟ ਕਰ ਸਕਦਾ ਕਿ ਇਹ ਬੰਦਾ ਲੁਕ ਛੁਪ ਕੇ ਰਵੇ ਤੇ ਬਚਿਆ ਰਹੂਗਾ, ਇਹ ਚੀਜ਼ ਨਹੀਂ ਤੁਸੀਂ ਜਿਹੜੀ ਐਕਸਪੈਕਟ ਕਰ ਸਕਦੇ ਆ। ਤੇ ਇਹ ਜਿਹੜਾ ਸੀਗਾ BIA ਨੇ ਜਿਹੜਾ ਕੇਸ ਸੀਗਾ ਇਹ ਥੱਲੇ ਕੋਰਟ ਵੱਲ ਰਿਮਾਂਡ ਕਰਤਾ ਸੀਗਾ। ਇਹਦਾ ਰਿਮਾਂਡ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਸੀਂ BIA ਦੇ ਕੋਲ, ਜਦੋਂ ਤੁਸੀਂ ਜੱਜ ਕੋਲ ਕੇਸ ਹਾਰਦੇ ਆ, ਠੀਕ ਹੈ, ਤੇ ਜਦੋਂ ਤੁਸੀਂ ਉੱਤੇ BIA ਦੇ ਕੋਲ ਜਾਂਦੇ ਆ, ਤਾਂ BIA ਕਈ ਵਾਰੀ ਤੁਹਾਡਾ ਕੇਸ ਉੱਥੇ ਅਪਰੂਵ ਵੀ ਕਰ ਸਕਦਾ, ਕਈ ਵਾਰੀ ਤੁਹਾਡੇ ਕੋਲ ਉੱਥੇ PD ਲੈਣ ਦੀ ਵੀ ਆਪਸ਼ਨ ਹੁੰਦੀ ਆ, ਤੇ ਕਈ ਵਾਰੀ ਉਹ ਜਿਹੜਾ ਕੇਸ ਥੱਲੇ ਰਿਮਾਂਡ ਕਰ ਦਿੰਦੇ। ਰਿਮਾਂਡ ਦਾ ਮਤਲਬ ਇਹ ਹੈਗਾ ਕਿ ਆਪਾਂ ਕਹਿੰਦਾ ਕਿ ਜੱਜ ਸਾਹਿਬ ਤੁਹਾਡਾ ਫੈਸਲਾ ਗਲਤ ਹੈ, ਤੁਹਾਨੂੰ ਇੱਥੇ ਹੋਰ ਥੋੜਾ ਜਿਹਾ ਹੋਮਵਰਕ ਕਰਨਾ ਪੈਣਾ, ਤੁਸੀਂ ਦੁਬਾਰਾ ਇਹਨੂੰ ਇੱਕ ਨਵੀਂ ਤਰੀਕ ਦਿਓ, ਤੇ ਇਹਦੇ ਪਹਿਲੂ ਜਿਹੜੇ ਦੁਬਾਰਾ ਸੁਣੋ, ਉਹਨੂੰ ਆਪਾਂ ਰਿਮਾਂਡ ਕਹਿੰਦੇ ਆ। ਕਿ ਥੱਲੇ ਨੂੰ ਜਦੋਂ ਭੇਜਣਾ ਉਹਨੂੰ ਰਿਮਾਂਡ ਆ, ਜਦੋਂ ਉੱਪਰ ਨੂੰ ਕੇਸ ਜਾਣਾ ਉਹਨੂੰ ਕਹਿੰਦੇ ਅਪੀਲ ਆ। ਫਿਰ ਫੇਲ ਹੋ ਗਿਆ, ਉੱਪਰ ਗਿਆ ਅਪੀਲ ਆ, ਉੱਥੋਂ ਫੇਲ ਹੋਇਆ ਫਿਰ ਸਰਕਟ ਕੋਰਟ ਤੇ ਅਪੀਲ ਆ। ਤੇ ਏਦਾਂ ਹੀ ਜਦੋਂ ਸਰਕਟ ਕੋਰਟ ਤੋਂ ਕਈ ਵਾਰੀ ਰਿਮਾਂਡ ਹੁੰਦਾ BIA ਨੂੰ, BIA ਤੋਂ ਰਿਮਾਂਡ ਹੁੰਦਾ ਜੱਜ ਨੂੰ, ਕਿ ਜਿਹੜੇ ਹੁਣ ਫੈਕਟ ਆ ਜਿਹੜੀ ਤਰੀਕਾਂ ਹੋਰ ਜੇ ਕੋਈ ਕਹਿਣਾ ਸੁਣਨਾ, ਉਹ ਸਿਰਫ ਜੱਜ ਕਰ ਸਕਦਾ। ਉਹ BIA ਜਿਹੜੇ ਐਪੀਲੇਟ ਲੈਵਲ ਤੇ ਤੁਹਾਡੀ ਪੇਸ਼ੀ ਨਹੀਂ ਹੋਣਾ ਲੈਣੀ। ਓਕੇ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ, ਪਾਰਟਿਕੂਲਰ ਇੱਕ ਸੋਸ਼ਲ ਗਰੁੱਪ ਨੂੰ ਲੈ ਕੇ ਆਪਾਂ ਕਹਿ ਸਕਦੇ, ਜਿੱਦਾਂ ਆਪਾਂ ਪਹਿਲਾਂ ਵੀ ਚਰਚਾਵਾਂ ਕਰਦੇ ਰਹੇ ਹਾਂ ਵੀ ਜਿੱਦਾਂ ਆਪਣੇ ਪੰਜਾਬੀਆਂ ਦੇ ਵੀ ਜਾਂ ਸਿੱਖਾਂ ਦੇ ਵੀ, ਉਹਨਾਂ ਦੇ ਵੀ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਦੇ ਵਿੱਚ ਆ ਜਾਂਦੇ ਆ। ਹੁਣ ਤਾਂ ਹੋਰ ਦੂਜੇ ਧਰਮਾਂ ਵਾਲੇ ਵੀ ਆ ਜਾਂਦੇ ਆ, ਜਾਤ ਪਾਤ ਵਾਲਾ ਵੀ ਆ ਜਾਂਦਾ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਸੋ ਇਸ ਕੇਸ ਦੇ ਹੁਣ ਫੈਕਟ ਕੀ ਸੀਗੇ, ਜਿਹੜਾ ਤੁਸੀਂ ਕਿਹਾ ਵੀ ਜਿੱਦਾਂ LGBT ਵਾਲੇ ਪਾਸੇ ਦਾ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਬਣਦਾ ਆ, ਇਹ ਕੀ ਹੈਗਾ, ਇਹਦਾ ਫੈਕਟ ਕੀ, ਇਹਦੀ ਹਿਸਟਰੀ ਕੀ ਹੈ, ਫੈਕਟ ਕੀ ਹੈ ਇਸ ਕੇਸ ਦੇ? ਜੀ, ਸੋ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਪਹਿਲਾਂ ਤਾਂ ਇਹ ਕੇਸ ਦੇ ਫੈਕਟ ਤੋਂ ਪਹਿਲਾਂ ਆਪਾਂ ਦੱਸੀਏ ਕਿ ਇੱਕ ਜਿਹੜੇ ਕਿਸਾਨੀ ਵਾਲੇ ਕੇਸ ਸੀਗੇ, ਜਦੋਂ ਆਪਣਾ ਸ਼ੁਰੂ ਹੋਇਆ ਸੀਗਾ, ਬਿਲਕੁਲ ਆਪਾਂ ਜੇ ਉਦੋਂ ਅਸਾਈਲਮ ਵਾਲਾ ਜਿਹੜਾ ਕਰੀਅਰ ਆਪਣਾ ਸ਼ੁਰੂ ਹੀ ਕੀਤਾ ਸੀਗਾ, ਕੋਵਿਡ ਤੋਂ ਬਾਅਦ ਦੀ ਇਹ ਗੱਲ। ਤੇ ਮੈਨੂੰ ਯਾਦ ਆ ਕਿ ਜਿਹੜੇ ਲੋਕੀ ਪਾਰਟਿਸਿਪੇਸ਼ਨ ਕਰਕੇ ਆਏ ਸੀ, ਸਾਨੂੰ ਕੋਈ ਕਲਾਇੰਟ ਕਹਿੰਦੇ ਸੀ ਕਿ ਮੈਂ ਆਪਣੇ ਵਕੀਲ ਨਾਲ ਗੱਲ ਕੀਤੀ ਆ, ਉਹ ਕਹਿੰਦਾ ਇਹ ਕੇਸ ਪਾਸ ਨਹੀਂ ਹੋ ਸਕਦੇ ਕਿਸਾਨੀ ਵਾਲੇ। ਤੇ ਉਦੋਂ ਆਪਾਂ ਨਵੇਂ ਸੀਗੇ, ਕਾਫੀ ਸੀਨੀਅਰ ਵਕੀਲ ਵੀ ਸੀਗੇ, ਤਾਂ ਲੋਕੀ ਕਹਿੰਦੇ ਸੀ ਕਿ ਇਹ ਨਾ ਪਾਸ ਨਹੀਂ ਹੋ ਸਕਦੇ। ਜ਼ਿਆਦਾਤਰ ਜਿਹੜੇ ਸਿਆਸੀ ਕੇਸ ਹੁੰਦੇ ਸੀਗੇ ਰੈਫਰੈਂਡਮ ਦੇ ਜਾਂ ਆਪਣੇ ਅਲੱਗ ਦੇਸ਼ ਦੀ ਮੰਗ ਵਾਲੇ ਕੇਸ ਹੁੰਦੇ ਸੀਗੇ। ਤੇ ਸਪੈਸ਼ਲੀ ਟਿਕਟੌਕ ਦੀ ਜੇ ਗੱਲ ਕਰੀਏ, ਸਭ ਤੋਂ ਪਹਿਲੀ ਮੇਰੀ ਵੀਡੀਓ ਉਦੋਂ ਮੈਂ ਇੱਕ ਬਣਾਈ ਸੀਗੀ ਕਿਸਾਨੀ ਮੁੱਦੇ ਦੇ ਉੱਤੇ, ਕਿ ਜਿਹੜਾ ਬੰਦਾ ਧਰਨਿਆਂ 'ਚ ਗਿਆ, ਜੇ ਉਹਨੂੰ ਕੋਈ ਨੁਕਸਾਨ ਪਹੁੰਚਿਆ ਤਾਂ ਉਹਦੇ ਬੇਸ ਤੇ ਉਹ ਆਪਣਾ ਪ੍ਰੋਟੈਕਟਡ ਗਰਾਊਂਡ ਦੇ ਵਿੱਚ ਉਹ ਕਰ ਸਕਦਾ। ਹੁਣ ਇਹਦੇ ਵਿੱਚ ਕੀ ਆ ਗਿਆ ਕਿ ਪੋਲੀਟੀਕਲ ਓਪੀਨੀਅਨ ਵੀ ਹੋ ਸਕਦਾ, ਉਹ ਧਾਰਮਿਕ ਵੀ ਹੋ ਸਕਦਾ, ਪਰ ਉਹਨੂੰ ਸਰਕਾਰ ਕੁਐਸਚਨ ਕਰ ਸਕਦੀ ਸੀ। ਪਰ ਇਹ 'ਚ ਤਾਂ ਹੋਰ ਕਈ ਜਿਹੜੇ ਧਰਮਾਂ ਦੇ ਲੋਕ ਸੀਗੇ, ਜਿਹੜੇ ਉਹਨਾਂ ਨੇ ਫੱਟੜ ਕੀਤੇ ਆ, ਉਹ ਕੋਈ ਉਹਨਾਂ ਨੇ ਆਹ ਦੇਖ ਕੇ ਨਹੀਂ ਕੀਤੇ ਕਿ ਸਿੱਖ ਆ ਜਾਂ ਹਿੰਦੂ ਆ ਜਾਂ ਕੌਣ। ਸੋ ਰਿਲੀਜੀਅਸ ਵਾਲੀ ਆਰਗੂਮੈਂਟ ਨੂੰ ਚੈਲੰਜ ਹੋ ਸਕਦਾ ਸੀਗਾ। ਪੋਲੀਟੀਕਲ ਵਾਲੀ ਜਿਹੜੀ ਤੁਹਾਡੀ ਆਰਗੂਮੈਂਟ ਆ, ਕਿ ਜਿਹੜੀ ਪੋਲੀਟਿਕਸ ਆ, ਉਹ ਤਾਂ ਡੈਮੋਕ੍ਰੇਸੀ ਇਸ ਹਿਸਾਬ ਨਾਲ ਚੱਲਦੀ ਕਿ ਸਰਕਾਰਾਂ ਜਿਹੜੀਆਂ ਅਲੱਗ-ਅਲੱਗ ਸਰਕਾਰਾਂ ਉਹ ਵੋਟ ਪਾਉਂਦੀਆਂ, ਤੁਸੀਂ ਜਿਤਾਉਂਦੇ ਆ, ਤੇ ਉਹਦਾ ਪੋਲੀਟੀਕਲ ਵਾਲਾ ਪਹਿਲੂ ਵੀ ਜਿਹੜਾ ਥੋੜਾ ਜਿਹਾ ਵੀਕ ਸੀਗਾ। ਸੋ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੀ ਸਾਡੀ ਜਿਹੜੀ ਆਰਗੂਮੈਂਟ ਸੀਗੀ ਕਿ
ਨਵੀਂ ਇੱਕ ਕਲਾਸ ਜਿਹੜੀ ਬਣੀ ਪੰਜਾਬ ਦੇ ਵਿੱਚ ਕਿ ਜਿਹੜੇ ਲੋਕੀ ਹੂੰ ਤੁਹਾਨੂੰ ਨਾ ਕਲਾਸ ਨੂੰ ਨੈਰੋ ਡਾਊਨ ਕਰਨਾ ਹੁੰਦਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਕਿਸਾਨ ਉਹ ਤਾਂ ਲੱਖਾਂ ਦੇ ਵਿੱਚ ਆ ਜਾਣੇ ਹਨਾ, ਕਰੋੜਾਂ ਦੇ ਵਿੱਚ ਆ ਜਾਣੇ ਇੰਡੀਆ ਦੇ ਹੂੰ ਵਿੱਚ ਸਪੈਸ਼ਲੀ। ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਐਜ਼ ਅ ਕਿਸਾਨ ਪਾਰਟਿਕੂਲਰ ਸੋਸ਼ਲ ਗਰੁੱਪ ਨੂੰ ਬਿਲੋਂਗ ਕਰਦਾ। ਉਹਨੇ ਕਹਿਣਾ ਕਲਾਸ ਤੁਹਾਡੀ ਬਹੁਤ ਜ਼ਿਆਦਾ ਵੱਡੀ ਹੈ, ਡਿਫਾਈਨ ਨਹੀਂ ਹੈਗੀ। ਹੂੰ ਤੇ ਨਾਲੇ ਦੂਜੀ ਗੱਲ ਉਹ ਇਹ ਕਹਿ ਸਕਦੇ ਸੀਗੇ ਕਿ ਤੁਸੀਂ ਇੱਥੇ ਆ ਕੇ ਵੀ ਟਰੱਕ ਚਲਾਉਂਦੇ ਆ, ਕੰਸਟਰਕਸ਼ਨ ਕਰਦੇ ਆ, ਸਟੋਰਾਂ ਤੇ ਕੰਮ ਕਰਦੇ ਆ, ਹੂੰ ਤੇ ਤੁਹਾਡਾ ਜਿਹੜਾ ਪੇਸ਼ਾ ਉਹ ਤੁਸੀਂ ਚੇਂਜ ਕਰ ਸਕਦੇ ਆ। ਜਿੱਦਾਂ ਹੁਣ ਆਪਾਂ ਗੱਲ ਕੀਤੀ ਕਿ ਤੁਸੀਂ ਕਿਸੇ ਨੂੰ ਉਹਦਾ ਧਰਮ ਚੇਂਜ ਕਰਨ ਲਈ ਕਹਿ ਸਕਦੇ, ਸੈਕਸ਼ੂਅਲ ਓਰੀਐਂਟੇਸ਼ਨ ਚੇਂਜ ਕਰਨ ਲਈ ਨਹੀਂ ਕਹਿ ਸਕਦੇ। ਪਰ ਜੇ ਉਹ ਕਵੇ ਕਿ ਮੇਰਾ ਕਿੱਤੇ ਦੇ ਬੇਸ ਤੇ ਆ, ਕਿਸਾਨੀ ਦੇ ਬੇਸ ਤੇ ਆ, ਤਾਂ ਤੁਸੀਂ ਉਹਨੂੰ ਸਰਕਾਰੀ ਵਕੀਲ ਇਹ ਕਹਿ ਸਕਦਾ ਕਿ ਇੱਥੇ ਆ ਕੇ ਕਿਹੜਾ ਤੂੰ ਕਿਸਾਨੀ ਕਰਦਾ, ਇੱਥੇ ਵੀ ਤਾਂ ਤੂੰ ਆ ਕੇ ਹੋਰ ਕੰਮ ਕਰਦਾ ਰਹੇ। ਹਾਂਜੀ ਹਾਂ ਹਾਂ ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਹੁੰਦਾ ਇਹ ਥੋੜਾ ਜਿਹਾ ਕੇਸ ਟੈਕਨੀਕਲ ਹੋ ਜਾਂਦਾ ਮੇਰੇ ਖਿਆਲ। ਇਹ ਕੇਸ ਕਿਉਂਕਿ ਟੈਕਨੀਕਲ ਬਹੁਤ ਸੀਗੇ ਤੇ ਜਿਹੜੇ ਆਪਣੀ ਕਮਿਊਨਿਟੀ ਚ ਵਕੀਲ ਸੀਗੇ ਕਰਦੇ ਵੀ ਨਹੀਂ ਸੀਗੇ ਇੰਨੇ ਜ਼ਿਆਦਾ ਓਕੇ ਪਾਰਟਿਕੂਲਰ ਸੋਸ਼ਲ ਗਰੁੱਪ ਤੇ, ਕਿਉਂਕਿ ਇਹਦੇ ਵਿੱਚ ਕ੍ਰੀਏਟੀਵਿਟੀ ਤੁਹਾਡੀ, ਉਹਦੀ ਪੇਸ਼ਕਸ਼, ਉਹਦਾ ਲਿਖਣਾ ਪੜ੍ਹਨਾ, ਉਹਨੂੰ ਕਿੱਦਾਂ challenges ਦਿਖਾਉਣਾ ਆ। ਤੇ ਇਹ ਕੇਸ ਜਿਹੜੇ ਔਖੇ ਹੁੰਦੇ ਸੀਗੇ ਹਨਾ। ਹੂੰ ਸੋ ਉਹਨੂੰ ਹੁਣ ਕੀ ਸੀਗਾ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਦੀ ਕਲਾਸ ਸੀਗੀ ਕਿ ਜਿਹੜਾ ਸਿਰਫ ਇਹ ਕਿਸਾਨਾਂ ਦੀ ਗੱਲ ਨਹੀਂ ਤੇ ਸਿਰਫ ਇਹ ਪੰਜਾਬੀ ਕਿਸਾਨਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਉਹ ਵੀ ਕਲਾਸ ਜਿਹੜੀ ਬਹੁਤ ਵੱਡੀ ਹੈ। ਹਾਂਜੀ ਸਿਰਫ ਇਹ ਸਿੱਖ ਕਿਸਾਨਾਂ ਦੀ ਗੱਲ ਵੀ ਨਹੀਂ ਹੈਗੀ, ਕਿਉਂਕਿ ਸਿੱਖ ਕਿਸਾਨ ਵੀ ਬਹੁਤ ਜ਼ਿਆਦਾ। ਜੀ ਕੋਈ ਏਦਾਂ ਨਹੀਂ ਤੁਹਾਨੂੰ ਹੈਗਾ ਕਿ ਹਰ ਕਿਤੇ ਤੁਸੀਂ ਕਹੋ ਕਿ ਮੈਂ ਸਿੱਖ ਕਿਸਾਨ ਆ, ਤੁਹਾਨੂੰ ਜਾ ਕੇ ਇੰਡੀਆ 'ਚ ਧੱਕਾ ਹੋ ਜਾਊਗਾ। ਏਦਾਂ ਦਾ ਕੁਝ ਨਹੀਂ ਹੈਗਾ। ਹੂੰ ਤੇ ਇਹ ਸਿਰਫ ਜਿਹੜੀ ਪਾਰਟਿਕੂਲਰ ਸੋਸ਼ਲ ਗਰੁੱਪ ਹੈ ਉਹਨਾਂ ਦੀ ਆ ਕਿ ਜਿਹੜੇ ਕਿਸਾਨ ਜਾਂ ਭਾਵੇਂ ਕਿਸਾਨ ਨਹੀਂ ਵੀ ਸੀਗੇ, ਜਿਨ੍ਹਾਂ ਨੇ ਧਰਨਿਆਂ ਦੇ ਵਿੱਚ ਪਾਰਟਿਸਿਪੇਟ ਕੀਤਾ, ਜਿਹੜੇ ਕਿ ਨਾਨ ਰੈਜ਼ੀਡੈਂਟ ਇੰਡੀਅਨ NRI ਜਿਹਨੂੰ ਕਹਿੰਦੇ ਹੈਗੇ ਆ, ਹਾਂਜੀ ਜਿਹੜੇ ਇੱਕ ਸਿਆਸੀ ਵਿਚਾਰ ਰੱਖਦੇ ਆ ਹੂੰ ਅਲੱਗ ਦੇਸ਼ ਦਾ, ਜਾਂ ਜਿਨ੍ਹਾਂ ਨੇ ਫੰਡਿੰਗ ਕੀਤੀ ਆ, ਪਾਰਟਿਸਿਪੇਟ ਕੀਤਾ, ਭਾਵੇਂ ਐਕਚੁਅਲ ਦੇ ਵਿੱਚ ਇੰਡੀਆ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੇ ਕਿਸਾਨੀ ਧਰਨਿਆਂ ਦੇ ਵਿੱਚ, ਭਾਵੇਂ ਉਹਨਾਂ ਨੇ ਇੱਥੇ ਆ ਕੇ ਰੈਲੀਆਂ ਦੇ ਵਿੱਚ ਪਾਰਟਿਸਿਪੇਟ ਕੀਤਾ। ਜੀ ਸੋ ਜਿਹੜੀ ਪਾਰਟਿਕੂਲਰ ਸੋਸ਼ਲ ਗਰੁੱਪ ਆਪਾਂ ਕੇਸਾਂ ਦੇ ਵਿੱਚ ਬਣਿਆ ਸੀਗਾ, ਉਹ ਇਹ ਬਣਿਆ ਸੀਗਾ ਕਿ ਉਹ ਵਾਲੇ NRI ਜਿਹੜੇ ਕਿ ਕਿਸਾਨੀ ਧਰਨਿਆਂ ਦੀ ਜਿਹਨਾਂ ਨੇ ਸਪੋਰਟ ਕੀਤੀ ਆ ਬਾਹਰੋਂ ਦੀ, ਹੂੰ ਉਹਨਾਂ ਨੂੰ ਜਿਹੜੀ ਸਰਕਾਰ ਆ ਉਹ ਕਿਹੜੇ ਹਿਸਾਬ ਨਾਲ ਵੇਖਦੀ ਆ, ਉਹਨਾਂ ਨੂੰ ਠੀਕ ਹੈ। ਦੇਸ਼ ਭਗਤ ਦੇਖਦੀ ਆ, ਉਹਨਾਂ ਨੂੰ ਗੱਦਾਰ ਦੇਖਦੀ ਆ, ਉਹਨਾਂ ਨੂੰ ਕਿੱਦਾਂ ਜਿਹੜੀ ਸਰਕਾਰ ਉਹ ਦੇਖਦੀ ਆ। ਹੂੰ ਤੇ ਜਿਹੜੇ ਚੈਲੰਜਸ ਸੀਗੇ ਸਾਡੇ ਕੋਲ ਕਿ ਧਰਨਾ ਤਾਂ ਓਵਰ ਹੋ ਗਿਆ, ਹੂੰ ਸਾਡੇ ਕੋਲ ਕੰਟਰੀ ਕੰਡੀਸ਼ਨਸ ਜਿਹੜੀਆਂ ਕਾਫੀ ਸਾਰੀਆਂ ਸੀਗੀਆਂ। ਕੰਟਰੀ ਕੰਡੀਸ਼ਨਸ ਦੇ ਵਿੱਚ ਇਹ ਸੀਗਾ ਕਿ ਸਰਕਾਰ ਨੇ ਧਰਨੇ ਖਤਮ ਹੋਣ ਤੋਂ ਬਾਅਦ ਵੀ ਕਈ ਲੋਕਾਂ ਨੂੰ NSA ਦੇ ਥੱਲੇ, ਹੋਰ ਅਲੱਗ-ਅਲੱਗ ਧਾਰਾਵਾਂ ਦੇ ਥੱਲੇ ਕਿੱਦਾਂ ਟਾਰਗੇਟ ਕੀਤਾ। ਟਾਰਗੇਟ ਕੀਤਾ ਹਾਂ ਸੋ ਠੀਕ ਹੈ। ਕੰਟਰੀ ਕੰਡੀਸ਼ਨਸ ਹੋ ਗਏ। ਫਿਰ ਦੂਸਰਾ ਇਹ ਸੀਗਾ ਕਿ ਜਦੋਂ ਕਿਸਾਨ ਜਾ ਕੇ ਬੈਠੇ ਸੀਗੇ, ਹੂੰ ਸਰਕਾਰ ਨੇ ਉਹਨੂੰ ਐਜ਼ ਅ ਕਿਸਾਨੀ ਪ੍ਰੋਟੈਸਟ ਐਕਨੋਲੇਜ ਕਰਨ ਦੀ ਬਜਾਏ ਸਿੱਧਾ ਹੀ ਕਹਿਤਾ ਕਿ ਤੁਸੀਂ ਤਾਂ ਖਰਾਬ ਬੰਦੇ ਆ, ਤੁਸੀਂ ਦੇਸ਼ ਨੂੰ ਸੁੱਟਣਾ ਚਾਹੁੰਦੇ ਆ, ਤੁਸੀਂ ਤਾਂ ਅਲੱਗ ਦੇਸ਼ ਦੀ ਮੰਗ ਕਰਨਾ ਚਾਹੁੰਦੇ ਆ। ਸਾਰਿਆਂ ਤੇ ਉਹਨਾਂ ਨੇ ਇੱਕ ਬਲੈਂਕਟ ਲੇਬਲ ਜਿਹੜਾ ਲਾਤਾ ਸੀਗਾ। ਠੀਕ ਹੈ। ਹੂੰ ਜਿਹੜੇ ਲੋਕੀ ਸਾਡੇ ਖੁਦ ਦੀ ਵਕੀਲ ਦੀ ਨਿੰਦਿਆ ਕਰਦੇ ਸੀ ਕਿ ਅੱਛਾ ਜੀ ਇਹ ਤਾਂ ਇਦਾਂ ਉਦਾਂ, ਫੇਸਬੁੱਕ ਤੇ ਲਿੰਕਡਇਨ ਤੇ ਕਮੈਂਟ ਪਾਉਂਦੇ ਸੀਗੇ, ਸਾਰੇ ਜਿਹੜੇ ਆਮ ਜਨਤਾ ਜਿਹੜਾ ਨਹੀਂ ਮੈਂ ਕਹਿੰਦਾ, ਜੀ ਕਈਆਂ ਨੂੰ ਬੈਠਿਆਂ ਨੂੰ ਇੰਡੀਆ 'ਚ ਉਦਾਂ ਸਾੜਾ ਮੱਚੀ ਜਾਣਾ ਕਿ ਦੂਜਾ ਬੰਦਾ ਕਿੱਦਾਂ ਪੱਕਾ ਹੋ ਗਿਆ। ਹੂੰ ਕਈ ਤਰ੍ਹਾਂ ਦੇ ਆਪਣੇ ਉਹ ਆ ਕਿ ਹਨਾ ਅਲੱਗ-ਅਲੱਗ ਲੈਵਲ ਤੇ ਕਈਆਂ, ਮਤਲਬ ਜਿਹੜਾ ਹੁਣ ਨੈਸ਼ਨਲਿਜ਼ਮ ਆ ਲੋਕਾਂ ਨੂੰ ਅਲੱਗ-ਅਲੱਗ ਲੈਵਲ ਤੇ ਇਫੈਕਟ ਕਰਦਾ। ਹਾਂਜੀ ਪਹਿਲੀ ਗੱਲ ਤਾਂ ਜਿੱਦਾਂ ਹੁਣ ਧਰਮ ਆ, ਪੰਥ ਆ, ਨੈਸ਼ਨਲਿਜ਼ਮ ਆ, ਇਹ ਕਿਸੇ ਦੀ ਜਾਗੀਰ ਨਹੀਂ ਹੈਗੀ। ਇਹ ਤੁਸੀਂ ਸਿਰਫ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ, ਤੁਸੀਂ ਆਪਣਾ ਇੱਕ ਓਪੀਨੀਅਨ ਦੇ ਸਕਦੇ ਆ ਕਿ, ਪਰ ਕਿਸੇ ਦਾ ਕਬਜ਼ਾ ਨਹੀਂ ਹੈਗਾ ਰਿਲੀਜਨ ਦੇ ਉੱਤੇ, ਕਿਸੇ ਦਾ ਕਬਜ਼ਾ ਨਹੀਂ ਹੈਗਾ ਦੇਸ਼ ਦੇ ਉੱਤੇ। ਹਰੇਕ ਬੰਦੇ ਨੂੰ ਇੱਕ ਫਰੀडम ਹੈਗੀ ਆ ਕਿ ਉਹ ਆਪਣੇ ਜਿਹੜਾ ਹਿਸਾਬ ਦੇ ਸਪੈਸ਼ਲੀ ਨਾਲ। ਜਿਹੜਾ ਦੇਸ਼ ਹੈਗਾ ਇਹ ਅਮਰੀਕਾ ਦੇ ਵਿੱਚ, ਤੁਸੀਂ ਆਪਣੇ ਹਿਸਾਬ ਨਾਲ, ਆਪਣੇ ਤਰੀਕੇ ਨਾਲ ਰਿਲੀਜਨ, ਨੈਸ਼ਨਲਿਜ਼ਮ ਇਹ ਸਾਰਾ ਪ੍ਰੈਕਟਿਸ ਕਰ ਸਕਦੇ ਆ। ਤੁਹਾਡੀ ਜਿਹੜੀ ਪਾਰਟਿਸਿਪੇਸ਼ਨ ਉਹ ਡਿਫਰੈਂਟ ਵੇਅਰਿੰਗ ਲੈਵਲ ਦੀ ਜਿਹੜੀ ਹੋ ਸਕਦੀ ਹੈ। ਹੂੰ ਜਿਹੜਾ ਪਾਰਟਿਕੂਲਰ ਸੋਸ਼ਲ ਗਰੁੱਪ ਆ ਉਹ ਕੀ ਹੈਗਾ ਕਿ ਉਹ ਤੁਹਾਡਾ ਸਮਾਜਿਕ ਸਿਧਾਂਤਾਂ ਤੇ ਇੱਕ ਜਿਹੜਾ ਕੇਸ ਬਣਿਆ ਵਾ। ਠੀਕ ਹੈ। ਉਹਦੇ ਵਿੱਚ ਹੁਣ ਸਾਡੇ ਕੋਲ ਆਪਾਂ ਦੇਖਿਆ ਕਿ ਈਵਨ ਕੋਈ ਹਿੰਦੂ ਰਿਲੀਜਨ ਦਾ ਵੀ ਸੀਗਾ, ਉਹਨੇ ਕਹਿਣਾ ਯਾਰ ਤੁਹਾਡੇ ਕੋਲ ਇਹਦਾ ਵੀ ਬੰਦੇ ਦਾ ਕੇਸ ਪਾਸ ਹੋ ਗਿਆ, ਕਿਉਂਕਿ ਜਿਹੜਾ ਇਨਕੁਆਇਰੀ ਸੀਗੀ ਉਹ ਫੈਕਚੁਅਲ ਇਨਕੁਆਇਰੀ ਸੀਗੀ ਕਿ ਇਹ ਬੰਦਾ ਜਿਹੜਾ ਹੈਗਾ, ਇਹਦੀ ਵਿਚਾਰਧਾਰਾ ਜਿਹੜੀ ਕੀ ਹੈਗੀ ਆ ਕਿ ਕਿੰਨੇ % ਉਹ ਰਿਲੀਜਨ ਵੱਲ ਫੋਕਸਡ ਆ, ਭਾਵੇਂ ਹੈ, ਜੇ ਨਹੀਂ ਵੀ ਹੈਗੀ ਕਿੰਨੇ % ਉਹ ਕਿਸਾਨੀ ਵੱਲ ਫੋਕਸ ਆ, ਭਾਵੇਂ ਉਹ ਆਪ ਕਿਸਾਨ ਨਹੀਂ ਵੀ ਸੀਗਾ, ਹੂੰ ਕਿੰਨੇ % ਜਿਹੜੀ ਉਹਦੀ ਵਿਚਾਰਧਾਰਾ ਉਹ ਪੋਲਿਟਿਕਸ ਵੱਲ ਫੋਕਸਡ ਹੈਗੀ ਆ ਕਿ ਉਹ ਇਹ ਬਿੱਲ ਉਹਨਾਂ ਨੂੰ ਲੱਗਦਾ ਕਿ ਧੱਕਾ ਹੋਇਆ, ਸਰਕਾਰ ਨੇ ਸਹੀ ਪ੍ਰੋਸੀਜਰ ਫੋਲੋ ਨਹੀਂ ਕੀਤਾ, ਓਕੇ, ਜਾਂ ਕਿੰਨੇ % ਉਹਦੀ ਵਿਚਾਰਧਾਰਾ ਸਿੰਪਲੀ ਕਿ ਸਾਡੇ ਦੇਸ਼ ਦੇ ਵਿੱਚ ਕੁਛ ਹੋ ਰਿਹਾ, ਮੈਂ ਪਾਰਟਿਸਿਪੇਟ ਕਰਨਾ। ਸੋ ਸਾਡੀ ਆਰਗੂਮੈਂਟ ਇਹ ਸੀਗੀ ਕਿ
ਇਹ ਫਰਕ ਨਹੀਂ ਪੈਂਦਾ ਕਿ ਬੰਦੇ ਦੀ ਵਿਚਾਰਧਾਰਾ ਕੀ ਹੈ, ਇਹ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਧਰਮ ਨੂੰ ਬਿਲੋਂਗ ਕਰਦਾ, ਇਹ ਵੀ ਨਹੀਂ ਫਰਕ ਪੈਂਦਾ ਕਿ ਉਹ ਕਿਸਾਨ ਹੈਗਾ ਕਿ ਨਹੀਂ ਹੈਗਾ, ਇਹ ਵੀ ਨਹੀਂ ਫਰਕ ਪੈਣਾ ਚਾਹੀਦਾ ਕਿ ਉਹਨੇ ਪਹਿਲਾਂ ਕੀ ਕੀਤਾ ਹੁਣ ਕੀ ਕਰ ਰਿਹਾ। ਫਰਕ ਇਹ ਪੈਂਦਾ ਕਿ ਉਹਦੀ ਜਿਹੜੀ ਪਾਰਟਿਸਿਪੇਸ਼ਨ ਦੇ ਕਰਕੇ ਜਿਹੜੀ ਸਰਕਾਰ ਆ ਉਹ ਉਹਨੂੰ ਕਿੱਦਾਂ ਵੇਖ ਰਹੀ ਹੈ। ਠੀਕ ਹੈ। ਕਿ ਸਰਕਾਰ ਨੂੰ ਕੀ ਲੱਗਦਾ ਹੈਗਾ, ਦੁਸ਼ਮਣ ਨੂੰ ਕੀ ਲੱਗਦਾ ਹੈਗਾ ਕਿ ਹੂੰ ਜੱਜ ਸਾਹਿਬ ਤੁਸੀਂ ਤਾਂ ਪੁੱਛੀ ਜਾਂਦੇ ਬੰਦੇ ਨੂੰ ਕਿ ਤੂੰ ਦੱਸ ਆਪਣੇ ਬਾਰੇ, ਤੂੰ ਕੌਣ ਆ, ਤੂੰ ਕਿੱਦਾਂ ਵਾ, ਤੂੰ ਕੀ ਕੀਤਾ, ਪਰ ਹੂੰ ਤੁਹਾਡੀ ਜਿਹੜੀ ਇਨਕੁਆਇਰੀ ਆ ਉਹ ਫੋਕਸਡ ਗਲਤ ਹੈਗੀ ਆ। ਤੁਹਾਨੂੰ ਇਹਨਾਂ ਨਹੀਂ ਮਤਲਬ ਹੋਣਾ ਚਾਹੀਦਾ ਕਿ ਬੰਦਾ ਕਿਸ ਲੈਵਲ ਤੇ ਗਿਆ, ਤੁਹਾਨੂੰ ਇੱਥੇ ਫੋਕਸ ਹੋਣਾ ਚਾਹੀਦਾ ਕਿ ਦੁਸ਼ਮਣ ਕੀ ਸਮਝਦੇ ਆ ਉਹਦੇ ਕਿ ਇਹ ਕਿਸ ਲੈਵਲ ਦਾ ਹੈਗਾ ਵਾ, ਦੁਸ਼ਮਣਾਂ ਨੇ ਇਹਨੂੰ ਕਿੱਦਾਂ ਪੇਂਟ ਕੀਤਾ ਹੈਗਾ। ਹੂੰ ਸੋ ਉਹ ਜਿਹੜਾ ਫਿਰ ਉਹਦੇ ਨਾਲ ਕੀ ਸੀਗਾ ਕਿ ਜਿਹੜੀ ਕਲਾਸ ਸੀਗੀ ਕਿ ਜਿਹੜੇ ਬੰਦਿਆਂ ਨੇ ਬਾਹਰ ਰਹਿ ਕੇ ਇੱਥੇ ਰੈਲੀਆਂ 'ਚ ਜਾਂਦੇ ਆ, ਡੋਨੇਸ਼ਨਾਂ ਕਰਦੇ ਆ, ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆ, ਹੂੰ ਕਿ ਇਹ ਇੱਕ ਬਹੁਤ ਜ਼ਿਆਦਾ ਨੈਰੋ ਕਲਾਸ ਹੈ ਕਿ ਜਦੋਂ ਇਹ ਬੰਦੇ ਵਾਪਸ ਜੇ ਜਾਂਦੇ ਆ, ਐਨਆਰਆਈ ਜਦੋਂ ਵਾਪਸ ਜਾਂਦੇ ਆ ਤਾਂ ਉਹਨਾਂ ਨਾਲ ਧੱਕਾ ਹੋਣ ਦੀ ਸੰਭਾਵਨਾ ਹੈਗੀ ਆ ਕਿ ਨਹੀਂ ਹੈਗੀ। ਸੋ ਇਹ ਜਿਹੜਾ ਸੀਗਾ ਪਾਰਟਿਕੂਲਰ ਸੋਸ਼ਲ ਗਰੁੱਪ ਸੀਗਾ ਤੇ ਇਹਨੂੰ ਬੜੇ ਸਾਰੇ ਕੇਸਾਂ ਦੇ ਵਿੱਚ ਫਿਰ ਜੱਜਾਂ ਨੇ ਐਕਸੈਪਟ ਕੀਤਾ ਕਿ ਅੱਛਾ ਇਹ ਇੱਕ ਡਿਫਰੈਂਟ ਪਹਿਲੂ ਆਇਆ ਕੇਸ ਦਾ। ਠੀਕ ਹੈ। ਇਹਦੇ ਵਿੱਚ ਸਾਡੇ ਕੋਲ ਕਈ ਵਾਰੀ ਕੇਸ ਵੀ ਆਏ, ਵੀਡੀਓ ਵੀ ਉਹਨਾਂ ਦੀ ਟਿਕਟੌਕ ਵਗੈਰਾ ਤੇ ਹੈਗੀ ਆ ਕਿ ਉਹ ਕਹਿੰਦਾ ਕਿ ਮੈਂ ਪਾਰਟੀ ਨਹੀਂ ਜੁਆਇਨ ਕੀਤੀ ਸੀਗੀ ਕੋਈ। ਹਾਂ ਹਾਂ ਸੋ ਇਹ ਵੀ ਜ਼ਰੂਰੀ ਨਹੀਂ ਸੀਗਾ ਕਿ ਤੁਸੀਂ ਕੋਈ ਪਾਰਟੀ ਜਿਹੜੀ ਜੁਆਇਨ ਕਰਨੀ ਹੈ। ਹੂੰ ਸੋ ਇਹ ਜਿਹੜੀ ਚੀਜ਼ ਸੀਗੀ ਸਾਨੂੰ ਉਦੋਂ ਲੋਕ ਕਹਿੰਦੇ ਸੀ ਕਿ ਨਹੀਂ ਇਹ ਨਵਾਂ ਵਕੀਲ ਆ, ਇਹ ਉਦਾਂ ਹੀ ਗੱਲਾਂ ਕਰਦਾ, ਇਹ ਚੀਜ਼ ਪਾਸ ਨਹੀਂ ਹੋ ਸਕਦੀ। ਹਾਂ ਇਦਾਂ ਦੀ ਗੱਲ ਸੋ ਹੁੰਦੀ। ਤੁਹਾਡੇ ਮੋਰੇ ਆ ਸਾਰਾ ਕੁਝ ਹੂੰ ਕੀ ਕਿਦਾਂ ਵੀ ਇੱਕ ਡਿਫਰੈਂਟ ਪਾਰਟਿਕੂਲਰ ਗਰੁੱਪ ਜਿਹੜਾ ਆ ਉਹ ਉਹਦੇ ਵਿੱਚੋਂ ਸਬਸੈਟ ਜਿਹੜਾ ਉਹ ਨਿਕਲਿਆ ਜੀ। ਚੇਂਜ ਕੰਟਰੀ ਕੰਡੀਸ਼ਨ ਨੂੰ ਦੇਖਦੇ ਹੋਏ ਤਾਂ ਬਹੁਤ ਸਾਰੇ ਜਿਹੜੇ ਕਿਸਾਨੀ ਮੁੱਦੇ ਵਾਲੇ ਜਿਹੜੇ ਕੇਸ ਆ ਉਹ ਪਾਸ ਹੋਏ ਆ, ਹੋ ਰਹੇ ਆ। ਹੁਣ ਅੱਗੇ ਪਤਾ ਨਹੀਂ ਕਿੱਦਾਂ ਹੋਊਗਾ, ਉਹ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਆ ਕੀ ਉੱਥੇ ਦੀਆਂ ਕੰਡੀਸ਼ਨਸ ਹੋਣਗੀਆਂ, ਕਿੱਦਾਂ ਹੋਊਗਾ ਉਹ ਡਿਫਰੈਂਟ ਗੱਲ ਆ। ਜਿੱਦਾਂ ਹੁਣ ਉਥੇ ਇੰਡੀਆ ਦੇ ਤੇ ਭਾਰਤ ਦੇ ਨਾਂ ਨੂੰ ਲੈ ਕੇ ਇੱਕ ਡਿਫਰੈਂਟ ਮੁੱਦਾ ਜਿਹੜਾ ਉਹ ਨਵਾਂ ਚੱਲ ਗਿਆ, ਕੀ ਪਤਾ ਉਹਦੇ ਚੋਂ ਕੁਝ ਬਣਦਾ ਆ, ਹੁੰਦਾ ਆ, ਨਹੀਂ ਹੁੰਦਾ, ਹੂ ਨੋਜ਼। ਸੋ ਆਪਾਂ ਜੇ ਹੁਣ ਆਪਾਂ ਇਹ BIA ਦਾ ਕੇਸ ਜਿਹੜਾ ਆ ਇਸ ਦੇ ਵਿੱਚ ਆਈਏ, ਇਹ ਕੇਸ ਦੇ ਵਿੱਚ ਜਿਹੜਾ ਇਹ ਕਲਾਇੰਟ ਆ, ਰਿਸਪੋਂਡੈਂਟ ਜਿਹਨੂੰ ਕਹਿ ਦਿੰਦੇ ਆ, ਉਹਦਾ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਇਹਦਾ ਕਿਹੜਾ ਬਣ ਰਿਹਾ ਸੀ? ਜੀ। ਸੋ ਹੁਣ ਤੁਹਾਨੂੰ ਇਹ ਸਾਰਾ ਦੱਸਣ ਦਾ ਮਕਸਦ ਪਹਿਲਾਂ ਕੀ ਸੀਗਾ ਕਿ ਇਹ ਹੁਣ ਪਹਿਲਾਂ ਤਾਂ ਇਹ ਜਿਹੜਾ ਕੇਸ ਆ ਇਹ LGBTQ ਦੇ ਨਾਲ ਸੰਬੰਧਿਤ ਹੈ ਹਨਾ। ਹੂੰ ਜਿਹੜਾ ਬੰਦਾ ਇਹਨੂੰ ਨਹੀਂ ਸੁਣਨਾ ਚਾਹੁੰਦਾ ਉਹਦੀ ਆਹ ਮੌਕਾ ਹੈਗਾ ਹੁਣ ਰੇਡੀਓ ਨੂੰ, ਟਿਕਟੌਕ ਨੂੰ, ਸਟ੍ਰੀਮ ਨੂੰ ਪੌਜ਼ ਕਰਨ ਦਾ, ਹੂੰ ਕਿਉਂਕਿ ਇਹਦਾ ਜਿਹੜਾ ਕੰਟੈਂਟ ਆ ਇਹ ਸੈਕਸ਼ੂਅਲ ਓਰੀਐਂਟੇਸ਼ਨ ਦੇ ਨਾਲ ਸੰਬੰਧ ਰੱਖਦਾ ਹੈਗਾ। ਜੀ। ਇਹਨੂੰ ਹੁਣ ਦੱਸਣ ਦਾ ਕੀ ਮਕਸਦ ਜਿਹੜਾ ਹੈਗਾ ਹੈ ਨਾ, ਦੱਸਣ ਦਾ ਮਕਸਦ ਇਹਨੂੰ ਇਹ ਹੈਗਾ ਕਿ ਜਿਹੜੀ ਟੈਕਨੀਕੈਲਿਟੀ ਹੈ ਕੇਸ ਦੀ, BIA ਦੀ ਟੈਕਨੀਕੈਲਿਟੀ ਆ, ਸਰਕਿਟ ਕੋਰਟ ਦੀ ਟੈਕਨੀਕੈਲਿਟੀ, ਕਿ ਟੈਕਨੀਕੈਲਿਟੀ ਕਿੱਦਾਂ ਹੁੰਦੀ ਹੈ ਕਿ ਜੱਜ ਜਿਹੜੇ ਕਿਹੜੇ ਹਿਸਾਬ ਨਾਲ ਸੋਚਦੇ ਆ ਤੇ ਜਿਹੜੇ ਇਹ ਕੋਰਟ ਆ ਕਿਹੜੇ ਹਿਸਾਬ ਨਾਲ ਸੋਚਦੇ ਆ। ਹੂੰ ਸੋ ਇਹਨੂੰ ਜਿਹੜਾ ਧਿਆਨ ਨਾਲ ਸੁਣੋ, ਤੁਹਾਨੂੰ ਇਹ ਪਹਿਲਾਂ ਵੀ ਆਪਾਂ ਕਈ ਵਾਰੀ ਕੇਸ ਡਿਸਕਸ ਕਰ ਚੁੱਕੇ ਹਾਂ, ਸੁਪਰੀਮ ਕੋਰਟ ਦੇ ਕੇਸ ਡਿਸਕਸ ਕਰ ਚੁੱਕੇ ਹਾਂ ਨਾ। ਕਈ ਵਾਰੀ ਆਪਾਂ ਖਬਰਾਂ ਵੀ ਜਿਹੜੀਆਂ ਬੇਸਿਕ ਡਿਸਕਸ ਕਰੀ ਦੀਆਂ, ਕਈ ਵਾਰੀ ਉੱਦਾਂ ਪ੍ਰੋਸੀਜਰ ਅਸਾਈਲਮ ਦਾ ਕੀ ਹਿਸਾਬ ਕਿਤਾਬ ਆ, ਕੋਰਟਾਂ ਦੇ ਵਿੱਚ ਕੀ ਚੱਲਦਾ, ਅਲੱਗ-ਅਲੱਗ ਟੌਪਿਕ ਆ। ਸੋ ਅੱਜ ਟੌਪਿਕ ਇਹ ਹੈਗਾ ਕਿ ਕਿਉਂਕਿ ਇਹ ਕੱਲ ਜਿਹੜਾ ਕੇਸ ਡਿਸਾਈਡ ਹੋਇਆ ਸੀਗਾ ਤਾਂ ਕਰਕੇ ਇਹ ਜਿਹੜਾ ਸੈਂਟਰ ਫੋਕਸ ਤੇ ਆ। ਸੋ ਇਸ ਕੇਸ ਦੇ ਵਿੱਚ ਜਿਹੜਾ ਰਿਸਪੋਂਡੈਂਟ ਹੈਗਾ ਉਹ ਜਿਹੜਾ ਸੀਗਾ ਡੋਮਿਨਿਕਨ ਰਿਪਬਲਿਕ ਦਾ ਸੀਗਾ। ਓਕੇ। ਤੇ ਐਜ਼ ਅ ਚਾਈਲਡ ਇਹ ਕਹਿੰਦਾ ਕਿ ਇਹਦੇ ਫਾਦਰ ਨੇ ਇਹਨੂੰ ਅਬਿਊਜ਼ ਕੀਤਾ ਸੀਗਾ। ਸੋ ਅਬਿਊਜ਼ ਦਾ ਮਤਲਬ ਕੀ ਹੈਗਾ ਕਿ ਇਹਨੂੰ ਕੁੱਟਦਾ ਮਾਰਦਾ ਸੀਗਾ, ਥੋੜਾ ਸਟ੍ਰਿਕਟਲੀ ਟਰੀਟ ਕਰਦਾ ਸੀਗਾ। ਉਹ ਕਹਿੰਦਾ ਸੀਗਾ ਕਿ ਤੂੰ ਮੁੰਡਾ ਹੋ ਕੇ ਤੇਰੀ ਕੁੜੀਆਂ ਵਰਗੀਆਂ ਹਰਕਤਾਂ ਜਿਹੜੀਆਂ ਹੈਗੀਆਂ ਹਨਾ। ਇਹ ਕਹਿੰਦਾ ਕਿ ਇਹਨੂੰ ਬੜੀ ਯੰਗ ਏਜ ਦੇ ਵਿੱਚ ਪਤਾ ਸੀਗਾ ਕਿ ਇਹ ਗੇ ਆ ਬੰਦਾ। ਤੇ ਪਰ ਜਿਹੜਾ ਫਾਦਰ ਸੀਗਾ ਕਾਫੀ ਇਹਨੂੰ ਹਾਰਡ ਟਰੀਟਮੈਂਟ ਜਿਹੜੀ ਦਿੰਦਾ ਸੀਗਾ, ਉਹਨੂੰ ਲੱਗਦਾ ਸੀਗਾ ਕਿ ਇਹਦਾ ਮੈਂ ਸੁਧਾਰ ਕਰ ਦੇਣਾ। ਤੇ ਉਹਨੂੰ ਕਹਿੰਦਾ ਕੁੱਟਦਾ ਮਾਰਦਾ ਵੀ ਸੀਗਾ। ਤੇ ਹੁਣ ਇਸ ਕੇਸ ਦੇ ਵਿੱਚ ਕੀ ਸੀਗਾ ਕਿ ਸਿਰਫ ਆਹ ਕੇਸ ਸੀਗਾ ਉਹਦਾ, ਇੰਨੀ ਕਿ ਜਿਹੜੀ ਚੀਜ਼ ਸੀਗੀ ਹਨਾ। ਠੀਕ ਹੈ। ਇਹ ਚੀਜ਼ ਆ ਗਈ ਕਿ ਇਹ ਚੀਜ਼ ਦੇ ਵਿੱਚ ਹੁਣ ਉਹਦਾ ਅਸਾਈਲਮ ਅਪਰੂਵ ਹੋ ਸਕਦਾ ਕਿ ਨਹੀਂ ਹੋ ਸਕਦਾ ਹਨਾ। ਕਿ ਤੁਹਾਡੇ ਘਰੇ ਤੁਹਾਡੇ ਨਾਲ ਕੋਈ ਧੱਕਾ ਕੀਤਾ, ਤੁਹਾਡੇ ਫੈਮਿਲੀ ਮੈਂਬਰ ਨੇ ਕਿਸੇ ਵੀ ਚੀਜ਼ ਕਰਕੇ। ਇਸ ਕੇਸ ਦੇ ਵਿੱਚ ਓਰੀਐਂਟੇਸ਼ਨ ਸਾਡੇ ਜਿਹੜੇ ਹੁਣ ਇੰਡੀਆ ਤੋਂ ਪੰਜਾਬ ਤੋਂ ਕੇਸ ਆਉਂਦੇ ਆ ਉਹਨਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਇੱਕ ਵਾਰੀ ਕਾਫੀ ਹੁੰਦੀ ਹੈ ਕਿ ਫੀਮੇਲ ਨੂੰ ਉਹਦੇ ਹਸਬੈਂਡ ਨੇ ਤੇ ਉਹਦੇ ਖੁਦ ਦੇ ਘਰਦਿਆਂ ਨੇ ਕਿੱਦਾਂ ਟਰੀਟ ਕੀਤਾ, ਕਿ ਕੁੜੀਆਂ ਨੂੰ ਰੋਟੀ ਪਾਉਣ ਲਾਤਾ, ਮੁੰਡਿਆਂ ਨੂੰ ਡਿਫਰੈਂਟ ਟਰੀਟਮੈਂਟ ਦਿੱਤੀ। ਉਹ ਚੀਜ਼ ਦਾ ਜਿਹੜਾ ਇੱਕ ਪਾਰਟਿਕੂਲਰ ਸੋਸ਼ਲ ਗਰੁੱਪ ਦਾ ਕੇਸ ਬਣਦਾ ਹੈ ਨਾ। ਹੁਣ ਇੰਨੀ ਛੋਟੀ ਜੀ ਇਹਨੂੰ ਤੁਸੀਂ ਕਹਿ ਸਕਦੇ ਕਿ ਲੈ ਇਹ ਤਾਂ ਪਿਓ ਦੀ ਮਰਜ਼ੀ ਆ, ਕਿੱਦਾਂ ਮਰਜ਼ੀ ਇਹਨੂੰ ਸਟ੍ਰਿਕਟ ਟਰੀਟ ਕਰੇ ਜਾਂ ਕਿੱਦਾਂ ਕਰੇ ਹਨਾ। ਸੋਸ਼ਲ ਗਰੁੱਪ, ਸਮਾਜਿਕ ਮੁੱਦੇ, ਕਿਹੜੇ ਸਮਾਜਿਕ ਮੁੱਦੇ ਜਿਹੜੇ ਹੈਗੇ ਅਮਰੀਕੀ ਸਰਕਾਰ ਨੇ ਪ੍ਰੋਟੈਕਟ ਕਰਨੇ ਆ, ਉਹਨਾਂ ਨੂੰ ਤੁਹਾਡੇ ਸਬਜੈਕਟਿਵ ਓਪੀਨੀਅਨ ਨਾਲ, ਤੁਹਾਡੇ ਧਾਰਮਿਕ ਵਿਚਾਰਾਂ ਨਾਲ ਕੋਈ ਲੈਣਾ ਦੇਣਾ। ਉਹਨੇ ਹਰੇਕ ਚੀਜ਼ ਨੂੰ ਪ੍ਰੋਟੈਕਟ ਕਰਨਾ ਵਾ।
ਭਾਵੇਂ ਜਿਹੜਾ ਮਰਜ਼ੀ ਬੰਦਾ ਜਿਹੜੀ ਮਰਜ਼ੀ ਸਾਈਡ ਤੋਂ ਧੱਕਾ ਕਰਦਾ ਹੋਵੇ। ਠੀਕ ਹੈ ਜੀ। ਹੂੰ। ਸੋ ਇਸ ਕੇਸ ਦੇ ਵਿੱਚ ਇਹਨੇ ਬਿਆਨ ਲਗਾਏ ਸੀਗੇ ਆਪਣੇ ਭਰਾ ਦੇ ਤੇ ਆਪਣੇ ਅੰਕਲ ਦੇ, ਤੇ ਇਹ ਕਹਿੰਦਾ ਕਿ ਇਹਨੇ ਆਪਣਾ ਜਿਹੜਾ ਹੋਮ ਟਾਊਨ ਸੀਗਾ ਉਹ ਛੱਡਤਾ ਜਦੋਂ ਇਹ 17 ਸਾਲ ਦਾ ਸੀਗਾ, ਤੇ ਅਮਰੀਕਾ ਇਹ 2007 ਚ ਆਇਆ ਸੀਗਾ। ਤੇ ਜਦੋਂ ਇਹ ਅਮਰੀਕਾ ਆ ਗਿਆ ਤੇ ਉਸ ਤੋਂ ਬਾਅਦ, ਕਿਉਂਕਿ ਇਹਦੇ ਹੁਣ ਮੁੱਦਾ ਇਹ ਸੀਗਾ ਕਿ ਇਹਦੇ ਫਾਦਰ ਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਗੇ ਆ, ਉਹ ਬਸ ਇਹਨੂੰ ਜਿੱਦਾਂ ਸਟ੍ਰਿਕਟ ਟ੍ਰੀਟਮੈਂਟ ਕਰਦਾ ਸੀਗਾ ਕਿ ਤੇਰੀਆਂ ਕੁੜੀਆਂ ਵਰਗੀਆਂ ਹਰਕਤਾਂ, ਤੂੰ ਮੁੰਡਿਆਂ ਵਰਗੇ ਕੰਮ ਕਰ, ਬਸ ਇੰਨੀ ਗੱਲ ਸੀ, ਇੰਨੀ ਗੱਲ ਸੀ, ਸਿਰਫ ਇੰਨੀ ਗੱਲ ਸੀਗੀ। ਤੇ ਇਹਨੇ ਅਮਰੀਕਾ ਆਉਣ ਤੋਂ ਬਾਅਦ ਹੁਣ ਆਹ ਚੀਜ਼ ਦਾ ਜਿਹੜਾ ਇਹਦਾ ਅਸਾਲਮ ਸੀਗਾ। ਠੀਕ ਹੈ। ਹੂੰ। ਠੀਕ ਹੈ। ਸੋ ਇਹਦੇ ਵਿੱਚ ਦੇਖੋ, ਨਾ ਕਿਸੇ ਪਾਰਟੀ ਤੇ ਗਿਆ, ਨਾ ਕੋਈ ਰੈਲੀਆਂ ਤੇ ਗਿਆ, ਨਾ ਉਹਨੇ ਕੁਝ, ਘਰੇ ਹੀ ਹੋਇਆ ਜੋ ਹੋਇਆ, ਘਰੇ ਹੋਇਆ ਜੋ ਹੋਇਆ। ਉਹ ਵੀ ਜਿਹੜਾ ਇੱਕ ਪਿਓ ਆਪਣੇ ਵੱਲੋਂ ਕਹਿ ਰਿਹਾ ਕਿ ਇਹਨੂੰ ਮੈਂ ਸੂਤ ਕਰਨਾ, ਹਨਾ, ਉਹਦਾ ਕੰਮ ਸੀਗਾ। ਤਾਂ ਜਿਹੜਾ ਜਦੋਂ ਇਹ ਅਮਰੀਕਾ ਆ ਗਿਆ, ਹਾਂਜੀ, ਇਹਦੇ ਅਮਰੀਕਾ ਆਉਣ ਤੋਂ ਬਾਅਦ ਇਹਦੀ ਮਦਰ ਨੇ ਜਿਹੜੀ ਪਿੱਛੇ ਸੀਗੀ, ਉਹਨੇ ਦੱਸਿਆ ਇਹਦੇ ਬਾਪੂ ਨੂੰ ਕਿ ਇਹ ਸੀਗਾ, ਗੇ ਸੀਗਾ। ਤੇ ਫਾਦਰ ਜਿਹੜਾ ਸੀਗਾ, ਉਸ ਤੋਂ ਬਾਅਦ ਉਹਦੀ ਆਪਣੀ ਜਿਹੜੀ ਵਾਈਫ ਸੀਗੀ ਉੱਤੇ ਕਾਫੀ ਭੜਕਿਆ, ਉਹਨੇ ਉਹਨੂੰ ਵੀ ਕੁੱਟਿਆ ਮਾਰਿਆ। ਇਹ ਮਦਰ ਦੇ ਐਫੀਡੇਵਿਟ ਚ ਸੀਗਾ ਕਿ ਉਹ ਗੁੱਸੇ ਚ ਕਾਫੀ ਆ ਗਿਆ ਸੀਗਾ। ਹੁਣ ਇਹ 2007 ਚ ਆਇਆ ਬੰਦਾ ਜੀ। ਇਹ ਬੰਦੇ ਨੇ 2014 ਤੱਕ ਕੇਸ ਵੀ ਨਹੀਂ ਲਾਇਆ, ਹੁਣ ਇਹਦਾ ਉਹ ਵੀ ਮੁੱਦਾ ਪੈ ਗਿਆ। 7 ਸਾਲ ਵੇਟ ਵੀ 7 ਸਾਲ 8 ਸਾਲ ਵੇਟ ਕਰ ਲਈ। ਹੁਣ ਇਹਨੂੰ ਤੁਸੀਂ ਜੇ ਕਿਸੇ ਨੂੰ ਦੱਸੋ, ਨਿਕਲਣਾ ਲੈ ਵੀ ਤੇਰਾ ਦਾ ਜਿਹੜਾ ਕੇਸ ਆ ਉਹ ਫੇਲ ਹੋਇਆ ਵੀ ਕੋਰਟ ਦੇ ਮੂਹਰੇ, ਜੱਜ ਨੇ ਕੇਸ ਫੇਲ ਵੀ ਕੀਤਾ। ਤੇ ਇੱਕ ਉਹਦਾ ਇਹ ਸੀਗਾ ਕਿ ਤੂੰ ਸਾਲ ਦੇ ਵਿੱਚ ਕੇਸ ਨਹੀਂ ਲਾਇਆ, ਟੈਕਨੀਕੈਲਿਟੀ ਆ ਗਈ। ਹੁਣ 2013 ਦੇ ਵਿੱਚ ਇਹਨੂੰ HIV ਪੋਜ਼ਿਟਿਵ ਨਿਕਲਿਆ, HIV ਪੋਜ਼ਿਟਿਵ ਜਿਹਨੂੰ ਏਡਸ ਕਹਿ ਦਿੰਦੇ ਆਪਾਂ ਇੰਡੀਆ। ਤੇ ਜਿਹੜੇ HIV ਦੀ ਬਿਮਾਰੀ ਆ ਉਹਦੇ ਵਿੱਚ ਵੀ ਬੜੀ ਇਹਨਾਂ ਨੇ ਪ੍ਰੋਗਰੈਸ ਵਗੈਰਾ ਮੈਡੀਕਲ ਸਾਇੰਸਿਸ ਨੇ ਹੁਣ ਕੀਤੀ ਹੈ, ਕਿ ਪਹਿਲਾਂ ਜਿੱਦਾਂ ਸੀਗਾ ਕਿ ਬਿਲਕੁਲ ਹੀ ਫੇਟਲ, ਕਿ ਬੰਦੇ ਦਾ ਇਮਿਊਨ ਸਿਸਟਮ ਕੰਪਰੋਮਾਈਜ਼ ਹੋ ਜਾਂਦਾ ਸੀਗਾ, ਬੰਦਾ ਬਚ ਹੀ ਨਹੀਂ ਸਕਦਾ ਸੀਗਾ। ਹੁਣ ਇਸ HIV ਜਿਹੜਾ ਸੀਗਾ, ਆਪਾਂ ਤੁਸੀਂ ਯਾਦ ਕਰੋ ਕਿ ਇੰਡੀਆ ਦੇ ਵਿੱਚ ਵੀ ਦੂਰਦਰਸ਼ਨ ਵਗੈਰਾ ਤੇ ਵੀ ਆਂਦੀ ਸੀਗੀ ਕਿ ਹੱਥ ਲਾਉਣ ਨਾਲ ਇਦਾਂ ਦੀ ਛੂਆਛੂਤ ਦੀ ਬਿਮਾਰੀ ਨਹੀਂ ਹੈਗੀ, ਫੈਲਦੀ ਨਹੀਂ ਹੈਗੀ। ਪਰ ਲੋਕੀ ਉਹਨੂੰ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ ਸੀਗਾ, ਸਪੈਸ਼ਲੀ ਇਹ ਜਿੱਦਾਂ ਅਫਰੀਕਾ ਵਗੈਰਾ ਤੋਂ ਓਰੀਜਿਨੇਟ ਹੋਈ ਸੀਗੀ, ਜਿਹੜੇ ਵੈਸਟਰਨ ਕੰਟਰੀਆਂ ਦੇ ਥਰੂ ਫਿਰ ਆਪਣੇ ਏਸ਼ੀਆ ਦੇ ਵਿੱਚ ਵੀ ਗਈ। ਤੇ ਇਹਦੇ ਵਿੱਚ ਲੋਕੀ ਕੀ ਕਰਦੇ ਸੀਗੇ ਕਿ ਉਹਨੂੰ ਬਾਇਕਾਟ ਕਰ ਦਿੰਦੇ ਸੀਗੇ। ਇਹਨੂੰ ਇੱਕ ਟੈਬੂ ਮੰਨਿਆ ਜਾਂਦਾ ਸੀਗਾ ਕਿ ਇਹ ਮਾੜੀ ਚੀਜ਼ ਆ, ਇਹਨੂੰ ਹੱਥ ਲੱਗੋ, ਹੱਥ ਵੀ ਨਾ ਲਾਓ, ਬੰਦੇ ਨਾਲ ਡੀਲ ਨਾ ਕਰੋ, ਹਨਾ। ਹੁਣ ਮੁੱਦਾ ਇਹ ਉੱਠਿਆ ਕਿ ਇਹ ਨਹੀਂ ਕਿ ਐਕਚੁਅਲ ਦੇ ਵਿੱਚ ਵੈਸਟਰਨ ਸੋਸਾਇਟੀ ਦੇ ਵਿੱਚ HIV ਵਾਲੇ ਬੰਦੇ ਨਾਲ ਕਿੱਦਾਂ ਟ੍ਰੀਟਮੈਂਟ ਹੁੰਦੀ ਹੈ। ਹੁਣ ਮੁੱਦਾ ਇਹ ਆ ਗਿਆ ਕਿ ਜਿਹੜੇ ਸਮਾਜ ਤੋਂ ਤੁਸੀਂ ਆਉਂਦੇ ਆ, ਉੱਥੇ ਇੱਕ ਜਿਹੜਾ ਬੰਦਾ ਬਿਮਾਰ ਆ, ਉਹਨੂੰ ਸੋਸਾਇਟੀ ਕਿੱਦਾਂ ਟ੍ਰੀਟ ਕਰਦੀ ਆ, ਉਹਦੇ ਬਾਰੇ ਕੀ ਓਪੀਨੀਅਨ ਬਣਾਉਂਦੀ ਆ, ਕੀ ਖਿਆਲਾਤ ਬਣਾਉਂਦੀ ਆ, ਤੇ ਉਹਨੂੰ ਸੈਪਰੇਟ ਕਰਦੇ ਆ, ਸੈਗਰੀਗੇਟ ਕਰਦੇ ਆ, ਧੱਕਾ ਕਰਦੇ ਆ, ਉਹਨਾਂ ਕਿ ਨਹੀਂ ਕਰਦੇ ਆ। ਠੀਕ ਹੈ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ, ਉਹ ਕਹਿੰਦਾ ਜੋ ਇਹ ਬੰਦਾ ਕਹਿ ਰਿਹਾ ਵਾ ਸਾਰਾ ਕੁਝ ਸੱਚ ਕਹਿ ਰਿਹਾ। ਉਹ ਕਹਿੰਦਾ ਇਹ 'ਚ ਨਹੀਂ ਮੈਨੂੰ ਕੋਈ ਯਕੀਨ ਕਿ ਇਹਦੇ ਪਿਓ ਨੇ ਇਹਨੂੰ ਸਟ੍ਰਿਕਟਲੀ ਰੇਜ਼ ਨਹੀਂ ਕੀਤਾ। ਪਰ ਜੱਜ ਕਹਿੰਦਾ ਮੈਂ ਇਹਦਾ ਕੇਸ ਮੰਨਦਾ ਨਹੀਂ ਹੈਗਾ। ਕਹਿੰਦਾ ਕਿ ਜਿਹੜੇ ਦੇ ਦੋ ਇਹਨੇ ਹੁਣ ਗਰੁੱਪ ਬਣਾ ਕੇ ਦੱਸੇ ਆ ਕਿ ਪਾਰਟਿਕੂਲਰ ਸੋਸ਼ਲ ਗਰੁੱਪ, ਇੱਕ ਹੋ ਗਿਆ ਕਿ ਹੋਮੋਸੈਕਸ਼ੂਅਲ ਜਿਹੜੇ ਹੈਗੇ ਡੋਮਿਨਿਕਨ ਰਿਪਬਲਿਕ ਦੇ ਮੇਲ ਜਿਹੜੇ ਹੈਗੇ ਆ ਉਹ, ਤੇ ਦੂਸਰਾ ਹੈਗਾ ਡੋਮਿਨਿਕਨ ਜਿਹਨਾਂ ਨੂੰ ਜਿਹੜੇ HIV ਪੋਜ਼ਿਟਿਵ ਹੈਗੇ ਆ, ਕਿ ਇਹ ਦੋ ਬੇਸਾਂ ਤੇ ਆਪਣਾ ਜਿਹੜਾ ਕੇਸ ਆ ਇਹ ਅੱਗੇ ਲੈ ਕੇ ਜਾ ਰਹੇ। ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਇਹ ਜਿਹੜਾ ਬੰਦਾ, ਇਹਨੇ ਇਹ ਨਹੀਂ ਸ਼ੋ ਕਰ ਪਾਇਆ ਕਿ ਜਿਹੜਾ ਇਹਨੇ ਆਪਣੇ ਬਾਪੂ ਤੋਂ ਇਹਨੂੰ ਹਾਰਮ ਹੋਇਆ ਸੀਗਾ, ਸਟ੍ਰਿਕਟ ਟ੍ਰੀਟਮੈਂਟ ਮਿਲੀ ਸੀਗੀ ਐਜ਼ ਅ, ਕਿ ਉਹ ਇੱਕ ਪ੍ਰੋਟੈਕਟਡ ਗਰਾਊਂਡ ਤੇ ਹੈਗੀ ਆ। ਉਹਦਾ ਕਹਿੰਦਾ ਰੀਜ਼ਨ ਇਹ ਹੈਗਾ ਕਿ ਕਹਿੰਦਾ ਇਹਦੇ ਤਾਂ ਬਾਪੂ ਨੂੰ ਪਤਾ ਹੀ ਨਹੀਂ ਸੀਗਾ ਕਿ ਇਹ ਗੇ ਆ। ਕਹਿੰਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀਗਾ, ਉਹ ਜਿਹੜਾ ਇਹਨਾਂ ਧੱਕਾ ਕਰਦਾ ਸੀਗਾ, ਉਹ ਇਸ ਕਰਕੇ ਨਹੀਂ ਕਰਦਾ ਸੀਗਾ ਕਿ ਇਹ ਗੇ ਆ, ਉਹ ਇਸ ਕਰਕੇ ਇਹਨਾਂ ਧੱਕਾ ਕਰਦਾ ਸੀਗਾ ਕਿ ਇਹਨੂੰ ਲੱਗਦਾ ਸੀਗਾ ਕਿ ਇਹ ਜਿਹੜਾ ਮੁੰਡਾ ਵਾ ਇਹ ਬੜਾ ਫੈਮਿਨਿਨ ਹੈਗਾ, ਤੇ ਕੁੜੀਆਂ ਵਰਗਾ ਉਹਨੂੰ ਸੂਤ ਕਰਨ ਦੀ ਕੋਸ਼ਿਸ਼ ਕਰਦਾ ਸੀਗਾ। ਤੇ ਉਹ ਕਹਿੰਦਾ ਕਿ ਕਿਉਂਕਿ ਇਹਦੇ ਬਾਪੂ ਨੂੰ ਪਤਾ ਨਹੀਂ ਸੀਗਾ, ਤਾਂ ਕਰਕੇ ਇਹ ਪ੍ਰੋਟੈਕਟਡ ਗਰਾਊਂਡ ਦੇ ਵਿੱਚ ਨਹੀਂ ਆਉਂਦਾ। ਸੋ ਜੱਜ ਨੇ ਆਪਣੀ ਜਿਹੜੀ ਰੀਜ਼ਨਿੰਗ, ਬੇਸਿਕਲੀ ਵੀ ਉਹਨੇ ਜਾਣਬੁੱਝ ਕੇ ਨਹੀਂ, ਉਸ ਬੇਸ ਤੇ ਨਹੀਂ ਉਹਨੂੰ ਕੁੱਟਮਾਰ ਕੀਤੀ। ਉਹ ਕਹਿੰਦਾ ਕੁੱਟਮਾਰ ਕੀਤੀ ਹੈ, ਸਾਰਾ ਕੁਝ ਮੰਨਦੇ ਹੋਇਆ ਵਾ, ਪਰ ਉਸ ਗਰਾਊਂਡ ਤੇ ਨਹੀਂ ਹੋਇਆ ਤੇਰੇ ਨਾਲ ਧੱਕਾ। ਗਰਾਊਂਡ ਸੀ ਵੀ ਉਹ ਡਿਸਕ੍ਰਿਮੀਨੇਸ਼ਨ ਉਸ ਹਿਸਾਬ ਦੇ ਨਾਲ ਨਹੀਂ ਤੇਰੇ ਨਾਲ ਹੋਈ, ਵੀ ਉਹਨੂੰ ਪਤਾ ਹੋਣ ਤੇ ਵੀ ਤੂੰ ਇਸ ਗਰੁੱਪ ਚੋਂ ਆ ਤਾਂ ਆਇਆ। ਠੀਕ ਹੈ। ਤੇ ਕਹਿੰਦਾ ਫਿਰ ਇਹਦੇ ਕਰਕੇ ਕਹਿੰਦਾ ਜਿਹੜੀ ਤੇਰੀ ਸਰਕਾਰ ਵੀ ਹੈਗੀ ਆ, ਸਰਕਾਰ ਕੋ ਵੀ ਜੇ ਤੂੰ ਕਹਿੰਦਾ ਪੁਲਿਸ ਕੋ ਤੂੰ ਗਿਆ ਹੀ ਨਹੀਂ, ਕਿਸੇ ਦੀ ਤੂੰ ਸਹਾਇਤਾ ਹੀ ਨਹੀਂ ਲਈ, ਤੇ ਸਰਕਾਰ ਨੂੰ ਵੀ ਤੂੰ ਮੌਕਾ ਨਹੀਂ ਦਿੱਤਾ ਕਿ ਇਸ ਗਰਾਊਂਡ ਤੇ ਤੈਨੂੰ ਉਹ ਬਚਾ ਸਕਣ ਜਾਂ ਨਾ ਬਚਾ ਸਕਣ। ਕਿ ਮਤਲਬ ਆਹ ਵਾਲੀ ਗਰਾਊਂਡ ਤੇ ਤੂੰ ਇਹ ਨਹੀਂ ਸ਼ੋ ਕਰ ਪਾਇਆ ਕਿ ਤੈਨੂੰ ਉਹ ਅਨਵਿਲਿੰਗ ਜਾਂ ਅਨਏਬਲ ਟੂ ਪ੍ਰੋਟੈਕਟ ਸੀਗੇ, ਕਿਉਂਕਿ ਤੇਰਾ ਜੋ ਵੀ ਹੋਇਆ ਘਰੇ ਹੀ ਹੋਇਆ, ਉਹਦਾ ਤਾਂ ਤੂੰ ਉਹਨਾਂ ਨੂੰ ਵੀ ਨਹੀਂ ਦੱਸਿਆ, ਤੇ ਤੇਰੇ ਨਾਲ ਧੱਕਾ ਹੋਇਆ ਜਾਂ ਤੂੰ ਜਿਹੜੇ ਬਿਆਨ ਦਿੱਤੇ ਆ ਉਹ ਤੂੰ ਸਹੀ ਦਿੱਤੇ ਆ,
ਪਰ ਜਿਹੜਾ ਤੇਰੀ ਪ੍ਰੋਟੈਕਟਡ ਗਰਾਊਂਡ ਦੀ ਜਿਹੜੀ ਡੈਫੀਨੇਸ਼ਨ ਆ ਟੈਕਨੀਕੈਲਿਟੀ ਕਰਕੇ ਜਿਹੜੀ ਮੀਟ ਨਹੀਂ ਹੁੰਦੀ। ਤੇ ਠੀਕ ਕਹਿੰਦਾ ਹੈ ਤੂੰ ਡੋਮਿਨਿਕਨ ਰਿਪਬਲਿਕ ਦੇ ਵਿੱਚ ਆਪਣੇ ਫਾਦਰ ਤੋਂ ਇਲਾਵਾ ਹੋਰ ਕਿਸੇ ਨੂੰ ਤਾਂ ਕਹਿੰਦਾ ਵੈਸੇ ਵੀ ਪਤਾ ਹੀ ਨਹੀਂ ਲੱਗ ਸਕਦਾ ਕਿ ਤੈਨੂੰ HIV ਪੋਜ਼ਿਟਿਵ ਆ ਜਾਂ ਗੇ ਆ, ਕਹਿੰਦਾ ਤੇ ਇਸ ਕਰਕੇ ਕਹਿੰਦਾ ਤਾਂ ਤੇਰਾ ਜਿਹੜਾ ਕੇਸ ਆ ਉਹ ਜੱਜ ਨੇ ਡਿਨਾਈ ਕਰਤਾ। ਸੋ ਪਾਸਟ ਪਰਸੀਕਿਊਸ਼ਨ ਦੇ ਉੱਤੇ ਫਿਰ ਮਤਲਬ ਬੇਸਿਕਲੀ ਆ ਗਿਆ ਵੀ ਜਿਹੜਾ ਪਿੱਛੇ ਤੇਰੇ ਨਾਲ ਧੱਕਾ ਇਹ ਕਹਿ ਕੇ ਇਸ ਆਧਾਰ ਤੇ ਨਹੀਂ ਹੋਇਆ, ਮਤਲਬ ਟੈਕਨੀਕੈਲਿਟੀ ਕਰਕੇ ਨਹੀਂ ਹੋਇਆ। ਟੈਕਨੀਕੈਲਿਟੀ ਦੇ ਕਰਕੇ ਜਿਹੜਾ ਉਹ ਨਹੀਂ ਹੋਇਆ। ਸੋ ਫਿਰ ਇਹਦੇ ਹੋਰ ਲੀਗਲ ਇਸ਼ੂਜ਼ ਕੀ ਆਏ ਫਿਰ ਜਿਹੜੇ ਜੱਜ ਜਿਨ੍ਹਾਂ ਨੇ ਫੈਸਲਾ ਲਿਆ ਇਸ ਕੇਸ ਦੇ ਉੱਤੇ ਉਹਨਾਂ ਤੇ ਉਹਨਾਂ ਦੀ ਕੀ ਰਾਏ ਸੀ, ਉਹਨਾਂ ਨੇ ਡਿਸਾਈਡ ਕਿੱਦਾਂ ਕੀਤਾ ਫਿਰ? ਇਹ 'ਚ ਜੀ 3 ਜਿਹੜੇ ਮੇਨ ਇਸ਼ੂ ਸੀਗੇ। ਹੂੰ ਪਹਿਲਾ ਇਸ਼ੂ ਸੀਗਾ ਕਿ 1 ਈਅਰ ਬਾਰ ਠੀਕ ਹੈ ਕਿ ਜੁਲਾਈ 2014 ਚ ਤੁਸੀਂ ਜਿਹੜਾ ਕੇਸ ਆਫ ਫਾਈਲ ਕੀਤਾ, ਹਾਂ ਸੋ ਉਹਦੀ ਟਾਈਮਲਾਈਨ ਸੀਗੀ 7 ਚ ਆਇਆ ਸੀਗਾ ਹੂੰ ਤੇ ਮਈ 2013 ਚ ਇਹਨੂੰ ਏਡਸ ਹੋਈ ਤੇ ਜੁਲਾਈ 2014 ਚ ਇਹਨੇ ਜਿਹੜਾ ਕੇਸ ਆਫ ਫਾਈਲ ਕੀਤਾ ਕਿ 1 ਈਅਰ ਡੈਡਲਾਈਨ ਮੀਟ ਨਹੀਂ ਇਹਦੀ ਹੋਈ ਸੀ। ਹੂੰ ਦੂਸਰਾ ਜਿਹੜਾ ਆਪਾਂ ਡਿਸਕਸ ਕੀਤਾ ਸੀਗਾ ਕਿ ਜਿਹੜੀ ਪਾਸਟ ਪਰਸੀਕਿਊਸ਼ਨ ਹੈ ਕਿ ਧੱਕਾ ਤੇਰੇ ਨਾਲ ਹੋਇਆ ਪਰ ਪ੍ਰੋਟੈਕਟਡ ਗਰਾਊਂਡ ਕਰਕੇ ਨਹੀਂ ਤੇਰੇ ਨਾਲ ਧੱਕਾ ਹੋਇਆ, ਸਿਰਫ ਧੱਕਾ ਹੋਇਆ। ਹੂੰ ਤੇ ਤੀਸਰਾ ਸੀਗਾ ਕਿ ਜਿਹੜੀ ਸਰਕਾਰ ਆ ਅਨਵਿਲਿੰਗ ਆ ਅਨਏਬਲ ਟੂ ਪ੍ਰੋਟੈਕਟ, ਕਿ ਤੂੰ ਸਰਕਾਰ ਨੂੰ ਮੌਕਾ ਨਹੀਂ ਦਿੱਤਾ, ਕਿ ਸਰਕਾਰ ਨੂੰ ਪਤਾ ਹੀ ਨਹੀਂ ਸੀਗਾ ਵੀ ਤੈਨੂੰ ਬਚਾ ਸਕਣ ਤੇ ਸਰਕਾਰ ਕੋ ਤੂੰ ਗਿਆ ਹੀ ਨਹੀਂ, ਪਹਿਲੀ ਗੱਲ ਤਾਂ ਹੈ ਨਾ। ਹੂੰ ਤੇ ਚੌਥਾ ਉਹਨੇ ਜੱਜ ਨੇ ਰੀਜ਼ਨ ਦਿੱਤਾ ਹੈ ਕਿ ਜਿਹੜੀ ਫਿਊਚਰ ਪਰਸੀਕਿਊਸ਼ਨ ਹੈਗੀ, ਕਿ ਜਿਹੜਾ ਤੇਰਾ ਫਿਊਚਰ ਪਰਸੀਕਿਊਸ਼ਨ ਵੀ ਜਿਹੜਾ ਤੇਰਾ ਧੱਕਾ ਹੋਣਾ ਵਾ ਉਹ ਵੀ ਨਹੀਂ ਤੂੰ ਸ਼ੋ ਕਰ ਸਕਦਾ ਕਿ ਉਹਨਾਂ ਤੇਰੇ ਨਾਲ ਪ੍ਰੋਟੈਕਟਡ ਗਰਾਊਂਡ ਤੇ ਕਰਕੇ ਤੇਰੇ ਨਾਲ ਜਿਹੜਾ ਧੱਕਾ ਹੋਣਾ। ਸੋ ਜੱਜ ਦੀ ਹੁਣ ਇਹਦੇ ਵਿੱਚ ਰੀਜ਼ਨਿੰਗ ਚਾਰੋਂ ਟੌਪਿਕ ਤੇ ਆਪਾਂ ਜਿਹੜੀ ਡਿਸਕਸ ਕਰਾਂਗੇ ਕਿ ਕੀ ਜੱਜ ਨੇ ਰੀਜ਼ਨਿੰਗ ਜਿਹੜੀ ਦਿੱਤੀ ਸੀਗੀ। ਜੱਜ ਕਹਿੰਦਾ ਕਿ ਜਿਹੜੀ ਤੇਰੀ HIV ਪੋਜ਼ਿਟਿਵ ਡਾਇਗਨੋਸਿਸ ਸੀਗਾ ਉਹਨੂੰ ਆਪਾਂ ਮੰਨ ਲੈਂਦੇ ਕਿ ਉਹ ਇੱਕ ਚੇਂਜ ਸਰਕਮਸਟੈਂਸੈਸ ਹੈਗੇ, ਜਿੱਦਾਂ ਆਪਾਂ ਇਹਦੇ ਉੱਤੇ ਸ਼ੋਅ ਵੀ ਕੀਤਾ ਸੀਗਾ ਕਿ ਚੇਂਜ ਕੰਟਰੀ ਕੰਡੀਸ਼ਨਸ ਜਾਂ ਚੇਂਜ ਸਰਕਮਸਟੈਂਸੈਸ, ਜਾਂ ਤੁਹਾਡੇ ਨਾਲ ਕੋਈ ਇਦਾਂ ਦੀ ਚੀਜ਼ ਹੋ ਗਈ ਜਿਹੜੀ ਐਕਸਟਰਾਆਰਡੀਨਰੀ ਸਰਕਮਸਟੈਂਸੈਸ ਹੈਗੇ ਆ ਜਿਹਨਾਂ ਨੇ ਤੁਹਾਨੂੰ ਜਿਹਦੇ ਕਰਕੇ ਤੁਸੀਂ ਸਾਲ ਦੇ ਵਿੱਚ ਕੇਸ ਫਾਈਲ ਨਹੀਂ ਕਰ ਪਾਏ। ਹਾਂਜੀ, ਜਿੱਦਾਂ ਮੰਨ ਲਓ ਕਿਸੇ ਨੇ ਕੇਸ ਨਹੀਂ ਫਾਈਲ ਕੀਤਾ ਸੀਗਾ ਪਰ ਕਿਸਾਨੀ ਅੰਦੋਲਨ ਆ ਗਿਆ, ਉਹਨੇ ਉਹ 'ਚ ਪਾਰਟਿਸਿਪੇਟ ਕੀਤਾ, ਉਹ ਕਹਿੰਦਾ ਕਿ ਹੁਣ ਮੇਰੇ ਜਿਹੜੇ ਦੇਸ਼ ਦੇ ਹਾਲਾਤ ਆ ਚੇਂਜ ਸਰਕਮਸਟੈਂਸ ਹੋ ਗਏ, ਚੇਂਜ ਕੰਟਰੀ ਕੰਡੀਸ਼ਨਸ ਹੋ ਗਏ। ਜਾਂ ਕੋਈ ਕਈ ਵਾਰੀ ਇਹ ਸ਼ੋ ਕਰ ਦਿੰਦਾ ਕਿ ਉਹਦਾ ਐਕਸੀਡੈਂਟ ਹੋ ਗਿਆ ਸੀ ਜਾਂ ਉਹ ਜੇਲ੍ਹ 'ਚ ਸੀਗਾ ਕਿ ਜਿਹਦੇ ਕਰਕੇ ਉਹ 1 ਸਾਲ ਦੀ ਡੈਡਲਾਈਨ ਮੀਟ ਨਹੀਂ ਕਰ ਪਾਇਆ, ਹਨਾ, ਜਾਂ ਉਹਦੇ ਵਕੀਲ ਨੇ ਗਲਤੀ ਕਰਤੀ। ਜਦੋਂ ਤੁਸੀਂ ਸ਼ੋ ਕਰ ਦੋ ਕਿ ਕੋਈ ਇਦਾਂ ਦਾ ਰੀਜ਼ਨ ਸੀਗਾ ਜਿਹੜੇ ਤੁਹਾਡੇ ਕਾਬੂ ਤੋਂ ਬਾਹਰ ਸੀਗਾ, ਤਾਂ ਫਿਰ ਤੁਹਾਡੀ ਜਿਹੜੀ 1 ਈਅਰ ਡੈਡਲਾਈਨ ਆ ਉਹ ਤੋਂ ਤੁਹਾਨੂੰ ਐਗਜ਼ੈਂਪਸ਼ਨ ਮਿਲ ਜਾਂਦੀ ਹੈ। ਠੀਕ ਹੈ। ਪਰ ਜੱਜ ਕੀ ਕਹਿੰਦਾ ਕਿ ਕਹਿੰਦਾ ਤੈਨੂੰ ਜਦੋਂ ਮਈ ਜੂਨ ਦੇ ਵਿੱਚ 2013 ਦੇ ਵਿੱਚ ਹੋਇਆ ਏਡਸ, ਜੇ ਆਪਾਂ ਮੰਨ ਵੀ ਲਈਏ ਤੇਰੀ ਗੱਲ, ਪਰ ਤੂੰ ਜੁਲਾਈ 2014 ਚ ਕੀਤਾ, ਉਹ 1 ਸਾਲ ਤੋਂ ਵੱਧ ਬਾਹਰ ਜਾ ਕੇ ਜਿਹੜੀ ਚੀਜ਼ ਹੈਗੀ ਆ 14 ਮਹੀਨੇ ਹੋ ਜਾਂਦੇ, ਤੂੰ ਇਹ ਨਹੀਂ ਸ਼ੋ ਕਰ ਪਾਇਆ ਕਿ ਤੂੰ 1 ਸਾਲ ਤੋਂ ਜ਼ਿਆਦਾ ਕਿਉਂ ਕੱਟਿਆ ਉਸ ਤੋਂ ਬਾਅਦ, ਫਿਰ ਤੂੰ 1 ਸਾਲ ਦੇ ਅੰਦਰ ਕਿਉਂ ਨਹੀਂ ਕੀਤਾ। ਕਿ ਮੰਨ ਲਾ ਜੇ ਤੇਰੀ ਰੀਸੈਟ ਵੀ ਕੀਤੀ ਜਾਵੇ ਪਰ ਤਾਂ ਵੀ ਜਿਹੜਾ ਤੇਰਾ ਡਾਇਗਨੋਸਿਸ ਸੀਗਾ ਉਹ ਮਈ ਚ ਆਇਆ, ਹਨਾ, ਕਿਉਂਕਿ ਹੁਣ ਇਹ ਤਾਂ ਸਾਰੇ ਮੈਡੀਕਲ ਡਾਕੂਮੈਂਟਸ ਵਗੈਰਾ ਅਮਰੀਕਾ ਦੇ ਹੀ ਹੋ ਗਏ, ਓਬਵੀਅਸਲੀ ਸਾਰਾ ਔਨ ਰੈਕੋਰਡ ਹੋਊਗਾ ਕਦੋਂ ਉਹਦਾ ਡਾਇਗਨੋਸ ਹੋਇਆ ਕਿੰਨਾ ਹੈ, ਹਨਾ। ਤੇ ਸਾਲ ਤੋਂ ਬਾਅਦ ਇਹਨੇ ਜ਼ਿਆਦਾ ਟਾਈਮ ਜਿਹੜਾ ਲਾਤਾ ਸੀਗਾ। ਸੋ ਉਸ ਕਰਕੇ ਜੱਜ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹਦੀ 1 ਈਅਰ ਡੈਡਲਾਈਨ ਜਿਹੜੀ ਮੀਟ ਨਹੀਂ ਹੁੰਦੀ ਹੈ। ਠੀਕ ਹੈ, ਉੱਥੇ ਨਾ ਹੋ ਗਈ। ਹਾਂਜੀ, ਹੁਣ ਪ੍ਰੋਟੈਕਟਡ ਗਰਾਊਂਡ ਦੇ ਵਿੱਚ ਜੱਜ ਨੇ ਕਿਹਾ ਕਿ ਫਾਦਰ ਨੂੰ ਤੂੰ ਦੱਸਿਆ ਨਹੀਂ ਕਦੀ, ਠੀਕ ਹੈ, ਤੇ ਇਸ ਕਰਕੇ ਫਾਦਰ ਨੂੰ ਪਤਾ ਨਹੀਂ ਸੀਗਾ। ਹੁਣ ਜਿਹੜਾ BIA ਆ, BIA ਕਹਿੰਦਾ ਕਿ ਠੀਕ ਹੈ, ਜੱਜ ਸਾਹਿਬ ਦੀ ਗੱਲ ਵੀ ਮੰਨ ਲਿੱਤੀ ਜਾਵੇ, ਠੀਕ ਹੈ, ਪਰ ਜਿਹੜਾ ਜੱਜ ਦਾ ਐਨਾਲਿਸਿਸ ਸੀਗਾ ਉਹ ਰੋਂਗ ਸੀਗਾ, ਕਿ ਜੱਜ ਨੇ ਜਿਹੜਾ ਡਿਸੀਜਨ ਦਿੱਤਾ। ਸੋ ਟੈਕਨੀਕੈਲਿਟੀ ਹੁਣ ਦੇਖੋ ਕਿੱਥੇ ਤੱਕ ਜਾਂਦੀ ਆ, ਕਿ ਉਹ ਕਹਿੰਦਾ ਆਪਾਂ ਇਹ ਨਹੀਂ ਕਹਿ ਰਹੇ ਕਿ ਬੰਦਾ ਗਲਤ ਕਹਿ ਰਿਹਾ ਜਾਂ ਜੱਜ ਗਲਤ ਕਹਿ ਰਿਹਾ, ਜੱਜ ਵੀ ਆਪਣੀ ਜਗ੍ਹਾ ਸਹੀ ਆ, ਪਰ ਜੱਜ ਦਾ ਜਿਹੜਾ ਐਨਾਲਿਸਿਸ ਆ, ਮਤਲਬ ਜਿਹੜਾ ਉਹਨੇ ਇੰਨੀ ਡੂੰਘਾਈ 'ਚ ਨਹੀਂ ਗਿਆ, ਉਹਨੇ ਇਹ ਨਹੀਂ ਐਨਾਲਾਈਜ਼ ਕੀਤਾ ਕਿ ਜਿਹੜਾ ਇਹਦਾ ਫਾਦਰ ਸੀਗਾ ਉਹਦਾ ਮੋਟਿਵ ਕੀ ਸੀਗਾ। ਠੀਕ ਆ, ਉਹਨੇ ਫੈਮਿਨਿਨ ਹੋ ਕੇ ਬੰਦਾ ਕੁੜੀਆਂ ਵਰਗਾ ਸੀਗਾ ਤਾਂ ਉਹਨੂੰ ਕੁੱਟਿਆ, ਪਰ ਫਾਦਰ ਦਾ ਮੋਟਿਵ ਕੀ ਸੀਗਾ ਤੁਸੀਂ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਫਾਦਰ ਕਿਉਂ ਉਹਨੂੰ ਕੁੱਟਦਾ ਸੀਗਾ, ਕੀ ਉਹਦੇ ਮਨ 'ਚ ਇਹ ਡਰ ਸੀਗਾ ਕਿ ਇਹ ਬੰਦਾ ਗੇ ਨਾ ਬਣ ਜਾਵੇ। ਉਹਦੀ ਫਾਦਰ ਦੀ ਸੋਚ ਦੀ ਗੱਲ ਮੈਂ ਕਰ ਰਿਹਾ, ਹਨਾ। ਤੇ ਉਹ ਕਹਿੰਦਾ ਕਿ ਜੱਜ ਕਹਿੰਦਾ ਕਿ ਇਹਦਾ BIA ਕਹਿੰਦੇ ਕਿ ਜੱਜ ਦਾ ਐਨਾਲਿਸਿਸ ਇੰਨਾ ਜ਼ਿਆਦਾ ਡੂੰਘਾ ਨਹੀਂ ਸੀਗਾ, ਉਹਨੇ ਫਾਦਰ ਦੇ ਜਿਹੜਾ ਮੋਟਿਵ ਸੀਗਾ ਕਿ ਕੁੱਟਮਾਰ ਕਿਉਂ ਸੀਗੀ ਉਹਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ, ਉਹਨੇ ਸਿੱਧਾ ਹੀ ਕਹਿਤਾ ਕਿ ਕਿਉਂਕਿ ਤੂੰ ਫਾਦਰ ਨੂੰ ਦੱਸਿਆ ਨਹੀਂ ਸੀਗਾ ਤੇ ਇਸ ਕਰਕੇ ਆਪਾਂ ਕੋਈ ਗੱਲ ਜਿਹੜੀ ਉਹ ਜਿਹੜੀ ਜੋ ਵੀ ਤੇਰੇ ਫਾਦਰ ਨੇ ਤੇਰੇ ਨਾਲ ਧੱਕਾ ਕੀਤਾ ਆਪਾਂ ਉਹਨੂੰ ਗਿਣਨਾ ਨਹੀਂ। ਓਕੇ, ਠੀਕ ਹੈ। ਉਹ ਕਹਿੰਦਾ ਕਿ ਜਿਹੜਾ ਮੋਟਿਵ ਆ ਇਸ ਕੇਸ ਦੇ ਵਿੱਚ ਬੜਾ ਜ਼ਰੂਰੀ ਆ, ਉਹ ਭਾਵੇਂ ਬੰਦੇ ਨੇ ਦੱਸਿਆ ਸੀਗਾ ਭਾਵੇਂ ਬੰਦੇ ਨੇ ਨਹੀਂ ਦੱਸਿਆ ਸੀਗਾ, ਵੀ ਉਹ ਪਿਓ ਕੀ ਸੋਚਦਾ ਪਿਆ ਸੀ, ਕੀ ਸੋਚਦਾ ਹੈਗਾ, ਕਿ ਹੋ ਸਕਦਾ ਕਿ ਪਿਓ ਇਸੇ ਕਰਕੇ ਕੁੱਟਦਾ ਹੋਵੇ, ਵੀ ਕਿਤੇ ਇਹ ਨਾ ਬਣ ਜਾਵੇ। ਇਹ ਕਹਿੰਦੇ ਕਿ ਤੂੰ ਠੀਕ ਆ ਭਾਵੇਂ ਉਹਨੇ ਦੱਸਿਆ ਨਹੀਂ, ਪਰ ਤੈਨੂੰ ਕਿੱਦਾਂ ਪਤਾ ਕਿ ਜਦ ਤੇਰਾ ਪਿਓ ਉਸ ਕਰਕੇ ਕੁੱਟਦਾ ਨਹੀਂ। ਸੋ ਟੈਕਨੀਕੈਲਿਟੀ ਤੇ ਆ ਗਿਆ, ਕਿੱਥੇ ਕਿੰਨੀ ਡੂੰਘਾਈ ਤੱਕ ਜਿਹੜੀ ਉਹ ਜਾਇਆ ਜਾਂਦਾ। ਸੋ ਇਹ ਹੁਣ ਜਿਹੜੀ ਮੈਂ ਗੱਲ ਕਰਨਾ ਸੀ ਕਿ ਪਾਰਟਿਕੂਲਰ ਸੋਸ਼ਲ ਗਰੁੱਪ ਵਾਲੇ ਕੇਸ ਆ ਕਿ ਕਿਉਂ ਨਹੀਂ ਲੋਕੀ ਫੜਦੇ ਆ, ਕਿਉਂਕਿ ਇਹ ਹੁਣ ਆ ਗਿਆ ਟੈਕਨੀਕੈਲਿਟੀ।
ਪਰ ਇਹ ਕੇਸਿਸ ਵਧੀਆ ਇੰਟਰਸਟਿੰਗ ਆ, ਜੱਜ ਵੀ ਸੁਣਦੇ ਆ, ਵਕੀਲ ਨੂੰ ਵੀ ਕੰਮ ਕਰਕੇ ਇਹਨਾਂ ਕੇਸਾਂ ਤੇ ਆਉਂਦਾ, ਕਿਉਂਕਿ ਇਹੀ ਜਿਹੜੀ ਇੱਕ ਚੀਜ਼ ਆ, ਕਈ ਵਾਰੀ ਹੁਣ ਆਮ ਬੰਦਾ ਜਿੱਦਾਂ ਕਹਿੰਦਾ ਕਿ ਨਾ ਇਹ ਜਿਹੜਾ ਬਹਿਸ ਵਾਲਾ ਜਿਹੜਾ ਪਹਿਲੂ ਹੈਗਾ ਕਿ ਜਿਹਦੇ ਵਾਸਤੇ ਵਕੀਲ ਕੋਰਟ ਦੇ ਵਿੱਚ ਗਏ ਆ ਸਾਰਾ ਗਿਆ, ਸੋ ਇਹਦੀ ਸਾਰੀ ਦੀ ਬਿਊਟੀ ਇੱਥੇ ਤੁਹਾਨੂੰ ਦਿਖ ਜਾਂਦੀ ਹੈ ਕਿ ਉਹੀ ਜਿਹੜੀ ਛੋਟੀ ਜਿਹੀ ਚੀਜ਼ ਹੈ ਕਿ ਉਹਨੂੰ ਡਿਫਰੈਂਟ ਐਂਗਲ ਤੋਂ ਤੁਸੀਂ ਕਿੱਦਾਂ ਆਪਣੀ ਆਰਗੂਮੈਂਟ ਨੂੰ ਪੇਸ਼ ਕਰਨਾ ਹੈ ਨਾ। ਹਾਂ ਤੇ ਉਹਨੂੰ ਇਦਾਂ ਨਹੀਂ ਕਿ ਕੋਰਟ ਦੇ ਵਿੱਚ ਬਾਰ-ਬਾਰ ਸੇਮ ਚੀਜ਼ ਬੋਲੀ ਜਾਣੀ, ਬਹਿਸੀ ਜਾਣਾ, ਤੇ ਉਹਨੂੰ ਜੱਜ ਕਈ ਵਾਰੀ ਇਹੀ ਕਹਿੰਦਾ ਕਿ ਤੂੰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਇਹ ਮੇਰਾ ਸਵਾਲ ਨਹੀਂ ਸੀਗਾ, ਹਨਾ। ਕਈ ਵਾਰੀ ਜਿਹੜਾ ਬੰਦਾ ਹੌਟ ਸੀਟ ਤੇ ਬੰਦਾ ਨੂੰ ਪੁੱਛਦਾ ਕਿ ਇਹ ਮੇਰਾ ਸਵਾਲ ਨਹੀਂ ਸੀਗਾ, ਤੇ ਫਿਰ BIA ਕਹਿੰਦੇ ਕਿ ਜਿਹੜਾ ਜੱਜ ਸੀਗਾ ਉਹਨੇ ਜਿਹੜੀ ਡੈਕਲੇਰੇਸ਼ਨ ਸੀਗੀ ਭਰਾ ਦੀ ਤੇ ਅੰਕਲ ਦੀ, ਡੈਕਲੇਰੇਸ਼ਨ ਨੂੰ ਇੰਨਾ ਵੇਟ ਨਹੀਂ ਦਿੱਤਾ, ਕਿਉਂਕਿ ਡੈਕਲੇਰੇਸ਼ਨ ਦੇ ਵਿੱਚ ਭਰਾ ਤੇ ਅੰਕਲ ਨੂੰ ਪਤਾ ਸੀਗਾ ਕਿ ਬਾਪੂ ਧੱਕਾ ਕਰਦਾ ਵਾ, ਤੇ ਜੱਜ ਕਹਿੰਦਾ ਕਿ ਇਹਦਾ ਨੈਕਸਸ ਨਹੀਂ ਹੈਗਾ, ਇਹਦਾ ਰਿਲੇਸ਼ਨ ਨਹੀਂ ਹੈਗਾ, ਪਰ ਉਹ ਕਹਿੰਦਾ ਕਿ ਜਿਹੜਾ ਇਹ ਐਫੀਡੇਵਿਟ ਆ, ਇਹ ਐਫੀਡੇਵਿਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਜਿਹੜਾ ਪਿਓ ਆ ਉਹ ਆਪਣੇ ਮੁੰਡੇ ਨੂੰ ਕਈ ਵਾਰੀ ਉਹਨੇ ਕਮੈਂਟ ਪਾਇਆ ਹੈ ਕਿ ਤੂੰ ਕੁੜੀਆਂ ਵਾਂਗੂ ਐਕਟ ਕਰਦਾ ਹੈ ਨਾ। ਸੋ ਉਹ ਕਹਿੰਦਾ ਕਿ ਕੰਟਰੀ ਕੰਡੀਸ਼ਨਸ ਜਿਹੜੇ ਦੇਸ਼ ਦੇ ਹੈਗਾ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਇਦਾਂ ਕਹਿੰਦੇ ਆ ਕਿ ਤੂੰ ਮਰਦ ਨਹੀਂ ਹੈਗਾ, ਉਹਦਾ ਜਿਹੜਾ ਇੰਪਲੀਕੇਸ਼ਨ ਹੈਗਾ ਉਹ ਬਹੁਤ ਜ਼ਿਆਦਾ ਵਾਈਡਰ ਹੋ ਸਕਦਾ। ਇਹਨੂੰ ਜੱਜ ਨੇ ਜਿਹੜਾ ਐਨਾਲਾਈਜ਼ ਨਹੀਂ ਕੀਤਾ, ਇਸ ਲਈ ਇਹ ਜਿਹੜਾ ਕੇਸ ਆ ਇਸ ਚੀਜ਼ ਕਰਕੇ ਵੀ ਆਪਾਂ ਰਿਮਾਂਡ ਥੱਲੇ ਵਾਪਸ ਕਰਾਂਗੇ ਕਿ ਜਿਹੜਾ ਜੱਜ ਆ ਉਹ ਇਹਦੀ ਮੈਂਬਰਸ਼ਿਪ ਕਿ ਇਹਨੂੰ ਦੁਬਾਰਾ ਐਨਾਲਾਈਜ਼ ਕਰੇ ਕਿ ਫਾਦਰ ਦਾ ਜਿਹੜਾ ਮੋਟਿਵ ਕੀ ਸੀਗਾ। ਤੇ ਹੁਣ ਕੀ ਹੈ ਕਿ ਮੁੱਦਾ ਇਹ ਆ ਗਿਆ ਕਿ ਜਿਹੜੀ ਪ੍ਰੋਟੈਕਟਡ ਗਰਾਊਂਡ ਆ, ਹਾਂਜੀ, ਕੀ ਉਹ ਇੱਕ ਸੈਂਟਰਲ ਰੀਜ਼ਨ ਸੀਗਾ ਇਹਦੇ ਨਾਲ ਧੱਕਾ ਹੋਣ ਦਾ। ਸੋ ਕੋਰਟ ਕਹਿੰਦਾ ਕਿ ਸਾਨੂੰ ਲੱਗਦਾ ਕਿ ਆਪਾਂ ਇਹ ਨਹੀਂ ਫੈਸਲਾ ਕਰ ਰਹੇ ਕਿ ਫੈਸਲਾ ਸਹੀ ਕੀਤਾ ਜਾਂ ਗਲਤ ਕੀਤਾ, ਆਪਾਂ ਇਹ ਫੈਸਲਾ ਕਰ ਰਹੇ ਹਾਂ ਕਿ ਜੱਜ ਨੇ ਪੂਰਾ ਹੋਮਵਰਕ ਨਹੀਂ ਕੀਤਾ, ਉਹ ਇੰਨੀ ਡੂੰਘਾਈ 'ਚ ਨਹੀਂ ਗਿਆ, ਉਹਨੇ ਆਹ ਵਾਲਾ ਐਂਗਲ ਨਹੀਂ ਐਕਸਪਲੋਰ ਕੀਤਾ ਕਿ ਬਾਪੂ ਕਿਹੜੇ ਹਿਸਾਬ ਨਾਲ ਸੋਚਦਾ ਸੀ। ਹੁਣ ਇਹਨੂੰ ਤੁਸੀਂ ਲਿੰਕ ਕਰੋ ਜਿਹੜੀ ਚੀਜ਼ ਤੁਹਾਨੂੰ ਦੱਸੀ ਸੀਗੀ ਕਿ ਬੰਦਾ ਧਾਰਮਿਕ ਸੀਗਾ ਜਾਂ ਨਹੀਂ ਸੀਗਾ, ਬੰਦਾ ਪਾਰਟੀ ਜੁਆਇਨ ਕੀਤੀ ਕਿ ਨਹੀਂ ਜੁਆਇਨ ਕੀਤੀ, ਸਾਨੂੰ ਉਹਨਾਂ ਘੱਟ ਲੈਣਾ ਦੇਣਾ। ਸੋ ਆਪਾਂ ਜੱਜ ਨੂੰ ਇਹ ਕਿ ਤੈਨੂੰ ਉਹ ਚੀਜ਼ ਦਾ ਘੱਟ ਲੈਣਾ ਦੇਣਾ, ਤੈਨੂੰ ਉਹਨਾਂ ਲੈਣਾ ਦੇਣਾ ਕਿ ਜਿਹੜਾ ਇਹਦਾ ਦੁਸ਼ਮਣ ਆ ਉਹ ਕੀ ਸੋਚਦਾ, ਉਹ ਕੀ ਸੋਚ ਰਿਹਾ ਹੈ। ਸੋ ਸਾਰਾ ਜ਼ੋਰ ਜਿਹੜਾ ਕੇਸ ਦਾ ਉੱਤੇ ਨਹੀਂ ਕਿ ਮੈਂ ਕੀ ਕੀਤਾ, ਮੈਂ ਕੀ ਗਤੀਵਿਧੀ ਕੀਤੀ, ਮੈਂ ਕੀ ਉਹ ਕੀਤਾ। ਕਈ ਵਾਰੀ ਉਹ ਬੰਦਿਆਂ ਨੂੰ ਉਲਝਾ ਲੈਂਦੇ ਆ, ਹਨਾ। ਸੋ ਐਂਡ ਦੇ ਵਿੱਚ ਜਿੱਦਾਂ ਕਈ ਵਾਰੀ ਹੁਣ ਸਾਡੀ ਵੀਡੀਓ 'ਚ ਦੇਖੋ ਕਹਿੰਦੇ ਐਂਡ 'ਚ ਬੜੀ ਬਹਿਸ ਹੋਈ, ਇਹਨਾਂ ਦੀ ਐਂਡ 'ਚ ਬੜੀ ਬਹਿਸ ਹੋਈ। ਸੋ ਐਂਡ 'ਚ ਬਹਿਸ ਕੀ ਹੈ ਕਿ ਜੱਜ ਜਦੋਂ ਉਲਝ ਜਾਂਦੇ ਉਹਦੇ ਉੱਤੇ, ਫਿਰ ਜੱਜ ਹੁੰਦਾ ਕਿ ਨਹੀਂ ਮੇਰਾ ਆਹ ਵਿਚਾਰ ਆ ਕਿ ਮੈਂ ਆਹ ਕੇਸ ਡਿਨਾਈ ਕਰਨਾ, ਫਿਰ ਤੁਸੀਂ ਉਹਨਾਂ ਨਾਲ ਗੱਲ ਕਰਦੇ ਕਿ ਨਹੀਂ ਆਹ ਕੇਸ ਲਾਓ ਆ, ਤੂੰ ਇਸ ਚੀਜ਼ ਕਰਕੇ ਡਿਨਾਈ ਨਹੀਂ ਕਰ ਸਕਦਾ ਹੈਗਾ, ਤੈਨੂੰ ਇਹਨਾਂ ਨਹੀਂ ਮਤਲਬ ਹੋਣਾ ਚਾਹੀਦਾ, ਤੂੰ ਆਹ ਚੀਜ਼ ਤੋਂ ਜਾ ਫੋਕਸ ਉੱਥੇ ਕਰ। ਫਿਰ ਸਰਕਾਰੀ ਵਕੀਲ ਦੀ ਵਾਰੀ ਆਉਂਦੀ, ਸਰਕਾਰੀ ਵਕੀਲ ਆਪਣਾ ਕੇਸ ਲਾਅ ਦੱਸੂਗਾ ਕਿ ਏਦਾਂ ਤੂੰ ਆ ਪਾਸ ਪ੍ਰੋਸੀਕਿਊਸ਼ਨ ਨਹੀਂ ਹੋਈ, ਇਹ ਰੀਲੋਕੇਟ ਕਰ ਸਕਦਾ। ਸੋ ਜਿਹੜੀ ਤੁਹਾਡੀ ਮੁੱਦਿਆਂ ਦੀ ਜਿਹੜੀ ਬਹਿਸ ਜਿਹੜੀ ਹੁੰਦੀ ਆ ਉਹ ਟੈਕਨੀਕੈਲਿਟੀ ਤੇ, ਕਿਉਂਕਿ ਜੱਜ ਹੁਣ ਇੱਕ ਬੜਾ ਪੜ੍ਹਿਆ ਲਿਖਿਆ ਬੜਾ ਇੰਟੈਲੀਜੈਂਟ ਵਿਅਕਤੀ ਆ, ਉਹ ਹਜ਼ਾਰਾਂ ਕੇਸ ਜਿਹੜੇ ਉਹ ਸੁਣਦੇ ਆ, ਉਹ ਕੋਈ ਏਦਾਂ ਨਹੀਂ ਉਹਨੂੰ ਜਾ ਕੇ ਤੁਸੀਂ ਕੁਝ ਵੀ ਕਹਿ ਦੇਣਾ ਉਹਨੇ ਤੁਹਾਡੀ ਗੱਲ ਸੁਣ ਲੈਣੀ ਹੈ ਕਿ ਹੱਥ ਜੋੜ ਕੇ ਉਹਦੇ ਅੱਗੇ ਤਾਂ ਉਹਨੇ ਗੱਲ ਸੁਣ ਲੈਣੀ ਹੈ। ਉਹ ਟੈਕਨੀਕੈਲਿਟੀ ਕਰਕੇ ਪਰਸੂਏਡ ਹੁੰਦੇ ਆ, ਤੇ ਜੇ ਨਹੀਂ ਪਰਸੂਏਡ ਹੁੰਦੇ ਆ ਤੇ ਵਕੀਲ ਦਾ ਫਿਰ ਫਰਜ਼ ਇਹ ਬਣਦਾ ਕਿ ਜਿਹੜਾ ਤੁਹਾਡਾ ਕੇਸ ਆ ਉਹਦੇ ਵਿੱਚ ਸਮੱਗਰੀ ਇੰਨੀ ਕੁ ਪਾਣੀ, ਜੇ ਕੇਸ ਫੇਲ ਹੁੰਦੇ ਕੇਸ 'ਚ ਸਮੱਗਰੀ ਏਦਾਂ ਦੀ ਪਾਣੀ ਆਰਗੂਮੈਂਟ ਰਾਹੀਂ ਕਿ ਜਿੱਦਾਂ ਹੁਣ BIA ਆ ਉਹਨੇ ਇਹੀ ਕਿਹਾ ਕਿ ਜੱਜ ਨੇ ਇੰਨੇ ਐਨਾਲਿਸਿਸ 'ਚ ਨਹੀਂ ਗਿਆ, ਡੂੰਘਾਈ 'ਚ ਨਹੀਂ ਗਏ ਵੀ ਦੂਜਾ ਪਾਸਾ ਕੀ ਸੋਚਦਾ ਪਿਆ। ਸੋ ਜਿਹੜਾ ਬੰਦਾ ਕੇਸ ਇੱਕ ਫੇਲ ਹੁੰਦਾ ਵਾ, ਹਨਾ, ਸੋ ਪਹਿਲੀ ਗੱਲ ਤਾਂ ਫੇਲ ਨਾ ਹੋਵੇ, ਹਨਾ। ਜੇ ਕੰਮ ਚੰਗੀ ਤਰ੍ਹਾਂ ਹੋਇਆ ਤਾਂ ਨਹੀਂ ਫੇਲ ਹੋਊਗਾ। ਬਾਇਸ ਕਈ ਵਾਰੀ ਜੱਜ ਆ ਜਾਂਦਾ ਜਾਂ ਸਟ੍ਰਿਕਟ ਜੱਜ ਆ ਜਾਂਦਾ ਜਾਂ ਬੰਦੇ ਕੋਲ ਕੋਈ ਗਲਤੀ ਹੋ ਜਾਂਦੀ ਆ। ਸੋ ਦੂਸਰਾ ਇਹਦਾ ਪਹਿਲੂ ਇਹ ਹੁੰਦਾ ਕਿ ਤੁਸੀਂ ਜਿਹੜਾ ਕੇਸ ਆ ਫੇਲ ਹੋਏ ਦੇ ਵਿੱਚ ਵੀ ਦੋ ਲੈਵਲ ਆ ਗਏ। ਇੱਕ ਕੇਸ ਤਾਂ ਦਿੰਦਾ ਕਿ ਅਪੀਲ ਤੇ ਵੀ ਉਹਦੇ ਜਿੱਤਣ ਦਾ ਕੋਈ ਚਾਂਸ ਨਹੀਂ, ਮਤਲਬ ਬੰਦਾ ਸੁਪਰ ਬੁਰੀ ਤਰ੍ਹਾਂ ਫੇਲ ਹੋ ਗਿਆ। ਇੱਕ ਤੁਹਾਡਾ ਪਹਿਲੂ ਇਹ ਆ ਗਿਆ ਕਿ ਕੇਸ ਤੁਹਾਡਾ ਫੇਲ ਹੋਇਆ ਪਰ ਉਹਦੇ ਵਿੱਚ ਇਦਾਂ ਦੀ ਸਮੱਗਰੀ ਸੀਗੀ, ਲੀਗਲ ਆਰਗੂਮੈਂਟ ਸੀਗੇ ਜਿਹੜੇ ਕਿ BIA ਨੂੰ ਡਿਫਰੈਂਟ ਲਾਈਟ 'ਚ ਦੇ ਸਕਦਾ ਕਿ ਜੱਜ ਨੇ ਸਹੀ ਨਹੀਂ ਕੀਤਾ, ਇਹ ਡਿਫਰੈਂਟ ਆਧਾਰ ਡਿਫਰੈਂਟ ਐਂਗਲ ਤੋਂ ਦੇਖਿਆ ਜਾ ਸਕਦਾ ਕਿ ਕਈ ਕੇਸ ਜਿਹੜੇ ਉਹ ਬਚ ਸਕਦੇ ਹੁੰਦੇ ਆ। ਸੋ ਇਹ ਹੈ ਕਿ ਕਈ ਵਾਰੀ ਤੁਹਾਨੂੰ ਪਤਾ ਹੁੰਦਾ ਕਿ ਇਹ ਕੋਰਟ ਦੇ ਵਿੱਚ, ਮੰਨ ਲਓ ਹੁਣ ਪੋਰਟਲੈਂਡ ਦੇ ਵਿੱਚ ਬੰਦਾ ਫਸ ਗਿਆ, ਠੀਕ ਹੈ, ਉਹਦੇ ਨਾਲ ਆਲਮੋਸਟ ਸੈੱਟ ਹੋ ਗਿਆ ਕਿ ਇਹਨਾਂ ਬੰਦੇ ਨਾਲ ਧੱਕਾ ਹੋਣਾ ਹੁਣ। ਸੋ ਉਹਦੇ ਵਿੱਚ ਤੁਹਾਡਾ ਜ਼ੋਰ ਉਹ ਜੱਜ ਮੋਰੇ ਤੁਹਾਨੂੰ ਪਤਾ ਨਹੀਂ ਜਿੱਤ ਸਕਦੇ ਤੁਸੀਂ, ਕਈ ਜਾਂਦੀ 1% 2% 5% 10% ਰੇਟਿੰਗ ਹੈ, ਹਨਾ। ਤੇ ਫਿਰ ਤੁਹਾਡਾ ਉਹਦੇ ਵਿੱਚ ਇਹ ਹੁੰਦਾ ਕਿ ਇਹ ਉੱਪਰ ਜਾ ਕੇ ਹੀ ਜਿੱਤ ਜਿਹੜੀ ਉਹ ਹੋਣੀ ਹੈ। ਕਈ ਵਾਰੀ ਬੰਦਾ ਇਦਾਂ ਦੇ ਹਾਲਾਤਾਂ ਦੇ ਵਿੱਚ ਵੀ ਫਸ ਜਾਂਦਾ ਕਿ ਉਹਦਾ ਕੇਸ ਨਹੀਂ ਟ੍ਰਾਂਸਫਰ ਕੀਤਾ ਜਾਂਦਾ। ਤੇ ਫਿਰ ਇਹਦੇ ਵਿੱਚ ਜਿਹੜਾ ਪਹਿਲੂ ਸੀਗਾ ਕਿ ਅਨਵਿਲਿੰਗ ਅਨਏਬਲ ਟੂ ਪ੍ਰੋਟੈਕਟ ਜਿਹੜਾ ਸਰਕਾਰ ਦਾ, ਇਹ ਜਿਹੜੀ ਮੇਨ ਹੁਣ ਜਿਹੜੀ ਚੀਜ਼ ਆ BIA ਨੇ ਡਿਸਾਈਡ ਕੀਤੀ ਜਿਹੜੇ ਸਾਡੇ ਕੇਸਾਂ ਨੂੰ ਬਹੁਤ ਜ਼ਿਆਦਾ ਫਾਇਦਾ ਕਰੂਗੀ, ਉਹ ਸੀਗੀ ਕਿ ਉਹ ਕਹਿੰਦਾ ਕਿ ਜੱਜ ਨੇ ਇਹ ਕਿਹਾ ਕਿ ਇਹਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਤੇ ਤਾਂ ਕਰਕੇ ਇਹ ਕੇਸ ਇਹਦਾ ਫੇਲ ਹੋ ਜਾਂਦਾ।
BIA ਕਹਿੰਦੀ ਕਿ ਜਿਹੜਾ ਇਹ ਰਿਸਪੋਂਡੈਂਟ ਸੀਗਾ ਹੂੰ ਇਹਨੇ ਟੈਸਟੀਫਾਈ ਕੀਤਾ ਕਿ ਮੈਂ ਜੇ ਪੁਲਿਸ ਨੂੰ ਰਿਸਪੌਂਡ ਕਰਦਾ ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ, ਕਿਉਂਕਿ ਉਹ ਮੈਨੂੰ ਘਰ ਨਹੀਂ ਦੇ ਸਕਦੇ ਸੀ, ਮੈਨੂੰ ਸਕੂਲਿੰਗ ਨਹੀਂ ਭੇਜ ਸਕਦੇ ਸੀ, ਕਿਉਂਕਿ ਐਂਡ ਆਫ ਦਾ ਡੇ ਇੱਕ ਮੈਂ ਬੱਚਾ ਸੀਗਾ, ਵਾਪਸ ਮੈਂ ਆਪਣੇ ਉਹੀ ਘਰ ਜਾਣਾ ਸੀਗਾ ਜਿੱਥੇ ਮੇਰਾ ਪਿਓ। ਕਹਿੰਦਾ ਜੇ ਮੈਂ ਪੁਲਿਸ ਨੂੰ ਦੱਸ ਵੀ ਦੇਵਾਂ, ਕਹਿੰਦਾ ਰਹਿਣਾ ਤਾਂ ਮੈਂ ਉਸੇ ਘਰ ਜਾ ਕੇ ਆ, ਹੁਣ ਮੇਰੀ ਕਹਿੰਦਾ ਕਿਸੇ ਨੇ ਟੇਕ ਕੇਅਰ ਥੋੜਾ ਕਰਨੀ ਸੀ। ਫਿਰ ਕਹਿੰਦਾ ਉਹਨੇ ਮੈਨੂੰ ਹੋਰ ਕੁੱਟਣਾ ਸੀਗਾ। ਸੋ BIA ਕਹਿੰਦੀ ਕਿ ਤੁਹਾਨੂੰ ਇਸ ਲਾਈਨ ਤੇ ਵੀ ਹੋਰ ਜਿਹੜੀ ਇਨਕੁਆਇਰੀ ਕਰਨੀ ਪੈਣੀ ਆ ਕੇਸਾਂ ਦੇ ਵਿੱਚ। ਅੱਛਾ ਕਿ ਜੇ ਬੰਦਾ ਕਹਿ ਰਿਹਾ ਕਿ ਮੈਂ ਨਹੀਂ, ਮੈਨੂੰ ਜਾਣ ਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ, ਤੁਸੀਂ ਉਹਦੀ ਗੱਲ ਸੁਣੋ ਕਿ ਕਿਉਂ ਨਹੀਂ ਫਾਇਦਾ ਹੋਣਾ ਸੀਗਾ। ਸਾਡੇ ਕਿਸੇ ਤੁਹਾਨੂੰ ਪਾਰਟੀ ਵਾਲਿਆਂ ਨੇ ਕਿਹਾ, ਤੁਸੀਂ ਕਿਸੇ ਹੋਰ ਨਾਲ ਧੱਕਾ ਹੁੰਦਾ ਦੇਖਿਆ, ਤੁਸੀਂ ਉਹ ਜਿਹੜੇ ਸਰਕਾਰ ਹੈਗੀ ਕਿ ਤੁਸੀਂ ਆਪਣੇ ਦੁਸ਼ਮਣ ਨਾਲ ਘੁੰਮਦੀ ਹੋਈ ਦੇਖੀ ਆ, ਕਿ ਤੁਸੀਂ ਪਹਿਲਾਂ ਇੱਕ ਵਾਰੀ ਉਹਨਾਂ ਕੋਲ ਗਏ ਸੀ, ਉਹਨਾਂ ਨੇ ਤੁਹਾਨੂੰ ਕੁਝ ਕਿਹਾ। ਸੋ ਜੋ ਵੀ ਤੁਹਾਡੇ ਰੀਜ਼ਨਿੰਗਸ ਹੈਗੀਆਂ ਤੁਹਾਨੂੰ ਦੇਣੀਆਂ ਪੈਣੀਆਂ ਕਿ ਕਿਉਂ ਨਹੀਂ ਤੁਸੀਂ ਸਰਕਾਰ ਨੂੰ ਜਿਹੜਾ ਇਨਫਾਰਮ ਕੀਤਾ। ਤੇ ਦੂਸਰੀ ਗੱਲ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਉਹਨਾਂ ਨੇ ਲੇ ਡਾਊਨ ਕੀਤੀ ਸੀਗੀ ਆਹ ਵਾਲੇ ਪਹਿਲੂ ਤੇ, ਕਿ ਜਿਹੜੀ ਸਰਕਾਰ ਹੈਗੀ ਆ ਉਹਦਾ ਟਾਈਮਲੀ ਰਿਸਪੌਂਸ, ਜਿਵੇਂ ਜਿਹੜਾ ਡੋਮੈਸਟਿਕ ਵਾਇਲੈਂਸ ਵਾਲੀ ਵਿਕਟਿਮ ਆ ਉਹ ਕਵੇ ਕਿ ਇਹ ਅਮਰੀਕਾ ਇਹ ਕਿਹੜਾ ਕੋਈ 911 ਥੋੜੇ ਨਾ, ਕਿ ਮੈਂ ਕਹੂੰਗੀ ਕਿ ਮੇਰਾ ਘਰ ਵਾਲਾ ਮੈਨੂੰ ਕੁੱਟਦਾ ਪਿਆ ਤੇ ਉਹਨਾਂ ਨੇ ਜੇ ਆਂਦੇ ਹੀ ਉਹ 5 ਘੰਟੇ ਬਾਅਦ ਆਏ, ਉਹਨਾਂ ਨੇ ਕਹਿਣਾ ਆਪਾਂ ਅਗਲੇ ਦਿਨ ਆਵਾਂਗੇ, ਤਦ ਤੱਕ ਤਾਂ ਉਹਨੇ ਕੁੱਟ ਕੇ ਮਾਰ ਦੇਣਾ ਉਦਾਂ ਹੀ, ਹਨਾ। ਸੋ ਕਹਿੰਦੇ ਕਿ ਜਿਹੜੀ ਸਰਕਾਰ ਦੀ ਟਾਈਮਲੀਨੈਸ ਹੈਗੀ ਆ, ਰਿਸਪੌਂਸ ਹੈਗੀ ਜਿਹੜੀ ਆ, ਉਹਨੂੰ ਵੀ ਆਪਾਂ ਵੇਖਣਾ ਕਿ ਉਹ ਕਿੰਨੀ ਦੇਰ ਚ ਆਂਦੀ ਆ, ਕਿ ਜੇ ਉਹ ਪ੍ਰੋਮਪਟਲੀ ਉੱਥੇ ਨਹੀਂ ਆ ਸਕਦੇ ਤੇ ਜੇ ਉਹ ਡਿਲੇ ਆਉਣਾ, ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ ਤੇ ਉਹ ਐਂਡ ਚ ਜਿਹੜੇ ਆਰੋਪੀ ਉਹਨਾਂ ਨੂੰ ਛੱਡ ਦਿੰਦੇ ਆ, ਤੇ ਉਹਦਾ ਵੀ ਆਪਾਂ ਜਿਹੜਾ ਇਹੀ ਸਮਝਾਂਗੇ ਕਿ ਸਰਕਾਰ ਜਿਹੜੀ ਹੈਗੀ ਆ ਅਨਵਿਲਿੰਗ ਹੁੰਦਾ ਕਿ ਉਹਨਾਂ ਦਾ ਮਨ ਨਹੀਂ ਸੀਗਾ ਕਰਨ ਦਾ। ਅਨਏਬਲ ਦਾ ਮਤਲਬ ਕਿ ਉਹਨਾਂ ਦਾ ਮਨ ਸੀਗਾ ਪਰ ਉਹ ਕਰ ਨਹੀਂ ਸਕਦੇ ਕੰਟਰੋਲ। ਸੋ ਕਹਿੰਦੇ ਕਿ ਅਨਏਬਲ, ਜਿਹੜਾ ਅਨਏਬਲ ਆ ਕਿ ਜੇ ਉਹ ਕਵੇ ਕਿ ਪੁਲਿਸ ਦੀ ਕੋਈ ਜ਼ੋਰ ਨਹੀਂ ਚੱਲਦੀ, ਜਿਹੜੇ ਬੰਦੇ ਆ ਉਹ ਨੈਸ਼ਨਲ ਪਾਰਟੀ ਦੇ ਆ ਬਹੁਤ ਜ਼ਿਆਦਾ ਤਕੜੇ ਆ, ਕਿ ਇਹ ਤਾਂ ਛੋਟੇ ਛੋਟੇ ਜਿਹੜੇ ਥਾਣੇ ਆ ਕੁਛ ਉਹਨਾਂ ਦਾ ਚੱਲਦਾ ਨਹੀਂ, ਤਾਂ ਉਹ ਵੀ ਜਿਹੜਾ ਪਹਿਲੂ ਉਹ ਕੰਸੀਡਰ ਹੋਊਗਾ ਕਿ ਸਰਕਾਰ ਕਿ ਕਿੰਨੀ ਉਹਨਾਂ ਦੀ ਚੱਲਦੀ ਹੈ, ਹਨਾ। ਸੋ ਉਹਦੇ ਵਿੱਚ ਵੀ ਆਪਾਂ ਨੂੰ ਕਈ ਵਾਰੀ ਕੰਟਰੀ ਕੰਡੀਸ਼ਨਸ ਦੇ ਥਰੂ ਆਰਟੀਕਲ ਵਗੈਰਾ ਹੁੰਦੇ ਆ ਕਿ ਪੁਲਿਸ ਨਾਲ ਵੀ ਕਈ ਵਾਰੀ ਧੱਕਾ ਹੋ ਜਾਂਦਾ, ਲੀਡਰ ਲੋਡਰ ਕਈ ਵਾਰੀ ਉਹਨਾਂ ਨੂੰ ਵੀ ਧੱਕਾ ਕਰ ਦਿੰਦੇ ਉਹਨਾਂ ਦੇ ਨਾਲ, ਹਨਾ। ਸੋ ਉਹਲੇ ਕੰਟਰੀ ਕੰਡੀਸ਼ਨ ਜਿਹੜੇ ਹੈਗੇ ਆ ਉਹ ਤੁਹਾਡੀ ਕਾਫੀ ਜਿਹੜੀ ਹੈਲਪ ਕਰਦੇ ਆ। ਸੋ ਜਿਹੜਾ ਅਸਾਲਮ ਦਾ ਕੀ ਹੁੰਦਾ ਕਿ ਜਿਹੜਾ ਕੇਸ ਹੈ ਨਾ, ਇਹ ਕੋਈ ਏਦਾਂ ਨਹੀਂ ਕਿ ਕਿਸੇ ਨੇ ਥੱਦਾ ਬਣਾ ਲਿਆ, ਕਿ ਜਿੱਦਾਂ ਹੁਣ ਆਪਾਂ ਕਈ ਵਾਰੀ ਦੇਖਦੇ ਪਾਰਟੀ ਦੀ ਲੈਟਰਾਂ ਇੰਨੇ ਸਾਲ ਬਣੀਆਂ ਪਈਆਂ ਪੁਰਾਣੀਆਂ, ਕਿਸੇ ਨੇ ਕਹਿੰਦਾ ਯਾਰ ਕਿੱਥੇ ਤੁਸੀਂ ਅਮਿਤਾਭ ਬੱਚਨ ਦੀਆਂ ਫੋਟੋਆਂ ਲਾਈ ਫਿਰਦੇ ਆ, ਨਵਾਂ ਲਿਆਓ ਕੁਝ, ਫਾਲਤੂਗਿਰੀ ਬੜੀ ਚੱਲਦੀ ਹੈ ਨਾ। ਕਿ ਸੋ ਉਹਦੇ ਵਿੱਚ ਏਦਾਂ ਕਿ ਐਵਰੀ ਡੇ ਵੀਕ ਕਿਹੜੀ ਖਬਰ ਆਉਂਦੀ ਆ, ਕੀ ਹੋਇਆ ਪੁਲਿਸ ਨਾਲ, ਕੀ ਹੋਇਆ ਸਰਕਾਰ ਨਾਲ, ਕੀ ਹੋਇਆ ਪੋਲੀਟੀਕਲ ਲੈਂਡਸਕੇਪ ਕੀ ਹੈ। ਸੋ ਇੱਕ ਕੇਸ ਜਿਹੜਾ ਜ਼ਿਆਦਾ ਪਾਸ ਹੋਣ ਦਾ ਰੀਜ਼ਨ ਇਹ ਵੀ ਸੀਗਾ ਕਿ ਜਿਹੜੀ ਉਹ ਕੰਟਰੀ ਕੰਡੀਸ਼ਨ ਸੀਗੇ ਨਾ, ਉਹ ਸਾਰੇ ਡਾਇਨਾਮਿਕ ਸੀਗੇ, ਕਦੀ ਸੈੱਟ ਨਹੀਂ ਕੀਤੇ ਕਿ ਇੱਕ ਹੋਏਗਾ, ਉਹ ਵਰਕ ਇਨ ਪ੍ਰੋਗਰੈਸ ਹੈਗਾ, ਡੇਲੀ ਬੇਸਿਸ ਤੇ, ਵੀਕਲੀ ਬੇਸਿਸ ਤੇ ਚੇਂਜ ਹੁੰਦਾ ਰਹਿੰਦਾ। ਹਾਂ, ਹੁਣ ਇੱਥੇ ਕੀ ਆ ਜਾਂਦਾ ਕਿ ਆਪਾਂ ਇਹਦਾ ਪਹਿਲਾਂ ਆਪਾਂ ਇਦਾਂ ਕਿ ਜਦੋਂ ਆਪਾਂ ਨਹੀਂ ਸੀਗੇ ਕਮਿਊਨਿਟੀ, ਤੁਹਾਡੀ ਕਮਿਊਨਿਟੀ ਸਾਨੂੰ ਕਲਾਇੰਟ ਇਹ ਕਹਿੰਦੇ ਉਦੋਂ ਸਾਨੂੰ ਅਮਰੀਕੀ ਲਾਇਰਾਂ ਕੋਲ ਜਾਣਾ ਪੈਂਦਾ ਸੀਗਾ, ਪਰ ਹੁਣ ਆਪਾਂ ਇੱਥੇ ਹੈਗੇ ਆ, ਆਪਾਂ ਉਹ ਮਿੱਟੀ ਦੇ ਨਾਲ ਜੁੜੇ ਆ, ਸਾਨੂੰ ਉਹਨੂੰ ਜਿਹੜੀ ਗਰਾਊਂਡ ਲੈਵਲ ਤੇ ਹੁਸ਼ਿਆਰਪੁਰ ਚ ਕੀ ਹੋਇਆ, ਜਲੰਧਰ ਚ ਕੀ ਹੋਇਆ, ਉੱਥੇ ਕੀ ਹੋਇਆ। ਸੋ ਇਦਾਂ ਕਿ ਉਹ ਜਿਹੜਾ ਨੌਲੇਜ ਆ ਤੁਹਾਨੂੰ ਇੱਕ, ਹੁਣ ਹਰੇਕ ਬੰਦੇ ਨੂੰ ਆਪਣੀ ਆਪਣੀ ਐਡਵਾਂਟੇਜ ਡਿਸਐਡਵਾਂਟੇਜ ਆਉਂਦੀ ਹੈ, ਹਨਾ। ਸੋ ਉਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਆਪਣੀ ਧਰਤੀ ਨਾਲ ਜੁੜੇ ਆ, ਤੁਹਾਡੇ ਕੋਲ ਖਬਰਾਂ ਹੈਗੀਆਂ, ਤੇ ਤੁਸੀਂ ਇੱਕ ਹਾਇਰ ਫਰੀਕੁਐਂਸੀ ਤੇ ਜਿਹੜਾ ਆਪਰੇਟ ਕਰ ਸਕਦੇ ਆ, ਆਪਣੇ ਵਕੀਲ ਨੂੰ ਦੱਸ ਸਕਦੇ ਆ ਕਿ ਆਹ ਡਾਕੂਮੈਂਟ ਆ ਹੋਇਆ ਮੇਰੇ ਏਰੀਆ ਦੇ ਵਿੱਚ, ਹਨਾ। ਤੇ ਉਹ ਜਿਹੜੀਆਂ ਚੀਜ਼ਾਂ ਅਨਵਿਲਿੰਗ ਐਂਡ ਅਨਏਬਲ ਟੂ ਜਿਹੜਾ ਤੁਹਾਡਾ ਖਤਰਾ, ਕਿਉਂਕਿ ਤੁਹਾਡੇ ਹੁਣ ਏਰੀਏ ਤੇ ਇੱਕ ਗੱਲ ਪਹੁੰਚ ਗਈ, ਹਨਾ। ਜਿਹੜੇ ਵੀ ਏਰੀਏ ਤੋਂ, ਜੇ ਮੰਨ ਲਓ ਤੁਸੀਂ ਦਸੂਹੇ ਮੁਕੇ, ਤੁਸੀਂ ਉੱਥੇ ਦੀਆਂ ਖਬਰਾਂ ਤੁਹਾਡੇ ਕਿ ਆਹ ਪੁਲਿਸ ਨੇ ਆਹ ਹੋਇਆ, ਇਹਨੇ ਆਹ ਕੀਤਾ, ਉਹ ਚੀਜ਼ਾਂ ਤੁਹਾਡੇ ਕੇਸ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਦੇਣੀਆਂ ਪਾਉਂਦੀਆਂ, ਬਜਾਏ ਕਿ ਜਰਨਲ ਇੱਕ ਬਈ ਖਾਤਾ ਜਿਹਾ ਲਾ ਕੇ ਦੇ ਦਿੱਤਾ, ਹਨਾ। ਸੋ ਉਹਨਾਂ ਨੂੰ ਜੱਜ ਦੇਖਦਾ ਕਿ ਹਰ ਚੀਜ਼ ਡਿਫਰੈਂਟ ਕਰ ਰਹੇ, ਉਹਨਾਂ ਨੂੰ ਪਤਾ, ਉਹ ਕਮੈਂਟ ਵੀ ਕਰਦੇ ਨਾ, ਤੇ ਕਿ ਕਈਆਂ ਨੇ ਉਹ ਪ੍ਰਿੰਟ ਆਊਟ ਦੇ ਰੱਖੇ ਹੁੰਦੇ, ਚੱਲ ਆ ਥੱਦਾ ਜਿਹੜਾ ਭੇਜਦਾ। ਸੋ ਉਹ ਚੀਜ਼ ਜਿਹੜੀ ਕੇਸ ਦਾ ਜਿਹੜਾ ਤੁਹਾਨੂੰ ਦੱਸਣ ਦਾ ਮਤਲਬ ਸੀਗਾ ਕਿ ਜਿਹੜਾ BIA ਤੇ ਹੁਣ ਜਿੱਤਦਾ, ਉਹ ਆ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਉਹ ਟੈਕਨੀਕੈਲਿਟੀ ਦੇਖ ਰਹੇ ਆ, ਪਰ ਉਹ ਕਹਿ ਰਿਹਾ ਕਿ ਬੰਦੇ ਨੇ ਕਿਹਾ ਸੀਗਾ ਕਿ ਜਾਣ ਦਾ ਫਾਇਦਾ ਨਹੀਂ ਹੋਣਾ, ਹਨਾ। ਤੇ ਹੁਣ ਮੁੱਖ ਦੀ ਗੱਲ ਇਹਦੇ ਵਿੱਚ ਇਹ ਆ ਗਈ ਕਿ ਉਹ ਕਹਿੰਦੇ ਕਿ ਪੁਲਿਸ ਕੋ ਨਹੀਂ ਗਿਆ ਦਾ ਮਤਲਬ ਇਹ ਨਹੀਂ ਕਿ ਕੇਸ ਫੇਲ ਹੋ ਜਾਣਾ, ਤੇ ਮੈਟਰ ਆਫ ਐਸੇ ਕੇਸ ਸੀਗਾ ਪਹਿਲਾਂ BIA ਨੇ ਡਿਸਾਈਡ ਕੀਤਾ ਸੀਗਾ, ਤੇ ਉਹ ਕਹਿੰਦਾ ਕਿ ਜਿਹੜੇ ਜਵਾਕ ਜੂਕ ਹੁੰਦੇ ਆ, ਮਾਈਨਰ ਹੁੰਦੇ ਆ, ਉਹਨਾਂ ਲਈ ਸਿੱਧੇ ਹੀ ਉਹਨਾਂ ਕੋਲ ਸਾਧਨ ਨਹੀਂ ਹੁੰਦਾ ਜਾਣ ਦਾ, ਜਾਂ ਉਹ ਸ਼ਹਿਰੋਂ ਦੂਰ ਆ ਜਾਂ ਪਿੰਡਾਂ ਪੁੰਡਾਂ 'ਚ ਰਹਿੰਦੇ ਆ, ਉਹ ਵਾਲੇ ਜਿਹੜੇ ਛੋਟੇ ਛੋਟੇ ਪਹਿਲੂ ਆ ਕਿ ਇਹ ਬੰਦੇ ਨੂੰ ਐਕਸੈਸ ਕਿੰਨਾ ਸੀਗਾ। ਜਿੱਦਾਂ ਹੁਣ ਫੀਮੇਲਸ ਹੈਗੀਆਂ, ਉਹਨਾਂ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਉਹ ਆਪਣਾ ਇਹ ਵੀ ਪਹਿਲੂ ਰੱਖ ਸਕਦੀ ਹੈ ਕਿ ਬਈ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਮੈਂ ਜਾਣਾ ਕਿੱਦਾਂ ਸੀਗਾ। ਜਾਂ ਸਾਡੇ ਸਮਾਜ ਦੇ ਵਿੱਚ ਜਨਾਨੀਆਂ
ਬਾਹਰ ਕੱਲੀਆਂ ਸ਼ਹਿਰ ਨੂੰ ਜਾਂਦੀਆਂ ਨਹੀਂ ਜਾਂਦੀਆਂ, ਉਹ ਵਾਲਾ ਪਹਿਲੂ ਵੀ ਤੁਸੀਂ ਜਿਹੜਾ ਆਪਣਾ ਰੱਖ ਸਕਦੇ ਆ। ਪਰ ਠੀਕ ਜਦ ਹੈ। ਤੱਕ ਤੁਸੀਂ ਉਹ ਆਪਣਾ ਪਹਿਲੂ ਨਹੀਂ ਰੱਖੋਗੇ, ਤੁਸੀਂ ਜੱਜ ਨੂੰ ਨਹੀਂ ਦੱਸੋਗੇ ਕਿ ਮੈਨੂੰ ਗੱਡੀ ਚਲਾਣੀ ਨਹੀਂ ਆਉਂਦੀ ਸੀਗੀ, ਜਾਂ ਸਾਡੇ ਕੋਲ ਸੀਗੀ ਨਹੀਂ, ਜਾਂ ਉੱਥੇ ਸਰਕਾਰੀ ਬੱਸ 'ਚ ਜਾਣਾ ਪੈਂਦਾ ਸੀ, ਜਾਂ ਮੇਰੇ ਘਰ ਦੀਆਂ ਰਿਸਪੌਂਸਿਬਿਲਟੀਆਂ ਹੁੰਦੀਆਂ ਸੀ ਹਨਾ, ਜਵਾਕਾਂ ਨੂੰ ਆਹ ਕਰਨਾ, ਤੇ ਮੇਰੇ ਕੋਲ ਜੇ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੁੰਦਾ ਸੀ ਤਾਂ ਮੇਰੇ ਕੋਲ ਆਪਸ਼ਨ ਨਹੀਂ ਸੀਗੀ ਉੱਥੇ ਬਾਹਰ ਜਾਣ ਦੀ। ਤੇ ਕਾਫੀ ਸਾਰੇ ਜਿਹੜੇ ਸਰਕਟ ਕੋਰਟ ਜਿਹੜੇ ਹੈਗੇ ਆ ਅਕ੍ਰੋਸ ਦਾ ਯੂਐਸ, ਉਹਨਾਂ ਨੇ ਕਿਹਾ ਕਿ ਜਿਹੜੀ ਯੰਗ ਏਜ ਆ ਚਾਈਲਡ ਦੀ, ਉਹ ਆਪਾਂ ਕੰਸੀਡਰੇਸ਼ਨ 'ਚ ਲੈਣੀ ਆ, ਕਿਉਂਕਿ ਇੱਕ ਜਿਹੜਾ ਜਵਾਕ ਹੁੰਦਾ ਨਾ, ਉਹਨੂੰ ਉਹ ਜਵਾਕ ਆਪਣਾ ਫੀਅਰ ਕਿ ਉਹਦਾ ਡਰ ਕੀ ਆ, ਉਹਨੂੰ ਆਰਟੀਕੂਲੇਟ ਨਹੀਂ ਕਰ ਸਕਦਾ। ਤੇ ਕਈ ਵਾਰੀ ਜਿਹੜਾ ਜਵਾਕ ਹੁੰਦਾ ਉਹ ਇਦਾਂ ਦੇ ਹਿਸਾਬ 'ਚ ਫਸ ਜਾਂਦਾ, ਅਡਲਟ ਬੰਦਾ ਉਹਨਾਂ ਨਾਲ ਕ੍ਰਾਈਮ ਕਰ ਦਿੰਦਾ, ਤੇ ਉਹਨਾਂ ਨਾਲ ਜਦੋਂ ਧੱਕਾ ਹੁੰਦਾ, ਉਹਨਾਂ ਨੂੰ ਲੱਗਦਾ ਸ਼ਾਇਦ ਉਹ ਆਪ ਹੀ ਗਲਤ ਹੈਗੇ ਆ। ਉਹਨਾਂ ਨੂੰ ਉਹ ਕਈ ਵਾਰੀ ਇਹ ਨਹੀਂ ਸਮਝ ਪਾਉਂਦੇ ਕਿ ਉਹਨਾਂ ਨਾਲ ਧੱਕਾ ਹੋ ਰਿਹਾ, ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਸ਼ਾਇਦ ਕੁਝ ਮਾੜਾ ਕੀਤਾ ਹੋਣਾ। ਸੋ ਸਾਈਕੋਲੋਜੀਕਲੀ ਕਈ ਵਾਰੀ ਜਿਹੜੇ ਜਵਾਕ ਆ ਉਹ ਇਦਾਂ ਦੇ ਚੱਕਰ 'ਚ ਫਸ ਜਾਂਦੇ ਆ ਕਿ ਉਹਨਾਂ ਦਾ ਜਿਹੜਾ ਅਬਿਊਜ਼ਰ ਆ, ਉਹਨਾਂ ਨੂੰ ਲੱਗਦਾ ਕਿ ਇਹ ਸਹੀ ਹੈ ਬੰਦਾ, ਸੋ ਤਾਂ ਕਰਕੇ ਉਹ ਆਪਣੇ ਜਿਹੜੇ ਫੀਅਰ ਆ ਉਹ ਆਰਟੀਕੂਲੇਟ ਨਹੀਂ, ਜਿਹੜੇ ਆਪਣੇ ਆਪ ਨੂੰ ਜਿਹੜਾ ਵਿਕਟਮ ਉਹ ਵੀ ਦੋਸ਼ੀ ਮੰਨਣ ਲੱਗ ਪੈਂਦੇ ਹਨਾ। ਤੇ ਉਹਨਾਂ ਦੀ ਫਿਰ ਕੋਈ ਕਈ ਵਾਰੀ ਉਹਨਾਂ ਨੂੰ ਡਿਸਮਿਸ ਵੀ ਕਰ ਦਿੰਦਾ ਦੂਜੇ ਘਰ ਵਾਲਾ, ਦੂਜਾ ਪਾਰਟਨਰ, ਤੇ ਉਹਦਾ ਵੀ ਜਿਹੜਾ ਇਹ ਕਹਿੰਦੇ ਆ ਕਿ ਕਾਫੀ ਫਰਕ ਪੈਂਦਾ। ਸੋ ਜਵਾਕਾਂ ਦੇ ਕੇਸਾਂ ਦੇ ਵਿੱਚ ਇਹਨਾਂ ਨੇ ਪਹਿਲਾਂ ਹੀ ਸਰਕਟ ਕੋਰਟਸ ਨੇ ਡਿਸਾਈਡ ਕੀਤਾ ਹੋਇਆ ਕਿ ਜਿਹੜਾ 18 ਸਾਲ ਤੋਂ ਛੋਟਾ ਵਾ, ਉਹਦੀ ਤੁਸੀਂ ਕਿ ਉਹ ਸਰਕਾਰ ਕੋਲ ਨਹੀਂ ਗਿਆ, ਉਹਨੂੰ ਤੁਸੀਂ ਇਹ ਵੀ ਦੇਖਣਾ ਕਿ ਇਹ ਸੀਗਾ ਕੌਣ, ਇਹ ਮਾਈਨਰ ਸੀਗਾ, ਇਹ ਲੇਡੀ ਸੀਗੀ, ਇਹ ਬਜ਼ੁਰਗ ਸੀਗਾ, ਕੌਣ ਕੇਪੇਬਲ ਵੀ ਸੀਗਾ ਜਾਣਦਾ ਕਿ ਨਹੀਂ ਉੱਥੇ। ਤੇ ਕਹਿੰਦੇ ਫੈਕਟ ਸਪੈਸੀਫਿਕ ਇਨਕੁਆਇਰੀਜ਼ ਹੈਗੀਆਂ, ਤੁਸੀਂ ਕੇਸ ਦੇ ਵਿੱਚ ਜਾ ਕੇ ਪੁੱਛਣਾ ਕਿ ਜਿਹੜੇ ਬੱਚੇ ਆ, ਫੀਮੇਲਸ ਹੈਗੀਆਂ, ਉਹਨਾਂ ਦੀ ਕਈ ਵਾਰੀ ਕੋਗਨੀਟਿਵ ਐਬਿਲਿਟੀ ਕਿ ਉਹ ਫਿਗਰ ਆਊਟ ਨਹੀਂ ਕਰ ਸਕਦੇ ਕਿ ਇੱਕ ਵਾਰੀ ਉਹ ਮੁਸੀਬਤ ਦੇ ਵਿੱਚ ਫਸੇ, ਚੋਂ ਫਸ ਕੇ ਬਾਹਰ ਕਿੱਦਾਂ ਨਿਕਲਣਾ। ਕਈ ਵਾਰੀ ਆਮ ਬੰਦਾ ਵੀ ਨਹੀਂ ਫਿਗਰ ਆਊਟ ਕਰ ਸਕਦਾ, ਤਾਂ ਹੀ ਤੁਹਾਨੂੰ ਵਕੀਲ, ਡਾਕਟਰ ਸਾਰਿਆਂ ਦੀ ਲੋੜ ਜਿਹੜੀ ਉਹ ਪੈਂਦੀ ਹੈ ਹਨਾ। ਜਦੋਂ ਬੰਦਾ ਮੁਸੀਬਤ 'ਚ ਫਸਦਾ, ਪੈਨਿਕ ਅਟੈਕ ਨੂੰ ਹੁੰਦਾ, ਕੁਝ ਹੁੰਦਾ, ਤੁਸੀਂ ਨਹੀਂ ਇੱਕ ਫੈਸਲਾ ਲੈ ਸਕਦੇ। ਸੋ ਕਹਿੰਦਾ ਕਿ ਜੱਜ ਦਾ ਸਿਰਫ ਏਦਾਂ ਕਹਿਣਾ ਕਿ ਤੂੰ ਏਦਾਂ ਨਹੀਂ ਕੀਤਾ, ਤੂੰ ਓਦਾਂ ਨਹੀਂ ਕੀਤਾ, ਤੂੰ ਸਕੂਲ ਨੂੰ ਨਹੀਂ ਦੱਸਿਆ, ਤੂੰ ਟੀਚਰ ਨੂੰ ਨਹੀਂ ਦੱਸਿਆ ਆਪਣੇ। ਸੋ ਉਹ ਚੀਜ਼ਾਂ ਜਿਹੜੀਆਂ ਪ੍ਰੋਬਲਮੈਟਿਕ ਆ। ਸਾਡੇ ਐਕਚੁਅਲੀ ਕੇਸ ਦੇ ਵਿੱਚ ਆਹ ਪਿਛਲੇ ਹਫਤੇ ਹੋਇਆ ਸੀਗਾ, ਠੀਕ ਹੈ, ਉਹਨੇ ਮੁੱਦਾ ਛੇੜਿਆ ਕਿ ਤੂੰ ਸਕੂਲ ਨੂੰ ਕਿਉਂ ਨਹੀਂ ਦੱਸਿਆ ਆਪਣਾ। ਅੱਛਾ। ਤੇ ਫਿਰ ਉਹਨੂੰ ਨਾ ਆਪਾਂ ਰੀਡਾਇਰੈਕਟ, ਜਿਹੜਾ ਕਿ ਉਹਦੀ ਇਨਕੁਆਇਰੀ ਤੋਂ ਬਾਅਦ ਉਹਨੇ ਪੁਲਿਸ ਨੂੰ ਵੀ ਨਹੀਂ ਦੱਸਿਆ ਸੀ, ਸਕੂਲ ਨੂੰ ਵੀ ਨਹੀਂ ਦੱਸਿਆ। ਉਹ ਆਪਣੇ ਜਿਹੜਾ ਸੀਗਾ ਅਡਲਟ ਬੰਦੇ ਦੀ ਇੰਟਰਵਿਊ ਜਿਹੜੀ ਹੋ ਰਹੀ ਸੀਗੀ, ਓਕੇ, ਤੇ ਉਹਨੇ ਕਿਹਾ ਕਿ ਜਵਾਕਾਂ ਨੂੰ ਕਿਸੇ ਨੇ ਧਮਕੀ ਦਿੱਤੀ ਸੀ, ਵਿਰੋਧੀਆਂ ਨੇ। ਤੇ ਉਹ ਕਹਿੰਦੇ ਕਿ ਫਿਰ ਪੁਲਿਸ ਨੇ ਨਹੀਂ ਹੈਲਪ ਕੀਤੀ ਜਾਂ ਜੋ ਵੀ ਆ, ਕਹਿੰਦੇ ਕਿ ਜਵਾਕਾਂ ਦੇ ਸਕੂਲ ਨੂੰ ਕਿਹਨੇ ਦੱਸਿਆ। ਪ੍ਰੋਸੈਸ ਸਾਡਾ ਇਹ ਸੀਗਾ ਕਿ ਇੰਡੀਆ ਦੇ ਵਿੱਚ ਸਕੂਲ ਸਿਸਟਮ ਕਿੱਦਾਂ ਹੁੰਦਾ ਹੈ, ਕਿ ਸਕੂਲ ਸਿਸਟਮ ਕੋਲ ਪਾਵਰ ਹੈਗੀ ਆ ਕਿ ਉਹ 911 ਵਾਂਗੂ ਕੋਈ ਪੁਲਿਸ ਨੂੰ ਕਾਲ ਕਰ ਸਕਦਾ, ਇਦਾਂ ਦਾ ਸਿਸਟਮ ਹੋਵੇ। ਸੋ ਆਪਾਂ ਸਿਸਟਮ ਨੂੰ ਜੱਜ ਨੂੰ ਐਕਸਪਲੇਨ ਕੀਤਾ, ਉਹਨੂੰ ਪਤਾ ਨਹੀਂ ਸੀਗਾ ਨੈਚੁਰਲੀ। ਜਿਹੜੀ ਸਰਕਾਰੀ ਵਕੀਲ ਵੀ ਸੀ ਉਹ ਵੀ ਨਾਰਮਲ ਪੁੱਛਦੀ ਸੀ ਸਵਾਲ, ਆਪਣੇ ਕੋਈ ਦੁਸ਼ਮਣ ਨਹੀਂ ਸੀ। ਉਹ ਕਹਿੰਦੀ ਕਿ ਜਿੱਦਾਂ ਹੁਣ ਇੱਥੇ ਕਿਸੇ ਦੇ ਜਵਾਕ ਦੇ ਬਰੂਜ਼ ਆ ਗਿਆ, ਉਹਨੇ ਕਾਲ ਕਰ ਦੇਣਾ 911 ਨੂੰ। ਸੋ ਉਹਨੂੰ ਇਹ ਸਮਝਾਇਆ ਆਪਾਂ ਕਿ ਇਹ ਜਿਹੜਾ ਉੱਥੇ ਦਾ ਢਾਂਚਾ ਉਹ ਇੱਕ ਅਲੱਗ ਦੇਸ਼ ਆ, ਡਿਫਰੈਂਟ ਕੰਟਰੀ ਆ, ਉੱਥੇ ਡਿਫਰੈਂਟ ਵੈਲਿਊ ਸਿਸਟਮ ਆ। ਉੱਥੇ ਜਦੋਂ ਪਿਓ ਇੱਕ ਕਿਸੇ ਜਵਾਕ ਦੇ ਥੱਪੜ ਮਾਰ ਦੇਵੇ ਤਾਂ ਜਿਹੜਾ ਦੂਜਾ ਉਹਨੇ ਕਹਿਣਾ ਚੱਲ ਕੋਈ ਨਹੀਂ, ਰੁਕ ਜਾ, ਜ਼ਿਆਦਾ ਨਾ ਕੁੱਟ, ਹੋ ਗਿਆ ਬਹੁਤ ਜ਼ਿਆਦਾ ਹਨਾ, ਕਿਸੇ ਨੇ ਪੁਲਿਸ ਨੂੰ ਕਾਲ ਨਹੀਂ ਕਰਨਾ ਹਨਾ। ਤੇ ਉਹਨੂੰ ਜੱਜ ਨੂੰ ਦੱਸਿਆ ਕਿਸੇ ਟਾਈਮ ਅਮਰੀਕਾ ਵੀ ਤੁਹਾਡਾ ਏਦਾਂ ਹੁੰਦਾ ਸੀਗਾ, ਤੁਸੀਂ ਆਪਣੇ ਲਾਅ ਜਿਹੜੇ ਚੇਂਜ ਕੀਤੇ ਆਪਣੀ ਸੋਸਾਇਟੀ ਦੇ ਹਿਸਾਬ ਨਾਲ। ਹੁਣ ਇਹ ਵੀ ਆਰਗੂਮੈਂਟੇਟਿਵ ਆ। ਹੁਣ ਮੈਂ ਕੋਈ ਐਂਥਰੋਪੋਲੋਜੀ ਜਾਂ ਉਹ ਜੋ ਵੀ ਇਹ ਸਟੱਡੀ ਕਰਦੇ ਆ, ਉਹ ਤਾਂ ਹੈ ਨਹੀਂ। ਕਈ ਕਹਿੰਦੇ ਆ ਕਿ ਇਹ ਸਹੀ ਡਾਇਰੈਕਸ਼ਨ ਵੱਲ ਜਾ ਰਿਹਾ, ਕਈ ਕਹਿੰਦੇ ਕਿ ਇੱਥੇ ਲੋਕੀ ਬਹੁਤ ਸੌਫਟ ਹੋ ਗਏ ਆ, ਸਨੋਫਲੇਕ ਜਨਰੇਸ਼ਨਾਂ ਪੈਦਾ ਹੋ ਗਈਆਂ, ਵੋਕ ਜਨਰੇਸ਼ਨਾਂ ਪੈਦਾ ਹੋ ਗਈਆਂ। ਸੋ ਜੱਜ ਨੂੰ ਇਹ ਕਿਹਾ ਕਿ ਇਹ ਜਿਹੜਾ ਕਲਚਰਲ ਕੰਟੈਕਸਟ ਹੈਗਾ, ਕਿ ਇੱਕ ਬੰਦਾ ਜੇ ਸੋਚਦਾ ਕਿ ਨਹੀਂ ਏਦਾਂ ਕਿੱਦਾਂ ਕਹਿਤਾ, ਕਿ ਜਿਹੜਾ ਫਾਰ ਲੈਫਟ ਆ ਉਹ ਫਾਰ ਰਾਈਟ ਵੱਲ ਕਹਿੰਦਾ ਕਿ ਨਹੀਂ ਇਹ ਤਾਂ ਬੇਵਕੂਫ ਲੋਕੀ ਆ, ਇਹ ਟੌਰਚਰ ਕਰਦੇ ਆ ਜਵਾਕਾਂ ਨੂੰ, ਏਦਾਂ ਕਰਦੇ ਆ। ਜਿਹੜਾ ਫਾਰ ਲੈਫਟ ਕਹਿੰਦਾ, ਉਹ ਕਹਿੰਦਾ ਕਿ ਇਹ ਤਾਂ ਬਹੁਤ ਜ਼ਿਆਦਾ ਸ਼ਿਫਟ ਹੋ ਗਏ, ਕਿ ਇਹਨਾਂ ਨੂੰ ਹੁਣ ਸੇਫ ਸਪੇਸਿਸ ਚਾਹੀਦੀਆਂ, ਜੈਂਡਰ ਪ੍ਰੋਨਾਊਨਸ, ਹੋਰ ਕਈ ਸਾਰੇ ਮੁੱਦੇ ਜਿਹੜੇ ਆ ਗਏ। ਜੱਜ ਨੂੰ ਇਹ ਸੀਗਾ ਕਿ ਆਪਾਂ ਨੂੰ ਉਹ ਸਾਰੀਆਂ ਜਿਹੜੀਆਂ ਡਿਸਕਸ਼ਨਸ ਆ ਉਹਦੇ ਵਿੱਚ ਨਹੀਂ ਪੈਣਾ ਚਾਹੀਦਾ, ਕਿਉਂਕਿ ਐਂਡ ਆਫ ਦਾ ਡੇ ਉਹ ਇੱਕ ਸਬਜੈਕਟਿਵ ਡਿਸਕਸ਼ਨ ਹੈਗੀ ਆ। ਸਬਜੈਕਟਿਵ ਡਿਸਕਸ਼ਨ ਕਿ ਬੰਦਾ ਕਿੱਦਾਂ ਸੋਚਦਾ, ਉਹਦੀ ਵਿਚਾਰਧਾਰਾ ਕੀ ਆ, ਪਰ ਇੱਕ ਆਬਜੈਕਟਿਵ ਕਿ ਸਾਰੇ ਜਾਣੇ ਔਨ ਐਵਰੇਜ ਸੋਸਾਇਟੀ ਦੇ ਵਿੱਚ ਕਿੱਦਾਂ ਚੱਲਦੇ ਆ। ਸਾਨੂੰ ਇੱਕ ਔਨ ਐਵਰੇਜ ਸੋਸਾਇਟੀ ਕਿੱਦਾਂ ਚੱਲਦੀ ਆ, ਅਮਰੀਕਾ ਦੇ ਵਿੱਚ ਨਹੀਂ, ਡੋਮਿਨਿਕਨ ਦੇ ਵਿੱਚ, ਇੰਡੀਆ ਦੇ ਵਿੱਚ, ਅਫਰੀਕਾ ਦੇ, ਜਿੱਥੇ ਬੰਦਾ ਹੈਗਾ, ਤੁਸੀਂ ਉਹ ਵਾਲੇ ਟਾਈਮ ਕੰਟੈਕਸਟ ਦੇ ਨਾਲ ਦੇਖਣਾ ਕਿ ਇਹ ਲੇਡੀ ਜਾਂ ਇਹ ਬੱਚਾ ਪੁਲਿਸ ਦੇ ਕੋਲ ਜਾ ਸਕਦਾ ਸੀਗਾ ਕਿ ਨਹੀਂ ਜਾ ਸਕਦਾ ਸੀਗਾ। ਹੁਣ ਇੱਥੇ ਤਾਂ ਮੋਬਾਈਲ ਫੋਨ ਹੈਗੇ, ਤੁਸੀਂ ਸਿੱਧੇ 911 ਕਰਤਾ, ਕਿ ਉੱਥੇ ਤੁਹਾਨੂੰ ਇਹ ਫੈਸਿਲਿਟੀਆਂ ਸੀਗੀਆਂ। ਸੋ ਜੱਜ ਨੂੰ ਜਦੋਂ ਚਾਨਣਾ ਪੈਂਦਾ ਕਿ ਅੱਛਾ ਇਹ ਹੋਰ ਦੇਸ਼ ਦੀ ਗੱਲ ਕਰ ਰਹੇ ਆ, ਤਾਂ ਉਹਨਾਂ ਦਾ ਫਿਰ ਜਿਹੜਾ ਓਪੀਨੀਅਨ ਆ ਉਹ ਚੇਂਜ ਹੋ ਜਾਂਦਾ। ਪਰ ਉਹਨਾਂ ਨੂੰ ਤੁਹਾਨੂੰ ਦੱਸਣਾ ਪੈਂਦਾ, ਆਪਣੇ ਆਪ ਨਹੀਂ ਤਾਂ ਉਹਨਾਂ ਨੇ ਅਸਿਊਮ ਕਰ ਲੈਣਾ, ਉਹ ਕਿਹੜਾ ਇੰਡੀਆ ਕਦੀ ਗਏ ਹਨ। ਤੇ ਫਾਈਨਲੀ ਜਿਹੜਾ BIA ਸੀਗਾ, ਉਹਨਾਂ ਨੇ ਰਿਮਾਂਡ ਕਰਤਾ। ਉਹ ਕਹਿੰਦੇ ਕਿ ਤੁਸੀਂ ਇਹਦੀ ਦੁਬਾਰਾ ਜਿਹੜੀ ਆ ਇਨਕੁਆਇਰੀ ਸਾਰੀ ਕਰੋ, ਤੇ ਕੀ ਇਹ ਫਾਦਰ ਦਾ ਮੋਟਿਵ ਕੀ ਸੀਗਾ, ਕੀ ਇਹ ਪੁਲਿਸ ਕੋਲ ਵਾਪਸ ਜਾ ਸਕਦਾ ਸੀਗਾ, ਨਹੀਂ ਜਾ ਸਕਦਾ ਸੀਗਾ। ਜਿਹੜੇ ਜਵਾਕਾਂ ਵਾਲੇ ਪਹਿਲੂ ਉਹ ਵੀ ਤੁਸੀਂ ਵੇਖਣੇ ਆ,
ਤੇ ਹੂੰ ਜੱਜ ਨੇ ਜਿਹੜਾ ਕੇਸ ਸੀਗਾ ਉਹ ਗਲਤ ਡਿਨਾਈ ਕੀਤਾ, ਤੇ ਜੱਜ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਜ਼ਿਊਮ ਕਰ ਲਈਆਂ, ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਜੱਜ ਨੇ ਅਜ਼ਿਊਮ ਕੀਤੀ ਕਿ ਫਿਊਚਰ 'ਚ ਨਹੀਂ ਉਹਨੂੰ ਹਾਰਮ ਹੋ ਸਕਦਾ। ਹੂੰ ਇਹਦਾ ਵੀ ਸਾਡੇ ਹੁਣ ਕੇਸਾਂ ਨਾਲ ਫਾਇਦਾ ਇਹ ਹੋਊਗਾ ਕਿ ਉਹ ਕਹਿੰਦੇ ਕਿ ਫਿਊਚਰ ਦਾ ਜਿਹੜਾ ਆਰਗੂਮੈਂਟ ਆ ਤੁਹਾਡੀ, ਕਿ ਬੰਦਾ ਆਪਣੇ ਸਿਆਸੀ ਹੱਕਾਂ ਦੀ ਮੰਗ ਛੱਡ ਦੇਵੇ, ਆਪਣਾ ਧਰਮ ਛੱਡ ਦੇਵੇ, ਜਾਂ ਆਪਣੀ ਓਰੀਐਂਟੇਸ਼ਨ ਚੇਂਜ ਕਰ ਲਵੇ, ਜਾਂ ਲੋਕ ਛਿਪ ਕੇ ਰਵੇ, ਉਹ ਚੀਜ਼ ਤੁਸੀਂ ਕਿਸੇ ਕੋ ਜਿਹੜਾ ਡਿਮਾਂਡ ਆਪਣਾ ਨਹੀਂ ਕਰ ਸਕਦੇ ਆ। ਤੇ ਇਹ ਕਹਿੰਦੇ ਸਾਡੇ ਜਿਹੜੇ ਇਹਨਾਂ ਦਾ ਸ਼ੈਨਜ਼ਨ ਕਿਊ ਕਰਕੇ ਵਰਸਸ ਹੋਲਡ ਕਰਕੇ ਕੇਸ ਹੋਇਆ ਸੀਗਾ 2010 ਦੇ ਵਿੱਚ, ਕਾਫੀ ਫੇਮਸ ਕੇਸ ਸੀਗਾ। ਉਹਦੇ ਵਿੱਚ ਉਹ ਕਹਿੰਦਾ ਕਿ ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਆਪਣਾ ਧਰਮ ਛੱਡੋ ਜਾਂ ਆਪਣੇ ਵਿਚਾਰਧਾਰਾ ਛੱਡੋ, ਤੇ ਇਹ ਸਾਡੇ ਜਿਹੜਾ ਅਮਰੀਕਾ ਦੇ ਅਸਾਲਮ ਦੇ ਸਿਧਾਂਤਾਂ ਦੇ ਖਿਲਾਫ ਆ। ਤੇ ਇਸ ਕਰਕੇ ਕਹਿੰਦਾ ਇਹ ਜਿਹੜਾ ਕੇਸ ਆ ਥੱਲੇ ਜਾ ਕੇ ਜੱਜ ਦੁਬਾਰਾ ਇਹਦੀ ਸੁਣਵਾਈ ਕਰੇ। ਜੀ। ਸੋ ਇਵੈਂਚੁਅਲੀ ਜਿਹੜਾ ਆ ਜੱਜ ਨੇ ਇਹ ਕਨਕਲੂਡ ਜਿਹੜਾ ਉਹ ਕੀਤਾ, ਸੋ ਉਹਨਾਂ ਨੇ ਘੱਲ ਦਿੱਤਾ, ਤੇ ਫਿਰ BIA ਨੇ ਉਸ ਤੋਂ ਬਾਅਦ ਦੇ ਵਿੱਚ ਉਹ ਫਿਰ ਇਵੈਂਚੁਅਲੀ ਜਦੋਂ ਜੱਜ ਨੇ ਇਹ ਕਨਕਲੂਡ ਕਰ ਦਿੱਤਾ ਸਾਰੀਆਂ ਚੀਜ਼ਾਂ ਨੂੰ ਲੈ ਕੇ, ਤੇ ਫਿਰ BIA ਦੇ ਕੋਲ ਗਿਆ ਇਹ ਦੁਬਾਰਾ ਕੇਸ। ਨਹੀਂ, BIA ਦੇ ਕੋਲ ਗਿਆ ਸੀਗਾ, ਜੱਜ ਨੇ ਤਾਂ ਡਿਨਾਈ ਕਰਤਾ। ਜੱਜ ਨੇ BIA ਕੋਲ ਗਿਆ ਸੀਗਾ, ਤੇ BIA ਨੇ ਇਹ ਜਿਹੜੀ ਹੁਣ ਸਾਰੀ ਰੀਜ਼ਨਿੰਗ ਆ, ਹਾਂ ਉਹਦੇ ਵਿੱਚ ਜਿਹੜੀਆਂ ਟੈਕਨੀਕਲਿਟੀਜ਼ ਆ BIA ਦੇ ਰਿਹਾ ਰੀਜ਼ਨਿੰਗ ਸਾਰੀ। ਜੱਜ ਨੇ ਡਿਨਾਈ ਕਰਤਾ ਸੀਗਾ, ਬੰਦੇ ਨੇ ਅਪੀਲ ਕੀਤੀ, ਤੇ BIA ਨੇ ਇਹ ਸਾਰਾ ਜਿਹੜਾ ਹੁਣ ਸੁਣਿਆ, ਤੇ BIA ਕਹਿੰਦਾ ਕਿ ਜੱਜ ਨੇ ਜਿਹੜਾ ਇੰਨੀ ਡੀਪਲੀ ਜਿਹੜਾ ਆਪਣਾ ਐਨਾਲਿਸਿਸ। ਸੋ ਇਹ ਹੁਣ ਫਿਰ ਸਾਰੇ ਫੈਕਟ ਪੈਟਰਨ ਇਹ ਉਹ ਹੁਣ ਜਦੋਂ ਵੀ ਦੁਬਾਰਾ ਕੇਸ ਓਪਨ ਹੋਊਗਾ, ਅਦਾਲਤ ਜਾਊਗਾ, ਸਾਰਾ ਕੁਝ ਨਵੇਂ ਸਿਰ ਤੋਂ ਹੋਊਗਾ। ਇਹ ਨਵੇਂ ਸਿਰ ਤੋਂ ਹੁਣ ਜੱਜ ਦੇ ਕੋਲ ਜਾਊਗਾ, ਮਤਲਬ ਕੇਸ ਤਾਂ ਉਹੀ ਰਹਿਣਾ ਸਾਰਾ। ਜਿਹੜੀਆਂ ਚੀਜ਼ਾਂ ਤੇ ਗਵਾਹੀ ਨਹੀਂ ਹੋਈ ਸੀਗੀ, ਜੱਜ ਉਹਨੂੰ ਸਵਾਲ ਪੁੱਛ ਸਕਦਾ, ਫਿਰ ਜੱਜ ਦੀ ਮਰਜ਼ੀ ਆ, ਜੱਜ ਉਹਨੂੰ ਚੇਂਜ ਵੀ ਕਰ ਸਕਦਾ। ਸੋ ਇੱਥੇ BIA ਸਪੈਸ਼ਲੀ ਉਹਨਾਂ ਨੇ ਲਿਖਿਆ ਕਿ ਕਹਿੰਦੇ ਕਿ ਸਾਡਾ ਆਪਾਂ ਕੋਈ ਇਦਾਂ ਨਹੀਂ ਕਰ ਰਹੇ ਕਿ ਅਲਟੀਮੇਟਲੀ ਤੁਹਾਨੂੰ ਇਹ ਕੇਸ ਅਪਰੂਵ ਕਰਨਾ ਪੈਣਾ ਜਾਂ ਡਿਨਾਈ ਕਰਨਾ ਪੈਣਾ, ਤੁਸੀਂ ਜੋ ਮਰਜ਼ੀ ਕਰ ਸਕਦੇ ਆ, ਪਰ ਸੁਣੋ ਉਹਦੀ ਗੱਲ, ਪਰ ਉਹਦੀ ਸੁਣੋ ਗੱਲ। ਉਹ ਸਿਰਫ ਇੱਕ ਲੀਗਲ ਪੁਆਇੰਟ ਤੇ ਫੈਸਲਾ, ਜਿਹੜੇ ਐਪੀਲੇਟ ਕੋਰਟ ਉਹਨਾਂ ਨੇ ਸਿਰਫ ਇੱਕ ਲਾਅ ਕਲੀਅਰ ਕਰਨਾ ਹੁੰਦਾ ਕਿ ਜਿਹੜਾ ਉਹਨਾਂ ਨੇ ਕੀਤਾ ਕਿ ਤੁਸੀਂ ਸਿਰਫ ਕਿ ਇਹ ਪੁਲਿਸ ਕੋ ਗਿਆ ਨਹੀਂ ਸੀਗਾ, ਉਹਦੇ ਕਰਕੇ ਤੁਸੀਂ ਇਹਨਾਂ ਧੱਕਾ ਨਹੀਂ ਕਰ ਸਕਦੇ ਹੈਗੇ। ਸੋ ਇਹ ਫੈਸਲਾ ਸੀਗਾ। ਸੋ ਇਹ ਫੈਸਲਾ ਆ ਵੀ ਇਹ ਹੁਣ ਇਹਦਾ ਪਾਸ ਹੁੰਦਾ ਨਹੀਂ ਹੁੰਦਾ, ਉਹ ਤਾਂ ਬਾਅਦ ਚ ਪਤਾ ਲੱਗੂਗਾ, ਪਰ ਐਟਲੀਸਟ ਇਸ ਆਧਾਰ ਦੇ ਉੱਤੇ ਇਹਦਾ ਕੇਸ ਦੁਬਾਰਾ ਸੁਣਨ ਦਾ ਜਿਹੜਾ ਉਹ ਚਾਂਸ ਜਿਹੜਾ ਉਹਨੂੰ ਦੁਬਾਰਾ ਜਿਹੜਾ ਉਹ ਮਿਲੂਗਾ। ਤੁਹਾਨੂੰ ਇੱਕ ਹਾਸੇ ਵਾਲੀ ਚੀਜ਼ ਦੱਸਦਾ, ਇੱਕ ਸਾਡੇ ਕੋਲ ਕੇਸ ਸੀਗਾ ਟੈਕਨੀਕਲ ਗਿਆ ਉੱਤੇ, BIA ਦੇ ਵਿੱਚ ਟੈਕਨੀਕਲ ਆਰਗੂਮੈਂਟ ਕਰਕੇ ਆਪਾਂ ਜਿੱਤ ਗਏ, ਰਿਮਾਂਡ ਕਰਾਤਾ, ਤੇ ਜਦੋਂ ਤੱਕ ਰਿਮਾਂਡ ਨਹੀਂ ਸੀਗਾ ਉਹ ਤਾਂ ਬੰਦਾ ਜਾਨ ਵਿਚਾਰੇ ਦੀ ਟੰਗੀ ਹੋਈ ਸੀਗੀ, ਯਾਰ ਮੇਰਾ ਡਿਨਾਈ ਕਰਤਾ, ਮੈਨੂੰ ਡਿਪੋਰਟੇਸ਼ਨ ਲੱਗੀ। ਜਦੋਂ ਹੀ ਹੋਇਆ ਨਾ, ਤੇ ਉਹਨੇ ਸਾਨੂੰ ਓਰਲ ਹੀਅਰਿੰਗ ਦੇ ਪੈਸੇ ਦਿੱਤੇ ਸੀਗੇ। ਠੀਕ ਹੈ, ਓਰਲ ਹੀਅਰਿੰਗਸ ਹੋਣੀਆਂ ਵਾ, ਓਰਲ ਹੀਅਰਿੰਗ, ਪਰ ਉਹਨਾਂ ਨੇ ਐਂਡ 'ਚ ਕਿਹਾ ਕਿ ਨਹੀਂ, ਓਰਲ ਹੀਅਰਿੰਗ ਦੀ ਲੋੜ ਨਹੀਂ, ਆਰਗੂਮੈਂਟ ਇਨਫ ਹੈਗੀ ਆ। ਓਰਲ ਹੀਅਰਿੰਗ ਦੇ ਐਕਸਟਰਾ ਪੈਸੇ ਦਿੱਤੇ ਸੀਗੇ, ਤੇ ਉਹ ਜਿਹੜਾ ਉਹ ਕਹਿੰਦੇ ਕਿ ਆਪਾਂ ਨੇ ਕੇਸ ਰਿਮਾਂਡ ਕਰ ਦੇਣਾ, ਰਿਮਾਂਡ ਹੋ ਕੇ ਥੱਲੇ ਜੱਜ ਦੇ ਕੋਲ ਚਲ ਜਾਣਾ, ਤੇ ਜੱਜ ਦੇ ਕੋਲ ਉਹਨੂੰ ਜਾ ਕੇ ਸਾਨੂੰ ਦੁਬਾਰਾ ਹਾਇਰ ਕਰਨਾ ਪੈਣਾ ਸੀ, ਕਿਉਂਕਿ ਆਹੀ ਸਾਰੀ ਜਿਹੜੀ ਦੁਬਾਰਾ ਚੀਜ਼ ਥੱਲੇ ਉੱਠਣੀ ਆ। ਤੇ ਉਹ ਕਹਿੰਦਾ, ਉਹਦਾ ਸਾਨੂੰ ਕਾਲ ਆਇਆ ਕਿ ਉਹਨੂੰ ਨਾ ਕਿਸੇ ਉਹਦੇ ਦੋਸਤ ਨੇ ਦੱਸਤਾ ਕਿ ਜਿਹੜਾ ਜੱਜ ਆ ਉਹਨੇ ਆਪ ਹੀ ਫੈਸਲਾ ਕਰ ਦੇਣਾ, ਤੈਨੂੰ ਹੁਣ ਵਕੀਲ ਦੀ ਨਹੀਂ ਲੋੜ ਪੈਣੀ, ਅੱਛਾ ਰਿਮਾਂਡ ਕਰ ਦੇਣਾ। ਤੇ ਸਾਨੂੰ ਕਹਿੰਦਾ ਕਿ ਕਿਉਂਕਿ ਓਰਲ ਹੀਅਰਿੰਗ ਨਹੀਂ ਹੋਈ ਸੀ, ਤੇ ਮੈਂ ਨਾ ਜੱਜ ਵਾਲਾ ਮੈਂ ਆਪੇ ਦੇਖਣਾ ਕਿ ਕਿੱਦਾਂ ਕਰਦਾ ਵਾ, ਤੇ ਜਿਹੜਾ ਓਰਲ ਹੀਅਰਿੰਗ ਵਾਲਾ ਮੈਂ ਰੀਫੰਡ ਲੈ ਲੈਣਾ, ਹੁਣ ਮੈਂ ਜੱਜ ਦੇ ਕੋਲ ਆਪ ਹੀ। ਅੱਛਾ, ਸੋ ਇਹ ਦੱਸਣ ਦਾ ਮਕਸਦ ਕੀ ਹੈ ਕਿ ਮੈਂ ਕਿਹਾ ਜਿਹੜਾ ਹੁਣ ਇਹਦੇ ਵਿੱਚ ਟੈਕਨੀਕੈਲਿਟੀ ਕੀ ਹੈ ਕਿ ਅਪੀਲ ਕਿੱਦਾਂ ਕਰਨੀ ਆ, ਅਪੀਲ ਦੇ ਪੈਸੇ ਕਿੰਨੇ ਹੋਣਾ ਚਾਹੀਦੇ, ਕਿ ਉਹ ਤੁਸੀਂ 2 ਘੰਟੇ ਲਈ ਅਪੀਲ ਕਰਨੀ, ਕਿ ਸੈਂਪਲ ਚੱਕ ਕੇ ਇੱਥੋਂ ਜੋੜ ਕੇ, ਕਿ ਤੁਸੀਂ ਉਹਨੂੰ 4-5 ਹਫ਼ਤੇ ਕੰਮ ਲਾ ਕੇ ਵਕੀਲ ਨੇ ਜਿਹੜਾ ਫੁੱਲ ਪ੍ਰੂਫ ਕਰਦਾ ਉਹਨੂੰ ਕਾਈਂਡ ਆਫ। ਸੋ ਇਹਨੂੰ ਦੱਸਣ ਦਾ ਮਕਸਦ ਇਹ ਹੈ ਕਿ BIA ਤੇ ਬੜਾ ਇੱਕ ਹੋਇਆ ਕਿ ਯਾਰ ਅੱਛਾ ਭਾਜੀ ਅਪੀਲ ਦੇ ਵੀ ਇੰਨੇ ਪੈਸੇ ਲੱਗਦੇ ਆ ਉਹਦੇ ਉੱਤੇ। ਸੋ ਡਿਪੈਂਡ ਕਰਦਾ ਕਿ ਵਕੀਲ ਤੋਂ ਕਰਾਉਣਾ ਕੀ ਆ, ਕਿ ਕੋਈ 2 ਘੰਟੇ ਕੰਮ ਕਰਾਉਣਾ, 4 ਘੰਟੇ ਕੰਮ ਕਰਾਉਣਾ। ਕਿ ਹੁਣ ਜਿਹਦਾ ਸਾਡਾ ਸਟਾਫ ਹੈ, ਮੰਨ ਲਓ ਕਿ ਹੁਣ ਤੁਹਾਡੀ ਜਿਹੜੀ ਅਪੀਲ ਆ ਉਹਨੇ ਐਕਸਟੈਂਸ਼ਨ ਲਾ ਕੇ 40 ਦਿਨ ਉਹਨੇ ਜੇ ਕੰਮ ਬੰਦੇ ਨੇ ਕਹਿ ਕੇ ਇਦਾਂ ਦੀ ਹੋਣਾ, ਜਿਹੜੀ ਟੈਕਨੀਕਲਿਟੀ ਇਹਨੂੰ ਰਾਤੋਂ ਰਾਤ ਤਾਂ ਲਿਖ ਨਹੀਂ ਸਕਦਾ। ਜੇ ਹੁਣ ਤੁਸੀਂ ਦੇਖੋ ਕਿ ਕੋਈ ਬੰਦਾ 3 ਹਫ਼ਤੇ 4 ਹਫ਼ਤੇ 5 ਹਫ਼ਤੇ ਕੰਮ ਕਰੂਗਾ ਲਗਾਤਾਰ ਬੈਕ ਟੂ ਬੈਕ, ਜੇ ਮੇਰਾ ਮੁਲਾਜ਼ਮ ਵੀ ਹੈ, ਇਹ ਕੋਈ 7-11 ਆ, ਉਹ ਤਾਂ EMPLOYE ਹੈ ਨਹੀਂ ਕਿ $15-20 ਵਾਲਾ। ਵਕੀਲ ਤੁਹਾਡੀ ਗੱਲ ਹੋ ਗਈ $200-250 ਪਰ ਆਵਰ, EMPLOYE ਦੀ ਗੱਲ ਕਰ ਰਹੇ ਹਾਂ। ਸੋ ਇਹ ਹੈ ਕਿ ਪਹਿਲਾਂ ਤੁਸੀਂ ਇਹ ਦੇਖੋ ਕਿ ਜੇ ਕੋਈ ਚੱਜ ਨਾਲ ਅਪੀਲ ਕਰਦਾ ਵਾ, ਉਹਨੂੰ ਜਿਹੜਾ ਲਾਅ ਫਰਮ ਨੂੰ ਕੀ ਐਕਸਪੈਂਸ ਹੈਗਾ, ਪਹਿਲਾਂ ਤਾਂ 4 ਹਫ਼ਤੇ ਦੀ ਸੈਲਰੀ, ਮਹੀਨੇ ਦੀ ਸੈਲਰੀ ਆ ਵਕੀਲ ਦੀ, ਮਹੀਨੇ ਦੀ ਸੈਲਰੀ ਵਕੀਲ ਦੀ ਆ। ਉਹ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਪੋਸੀਬਲ ਕਿੱਦਾਂ ਹੈਗਾ ਕਿ ਬੰਦਾ। ਸੋ ਇਹ ਜਿਹੜੇ ਫੈਕਟਰ ਆ ਨਾ ਕਿ ਕੇਸ ਕਿਹੜੇ ਹਿਸਾਬ ਨਾਲ, ਹੁਣ ਇਹ ਹੈ ਕਿ ਇੰਟਰਸਟ ਲਓ ਆਪਣਾ, ਕਿ ਕੇਸ ਕਿਉਂ ਫੇਲ ਹੋਇਆ, ਮੁੱਦੇ ਕੀ ਉੱਠੇ ਆ, ਤੁਸੀਂ ਕੀ ਕਰਨਾ ਮੇਰੇ ਲਈ, ਕੀ ਆਰਗੂਮੈਂਟ ਤੁਹਾਡੀ ਹੋਗੀ, ਉਹ ਜਿਹੜੇ ਪਹਿਲੂ ਆ ਉਹ ਇੰਪੋਰਟੈਂਟ ਹੁੰਦੇ। ਹੁਣ ਜਿੱਦਾਂ ਇਹਦੇ ਕੇਸ 'ਚ ਸੀਗਾ, ਇਹਦਾ ਕਾਫੀ ਟੈਕਨੀਕਲ ਸੀਗਾ, ਆਪਾਂ ਕਈ ਵਾਰੀ ਡਿਸਕਸ਼ਨ ਕਰਦੇ ਸੀਗੇ ਬੰਦੇ ਦੀ
ਤੇ ਰਿਮਾਂਡ ਰਿਮਿਊਡ ਹੋ ਗਿਆ, ਜਿੱਤ ਸਾਨੂੰ ਪਰਸਨਲੀ ਬੜੀ ਇਹਦੇ ਵਿੱਚ BIA ਜਾਂ ਐਪੀਲੇਟ, ਕਿਉਂਕਿ ਚਾਂਸ ਬਹੁਤ ਪਰਸੈਂਟੇਜ ਘੱਟ ਹੁੰਦੇ, ਸੋ ਇਹ ਜਦੋਂ ਕਈ ਵਾਰੀ ਕੇਸ ਜਿੱਤੀ ਦਾ, ਸੋ ਉਹਦੀ ਖੁਸ਼ੀ ਇਦਾਂ ਕਿ ਨਾਰਮਲ ਨਾਲੋਂ ਜ਼ਿਆਦਾ, ਕਿਉਂਕਿ ਜਿੱਤ ਹਾਰੇ ਹੋਏ ਕੇਸ ਨੂੰ ਤੁਸੀਂ ਰਿਵਰਸ ਕਰਦੇ ਆ। ਤੇ ਕਈ ਵਾਰੀ ਉਹ ਆ ਕਿ ਹਾਸਾ ਵੀ ਆਉਂਦਾ, ਰੋਣਾ ਵੀ ਆਉਂਦਾ, ਕਹਿੰਦਾ ਯਾਰ ਮੇਰਾ ਦੋਸਤ ਨੇ ਕਹਿੰਦਾ ਮੈਨੂੰ ਸਲਾਹ ਦਿੱਤੀ ਕਿ ਲੈ ਬਈ ਇਦਾਂ ਹੋਇਆ ਸੀਗਾ, ਉਹ ਤਾਂ ਹੁਣ ਜੱਜ ਕੋਲ ਚਲ ਗਿਆ, ਉਹਨਾਂ ਨੇ ਗਲਤੀ ਕੱਢਤੀ ਆ, ਜੱਜ ਨੇ ਤਾਂ ਹੁਣ ਆਪ ਹੀ ਕਹਿੰਦਾ ਫੈਸਲਾ ਫੁਸਲਾ ਤੇ ਕਰਕੇ ਜੇ ਮੰਨ ਲਓ ਵੀ ਬਾਅਦ ਚੋਂ ਜੱਜ ਬਾਅਦ ਦੁਬਾਰਾ ਫਿਰ ਨਾ ਕਰ ਦੇਵੇ ਤਾਂ ਫਿਰ ਉਹਦਾ ਦੋਸਤ ਨੂੰ ਪੱਕਾ ਕਰਾਊਗਾ, ਉਹ ਕਿੱਦਾਂ ਹੋਊਗਾ? ਇਹ ਵੀ ਹੋ ਚੁੱਕਾ ਵਾ। ਅੱਛਾ ਅੱਛਾ ਮੇਰੇ ਕੋਲ ਗਲਤੀ ਹੋ ਗਈ, ਅੱਛਾ ਮੈਨੂੰ ਉਹਦਾ ਸੁਣ ਲੈਣਾ ਚਾਹੀਦਾ ਸੀਗਾ। ਸੋ ਇਦਾਂ ਆ ਕਿ ਸਲਾਹ ਇੱਕ ਵਾਰੀ ਨਾ ਜਿਹੜੀ ਉਹ ਕਦੀ ਉਹ ਬੰਦੇ ਦੀ ਨਾ ਸੁਣਿਆ ਕਰੋ ਜਿਹੜਾ ਜਿਹਨੂੰ ਕੋਈ ਨੌਲੇਜ ਨਹੀਂ ਹੈਗੀ। ਹੁਣ ਮੈਨੂੰ ਕੋਈ ਜੇ ਪ੍ਰੋਬਲਮ ਆ ਨਾ, ਮੈਂ ਡਾਕਟਰ ਦੀ ਗੱਲ ਸੁਣਨੀ ਆ, ਮੈਂ ਕਿਸੇ ਦੀ ਨਹੀਂ ਸੁਣਨੀ ਕਿ ਮੇਰਾ ਦੋਸਤ ਮੈਨੂੰ ਕੀ ਕਹਿੰਦਾ ਵਾ। ਹਾਂ, ਸੋ ਇਹ ਜਦੋਂ ਸਿਹਤ ਦੀ ਕੋਈ ਪ੍ਰੋਬਲਮ ਆਈ ਹੈ, ਸੋ ਇਹ ਟੈਕਨੀਕੈਲਿਟੀ ਦੇ ਵਿੱਚ ਆ ਗਏ। ਸਿਰਫ ਸ਼ੋਅ ਦਾ ਪ੍ਰੋਗਰਾਮ ਦਾ ਮਕਸਦ ਵੀ ਇਹ ਸੀਗਾ ਕਿ ਲੋਕਾਂ ਨੂੰ ਦੱਸਣਾ ਹਾਂਜੀ ਕਿ ਇਸ ਚੀਜ਼ ਦੇ ਲੈਵਲ ਕੀ ਕਿੰਨੇ ਹੁੰਦੇ ਆ। ਨਹੀਂ, ਆਪਾਂ ਲਾਸਟ ਟਾਈਮ ਤੁਸੀਂ ਟੈਟ ਕਹਿਣਾ ਜੀ ਗੱਲ ਕਰ ਰਹੇ ਸੀਗੇ ਵੀ ਜਿਹੜੇ ਕੋਈ ਹਾਈ ਪਰਸੈਂਟੇਜ ਵਾਲੇ ਵਕੀਲ ਵੀ ਹੈ, ਸੌਰੀ ਜਿਹੜੇ ਜੱਜ ਵੀ ਆ, ਉਹ ਵੀ ਇਹ ਕਹਿ ਰਹੇ ਆ ਵੀ ਯਾਰ ਲੱਗ ਤਾਂ ਮੈਨੂੰ ਸੇਮ ਰਿਹਾ, ਪਰ ਟੈਕਨੀਕੈਲਿਟੀ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਪ੍ਰੂਵ ਵੀ ਕਰਨਾ ਪੈਂਦਾ। ਉਹ ਟੈਕਨੀਕੈਲਿਟੀ ਦੇ ਆਧਾਰ ਦੇ ਉੱਤੇ ਤੁਹਾਡੇ ਹੱਕ 'ਚ ਵੀ ਜਾ ਸਕਦੀ ਗੱਲ, ਉਹ ਤੁਹਾਡੇ ਉਲਟ ਵੀ ਜਾ ਸਕਦੀ ਆ। ਸੋ ਅਦਾਲਤ ਨੇ, ਜੱਜ ਨੇ ਤਾਂ ਸੰਵਿਧਾਨ ਨੂੰ, ਟੈਕਨੀਕੈਲਿਟੀ ਨੂੰ ਦੇਖ ਕੇ ਹੀ ਕਰਨਾ ਹੈ ਉਹ ਕੰਮ ਸਾਰਾ। ਕੀ ਹੁਣ ਹੁੰਦਾ ਕਿ ਈਜ਼ੀਲੀ ਐਗਜ਼ਾਮਪਲ ਇਹਦੀ ਦਿੱਤੀ ਜਾ ਸਕਦੀ ਹੈ ਕਿ ਹੁਣ ਕੋਈ ਸਪੋਰਟਸ ਹੈ ਨਾ, ਜਿੱਦਾਂ ਮੰਨ ਲਓ UFC ਹੈ, ਮਿਕਸ ਮਾਰਸ਼ਲ ਆਰਟਸ ਆ, ਉਹਦੇ ਵਿੱਚ ਕੀ ਹੈ ਕਿ ਜਿਹੜਾ ਅੱਜ ਦਾ ਚੈਂਪੀਅਨ ਹੈ ਨਾ ਫਾਈਟਰ, ਉਹ ਕੀ ਕਹਿੰਦਾ ਮੈਂ ਜਿਹੜੇ 10 ਸਾਲ ਪਹਿਲਾਂ ਦੇ ਚੈਂਪੀਅਨ ਪਲੇਅਰ ਸੀਗੇ ਉਹਨਾਂ ਤੋਂ ਮੈਂ ਬੈਟਰ ਹਾਂ, ਤੇ ਜਿਹੜਾ ਆਉਣ ਵਾਲੇ ਪਲੇਅਰ ਹੈਗੇ ਉਹ ਮੇਰੇ ਤੋਂ ਬੈਟਰ ਹੋਊਗੇ, ਕਿਉਂਕਿ ਇਵੋਲਵਿੰਗ ਚੀਜ਼ ਹੈਗੀ ਹੈ ਨਾ। ਹੁਣ ਕੀ ਹੁੰਦਾ ਕਿ ਹਰੇਕ ਬੰਦਾ ਜਦੋਂ ਟੌਪ ਤੇ ਕੋਈ ਵੀ ਹੁੰਦਾ ਖਿਡਾਰੀ, ਕਈ ਵਾਰੀ ਆਪਾਂ ਦੇਖਦੇ ਹਾਂ ਕਿ 올림픽 ਲੈਵਲ ਦਾ ਰੈਸਲਰ ਆ, ਕੁਝ ਵੀ ਆ, ਉਹ ਇੱਕ ਨਾ ਇੱਕ ਬੰਦਾ ਇਦਾਂ ਦਾ ਹੁੰਦਾ ਕਿ ਉਹਨੂੰ ਇੰਨੀ ਈਜ਼ੀਲੀ ਉਹ ਡਿਫੀਟ ਕਰ ਦਿੰਦਾ, ਤੇ ਆ ਕੇ ਉਹ ਫਿਰ ਜਦੋਂ ਮਾਈਕ ਤੇ ਜਿੱਤਦਾ ਤਾਂ ਕਹਿੰਦਾ ਦੇਰ ਆਰ ਲੈਵਲਸ ਟੂ ਦਿਸ ਗੇਮ, ਕਿ ਗੇਮ ਦੇ ਲੈਵਲ ਜਿਹੜੇ ਹੈਗੇ ਆ ਉੱਪਰ ਹੈਗੇ ਆ। ਮੇਰਾ ਫਰਜ਼ ਇਹ ਸੀਗਾ ਕਿ ਮੈਂ ਆ ਕੇ ਤਾਂ ਦਿਖਾਣਾ ਕਿ ਲੈਵਲ ਕਿੱਥੇ ਤੱਕ ਜਾਂਦੇ ਆ। ਸੋ ਹਰੇਕ ਜਿਹੜੀ ਚੀਜ਼ ਆ ਸ਼ੋਅ ਦਾ ਮਕਸਦ ਆਪਣਾ ਇਹ ਸੀਗਾ ਕਿ ਆਪਾਂ ਇਹ ਦੱਸਣਾ ਕਿ ਹੁਣ ਕਿੰਨੀ ਵਾਰੀ ਸਾਨੂੰ ਕਾਲ ਕਰਕੇ ਕਿਹਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਪਹਿਲਾਂ ਕੀ ਸੀਗਾ, ਕਈਆਂ ਨੇ ਕਿਹਾ ਕਿ ਕਮਿਊਨਿਟੀ ਪੂਰੀ ਟ੍ਰੇਨ ਕਰਤੀ ਸਾਰਾ, ਹੈ ਨਾ, ਨੌਲੇਜ। ਸੋ ਨੌਲੇਜ ਇਜ਼ ਪਾਵਰ, ਕਮਿਊਨਿਟੀ ਨੂੰ ਨੌਲੇਜ ਦੇਣੀ ਸੀ। ਆ ਹੁਣ ਜਿਹੜਾ ਵੀ ਕੇਸ ਹੈ ਨਾ, ਇੱਕ ਚਲੋ ਇਹਨੂੰ ਕਈ ਕਹੋਗੇ ਕਿ ਕੰਟਰੋਵਰਸ਼ੀਅਲ ਟੌਪਿਕ ਦੇ ਉੱਤੇ ਕੇਸ ਸੀਗਾ, ਪਰ ਇਹ ਸੀਗਾ ਕਿ ਮਕਸਦ ਇਹਨਾਂ ਦਾ ਇਹ ਹੈਗਾ ਕਿ ਤੁਹਾਨੂੰ ਨੌਲੇਜ ਇੰਪਾਵਰ ਕਰਨੀ। ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਲੋਕੀ ਨਿੰਦਿਆ ਵੀ ਬੜੀ ਕਰਦੇ ਸੀ ਕਿ ਕਿੱਦਾਂ ਦੇ ਯਾਰ ਟੌਪਿਕ ਚੱਕ ਕੇ ਲਿਆਉਂਦੇ ਆ, ਆਹ ਕਰਤਾ ਉਹ ਕਰਤਾ, ਕਲਚਰ ਨੂੰ ਇਹ ਕਰਤਾ ਉਹ ਕਰਤਾ। ਪਰ ਹੁਣ ਇਦਾਂ ਕਿ ਕਈ ਲੋਕੀ ਹੁਣ ਜਿਹੜੇ ਹੈਗੇ ਆ 2 ਸਾਲ ਬਾਅਦ 3 ਸਾਲ ਬਾਅਦ ਐਪਰੀਸ਼ੀਏਟ ਕਰਦੇ ਆ ਕਿ ਜਿਹੜੀ ਨੌਲੇਜ ਡਿਸੈਮੀਨੇਟ ਹੋ ਰਹੀ ਹੈ, ਇਹਨੂੰ ਸੁਣੋ। ਕਈ ਸਿਟੀਜ਼ਨ ਵੀ ਕਾਲ ਕਰਦੇ ਆ। ਹੁਣ ਹੋ ਸਕਦਾ ਤੁਹਾਡੇ ਦੇ ਵਿੱਚੋਂ ਦੀ ਉਹ ਵਾਲਾ ਬੰਦਾ ਬੈਠਾ ਹੋਇਆ ਕਿਤੇ ਸੁਣ ਰਿਹਾ ਸਾਨੂੰ ਰੇਡੀਓ ਤੇ, ਉੱਥੇ ਮੇਰੇ ਲਈ ਕੋਈ ਇਦਾਂ ਦੀ ਮੋਟੀਵੇਸ਼ਨ ਨਹੀਂ ਸੀ, ਕੋਈ ਸੁਣਨ ਨਾਲ ਨਹੀਂ ਸੀਗਾ। ਮੈਨੂੰ ਸਾਰੇ ਉਹੀ ਮਿਲੇ, ਅਖਬਾਰਾਂ ਤੇ ਐਡ ਲਾਤੀ, ਬਿਲ ਬੋਰਡਾਂ ਤੇ ਐਡ ਲਾਤੀ, ਲੁੱਟ ਲਏ ਕਲਾਇੰਟਾਂ ਨੂੰ, ਇਦਾਂ ਦੇ ਜਿਹੜੇ ਰੋਲ ਮਾਡਲ ਮਿਲੇ ਉੱਪਰ ਵਾਲੇ। ਸੋ ਇਹ ਹੁਣ ਸਿਰਫ ਕਲਾਇੰਟਾਂ ਲਈ ਇੱਕ ਉਹੋ ਜਿਹੇ ਵਿਅਕਤੀ ਲਈ ਵੀ ਹੋ ਸਕਦਾ ਜਿਹੜਾ ਬੈਠਾ ਹੁਣ ਉਹਨੇ ਸਕੂਲ ਜਾਣਾ ਵਾ, ਕੱਲ ਨੂੰ ਹੋਊਗਾ ਕਿ ਮੈਂ ਲਾਇਰ ਬਣਨਾ ਵਾ, ਉਹ ਲੈਵਲ ਇਹ ਵਾਲਾ ਇੱਥੋਂ ਦੀ ਚੱਕ ਕੇ ਹੋਰ ਜ਼ਿਆਦਾ ਉੱਪਰ ਜਿਹੜਾ ਲੈ ਕੇ ਜਾਊਗਾ ਤਾਂ ਟੌਰਚ ਜਿਹੜੀ ਪਾਸ ਹੋਊਗੀ ਹਮੇਸ਼ਾ, ਹੈ ਨਾ। ਸੋ ਇਹ ਸੀਗਾ ਕਿ ਸਿਰਫ ਕਮਿਊਨਿਟੀ ਨੂੰ ਜਦੋਂ ਆਪਾਂ ਵਾਪਸ ਬੈਕ ਕੰਟਰੀਬਿਊਟ ਕਰਦੇ ਆ, ਜੇ ਤਾਂ ਤੁਸੀਂ ਇਹ ਕਹਿੰਦੇ ਕਿ ਅੱਛਾ ਇਹਨਾਂ ਦੀ ਐਡਵਰਟਾਈਜ਼ਮੈਂਟ ਇਹਨਾਂ ਨੇ ਪੈਸੇ ਬਣਾਣੇ, ਉਹ ਆਪਣੀ ਲਾਈਨ ਨਹੀਂ ਟੁੱਟਦੀ ਕਲਾਇੰਟਾਂ ਦੀ। ਸੈਟੀਸਫਾਈ ਹੈਗੇ ਪੂਰੇ, ਪੰਜਾਬੀ ਰੇਡੀਓ ਨੇ ਬਹੁਤ ਦਿੱਤਾ, ਤੁਸੀਂ ਬਹੁਤ ਪਿਆਰ ਦਿੱਤਾ। ਸੋ ਹੁਣ ਜਿਹੜਾ ਇਸ ਤੋਂ ਅੱਗੇ ਹੈਗਾ, ਉਹ ਜਿਹੜੀਆਂ ਸਾਡੀਆਂ ਬੇਸਿਕ ਜਿਹੜੀਆਂ ਰਿਕੁਆਇਰਮੈਂਟਾਂ ਸੀਗੀਆਂ ਉਹ ਬਹੁਤ ਪਹਿਲਾਂ ਦੀਆਂ ਪੂਰੀਆਂ ਹੋ ਚੁੱਕੀਆਂ। ਹੁਣ ਕੀ ਸੀਗਾ ਕਿ ਹੁਣ ਤੁਹਾਡੇ ਨਾਲ ਜਿਹੜੀ ਕਨਵਰਸੇਸ਼ਨ ਕਰਨੀ ਆ, ਕਨਵਰਸੇਸ਼ਨ ਕਰਕੇ ਮਜ਼ਾ ਆਉਂਦਾ ਤੇ ਤੁਹਾਨੂੰ ਜਿਹੜੀ ਨੌਲੇਜ ਮਿਲਦੀ ਹੈ ਇਹਨੂੰ। ਸੋ ਇਹ ਹੈ ਕਿ ਇਹਨੂੰ ਇੱਕ ਕੰਸਟਰਕਟਿਵ ਫੀਡਬੈਕ ਦਿਓ। ਫੀਡਬੈਕ ਵੀ ਆਪਾਂ ਐਪਰੀਸ਼ੀਏਟ ਕਰਦੇ ਹਾਂ ਕਿ ਸ਼ੋਅ 'ਚ ਫਾਇਦਾ ਹੋਵੇ, ਆਪਾਂ ਵੀ ਟੌਪਿਕ ਲੈ ਕੇ ਆਈਏ, ਤੁਹਾਨੂੰ ਕਿਹੜੀ ਚੀਜ਼ 'ਚ ਪਸੰਦ ਹੈ ਨਾ। ਬਿਲਕੁਲ। ਸੋ ਆਪਾਂ ਜਿਹੜਾ ਕੰਸਟਰਕਟਿਵ ਕ੍ਰਿਟਿਸਿਜ਼ਮ ਆ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਜਿਹੜਾ ਫਜ਼ੂਲ ਆ, ਕਈ ਉੱਤੇ ਲੱਤ, ਹੁਣ ਕਿਸੇ ਨੇ ਕਿਹਾ ਸੀ ਕਹਿੰਦਾ ਯਾਰ ਭਾਜੀ ਉਹ ਨਾ ਬੰਦੇ ਜੇ ਕੋਈ ਸੋਸ਼ਲ ਮੀਡੀਆ ਤੇ ਲੱਗੇ ਆ, ਕਹਿੰਦਾ ਬਿਜ਼ਨਸਾਂ ਤੇ ਵੀ ਨਾ ਦੂਜੇ ਤੇ ਜਾ ਕੇ ਫਰੈਸ਼ ਹੁੰਦਾ ਕਲਾਇੰਟ ਸੀ ਦੱਸਦਾ ਸੀ, ਕਹਿੰਦਾ ਇਹ ਉਹੀ ਬੰਦੇ ਆ, ਕਹਿੰਦਾ ਇਹਨਾਂ ਨੂੰ ਭਾਜੀ ਪੈਸੇ ਦੇ ਕੇ ਕਹਿੰਦਾ ਛੱਡਿਆ, ਕਹਿੰਦੇ ਜਾ ਕੇ ਤੁਹਾਨੂੰ ਡਿਫੇਮ ਕਰਦੇ ਆ, ਕਮੈਂਟ ਗਲਤ ਕਰਦੇ ਆ। ਤਾਂ ਤਾਂ ਹੀ ਉਹ ਕਈ ਵਾਰੀ ਇਹ ਵੀ ਹੈ ਕਿ ਮੈਂ ਉਹਨਾਂ ਨੂੰ ਤਾਂ ਨਹੀਂ ਬੰਦ ਕਰ ਸਕਦਾ ਹੈਗਾ, ਪਰ ਮੈਂ ਤੁਹਾਨੂੰ ਜ਼ਰੂਰ ਰਿਕੁਐਸਟ ਕਰ ਸਕਦਾ ਕਿ ਤੁਹਾਨੂੰ ਜੇ ਸਾਡਾ ਕੰਮ ਵਧੀਆ ਲੱਗਦਾ, ਸਾਨੂੰ ਫੇਸਬੁੱਕ ਦੇ ਪੇਜ ਤੇ ਕਿੰਨੀ ਵਾਰੀ ਆਪਾਂ ਕਿਹਾ, ਅਜੇ ਤੱਕ ਸਿਰਫ 15 ਰਿਵਿਊ ਆ ਹੁਣ ਤੱਕ, ਦੇਖ ਲਓ 3 ਸਾਲਾਂ ਦੇ ਵਿੱਚ ਤੁਸੀਂ ਸਾਰੀ ਕੌਮ ਨੇ 15 ਰਿਵਿਊ ਦਿੱਤੇ ਮੈਨੂੰ, ਬਸ
15 ਸੁਣ total ਲਓ ਹਨਾ। ਜੀ ਗੱਲ, 15 ਤੋਂ ਹੁਣ ਤੇ ਵਧਾਓ ਜੀ, ਵੀਡੀਓਆਂ 1500 ਦੇ ਤੇ ਲੈ ਵਿਊ ਕੇ। ਹੁਣ ਤੁਹਾਡੇ ਲਈ ਕੰਟੈਂਟ ਲੈ ਕੇ ਆਈਦਾ, ਵੀਡੀਓ ਦੇ ਵਿਊ ਹਜ਼ਾਰਾਂ ਦੇ ਵਿੱਚ, ਹੂੰ ਲੱਖਾਂ ਦੇ ਹੂੰ ਵਿੱਚ ਵੀ ਹੂੰ ਪਹੁੰਚ ਗਏ, ਪਰ ਸਿਰਫ 15 ਰਿਵਿਊ ਆ, 15 ਸਿਰਫ ਹੂੰ ਜਾਣੇ ਨੇ ਤਾਰੇ ਛੱਡੇ ਆ। ਸੋ ਫੇਸਬੁੱਕ ਤੇ ਹੁਣ ਇਹਨੂੰ ਨੈਗੇਟਿਵ ਵਾਲਿਆਂ ਨੂੰ ਜੇ ਕਰੀਏ, ਉਹਨਾਂ ਨੇ ਤਾਂ ਮਿੰਟ ਲਾਣਾ। ਸੋ ਹੂੰ ਇਦਾਂ ਕਿ ਇਹਨੂੰ ਜੇ ਤੁਸੀਂ ਸੁਣ ਰਹੇ ਆ, ਤੁਸੀਂ ਐਪਰੀਸ਼ੀਏਟ ਕਰਦੇ ਆ, ਇਹ ਜੇ ਸਿਲਸਿਲਾ ਬਣਿਆ ਰਵੇ ਹਨਾ ਇਦਾਂ ਹੀ, ਤੇ ਸਾਨੂੰ ਵੀ ਮੋਟੀਵੇਸ਼ਨ ਰਹਿੰਦੀ ਹੈ ਕਿ ਚੱਲ ਯਾਰ ਕੱਲ ਕੇਸ ਆਇਆ ਫਰਾਈਡੇ ਨੂੰ, ਪੜ੍ਹ ਕੇ ਤੁਹਾਨੂੰ ਦੱਸ ਕੇ ਸੁਣਾਉਣਾ ਵਾ ਹਨਾ। ਹੂੰ ਤੇ ਹੂੰ ਜਾਓ ਤੁਸੀਂ ਗੂਗਲ ਦੇ ਪੇਜ ਤੇ ਆਪਣੇ ਕਮੈਂਟ ਜਿਹੜੇ ਆ ਉਹ ਪਲੀਜ਼ ਪਾਓ, ਤੇ ਫੇਸਬੁੱਕ ਦੇ ਪੇਜ ਤੇ ਜਾਓ ਤੇ ਆਪਣੇ ਕਮੈਂਟ ਪਾਓ। ਹੂੰ ਉੱਥੇ ਸਾਨੂੰ ਜਿਹੜੇ ਕਮੈਂਟ ਆ ਫੋਰਐਵਰ ਰਹਿੰਦੇ ਆ। ਇੱਥੇ ਜਿਹੜੀ ਲਾਈਵ ਫੀਡ ਤੇ ਤੁਸੀਂ ਤਾਰੀਫ ਕਰਦੇ ਆ, ਇੱਥੇ ਰਹਿ ਜਾਂਦੀ ਹੈ, ਫੀਡ ਦੇ ਨਾਲ ਜਿਹੜੀ ਆ ਐਂਡ ਹੋ ਜਾਂਦੀ ਹੈ। ਹੂੰ ਸੋ ਉਹ ਜ਼ਰੂਰ ਪਲੀਜ਼ ਤੁਸੀਂ ਸਾਨੂੰ ਸਪੋਰਟ ਕਰੋ। ਬਿਲਕੁਲ ਬਿਲਕੁਲ। ਤੇ ਆਪਾਂ ਹੁਣ ਇੱਕ ਵਕਤ ਲੈ ਲਈ, ਬ੍ਰੇਕ ਲੈ ਲੈਂਦੇ ਹਾਂ, ਵਕਤ ਹੋ ਗਿਆ ਬ੍ਰੇਕ ਦਾ। ਤੇ ਬ੍ਰੇਕ ਤੋਂ ਬਾਅਦ 'ਚ ਅਸੀਂ ਜੁੜਦੇ ਹਾਂ ਫਿਰ ਵਾਪਸ, ਤੇ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਕਾਲਸ ਜਿਹੜੀਆਂ ਉਹ ਤੁਹਾਡੀਆਂ ਲਵਾਂਗੇ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408 272 5200 4082725200 ਦੇ ਉੱਤੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਮੇਰੇ ਨਾਲ ਜੁੜੇ ਹੋਏ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੈਣਾ ਜੀ। ਅਟਾਰਨੀ ਟਿਰਕੈਣਾ ਜੀ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਤੇ ਸੋਚੋ ਤੁਸੀਂ ਵੀ ਹੁਣ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਹੋ, ਆਪਣੇ ਸਵਾਲ ਪੁੱਛ ਸਕਦੇ ਹੋ। ਸਵਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200 4082725200 ਦੇ ਉੱਤੇ। ਜੁੜੇ ਨੇ ਆਪਣੇ ਨਾਲ ਰਮਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ ਭਾਜੀ, ਮੇਰਾ ਸਵਾਲ ਸੀਗਾ ਜਿਵੇਂ ਸਾਡਾ ਅਸੈਲਮ ਲੱਗਾ ਆ, ਹਾਲੇ ਕੋਈ ਤਰੀਕ ਨਹੀਂ ਆਈ, ਹੋ ਗਏ 7-8 ਸਾਲ, ਤੇ ਅਸੈਲਮ ਵਾਲੇ ਆਪਣੇ ਪੇਰੈਂਟਸ ਨੂੰ ਸਪਾਂਸਰ ਭੇਜ ਸਕਦੇ ਆ? ਨਹੀਂ, ਸਪਾਂਸਰ ਤਾਂ ਦੇਖੋ, ਜਿਹੜਾ ਟੂਰਿਸਟ ਵੀਜ਼ਾ ਹੁੰਦਾ, ਹਾਂਜੀ ਸਪਾਂਸਰ ਤਾਂ ਇਦਾਂ ਹੈ ਕਿ ਉਹਨੂੰ ਲੋੜ ਹੁੰਦੀ ਹੈ ਫਾਈਨੈਂਸ਼ੀਅਲ ਦੀ, ਜੇ ਕੋਈ ਪੈਸੇ ਨਹੀਂ ਹੁੰਦੇ। ਸੋ ਤੁਸੀਂ ਠੀਕ ਫਾਈਨੈਂਸ਼ੀਅਲ ਹੈ ਭਾਜੀ। ਸਪਾਂਸਰ ਹੀ ਭੇਜ ਸਕਦੇ ਆ। ਫਾਈਨੈਂਸ਼ੀਅਲ ਤਾਂ ਜੇ ਉਹਨਾਂ ਕੋਲ ਪੈਸੇ ਪੂਹੇ ਹੈਗੇ ਆ ਤਾਂ ਫਿਰ ਤਾਂ ਨਹੀਂ ਉਹਨਾਂ ਨੂੰ ਲੋੜ। ਪੈਸੇ ਤਾਂ ਉਹੀ 5-10 ਠੀਕ ਹੈ ਲੱਖ ਰੁਪਏ ਭਾਜੀ। ਪਏ ਆ ਕਿਸੇ ਕੋਲ ਤਾਂ ਆਲ ਗੁੱਡ ਹੈ ਨਾ। ਤਾਂ ਉਹਨਾਂ ਤੇ ਨੇ ਹਾਂ ਉਹਨਾਂ ਨੂੰ ਸ਼ੋਅ ਕਰਨਾ, ਜਿਵੇਂ ਮੈਂ ਅਸੈਲਮ ਤੇ ਆ, ਕੋਈ ਜੇ ਉਹਨਾਂ ਨੂੰ ਪੁੱਛ ਲੈਂਦੇ ਇੰਟਰਵਿਊ 'ਚ ਵੀ ਤੁਹਾਡਾ ਕੌਣ ਆ, ਕੋਈ ਉਹਦੇ ਵਿੱਚ ਪ੍ਰੋਬਲਮ ਤਾਂ ਨਹੀਂ? ਨਹੀਂ, ਉਹਨਾਂ ਨੂੰ ਦੱਸਣਾ ਪੈਣਾ ਸਾਰਾ ਕੁਝ ਸੱਚ-ਸੱਚ, ਤੇ ਉਹਨਾਂ ਦੇ ਚਾਂਸ ਘੱਟ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਵੀ ਜਾ ਠੀਕ ਕੇ ਹੈ। ਅਸਾਲਮ ਆਪਣਾ ਲਾ ਸਕਦੇ ਆ, ਪਰ ਦੱਸ ਕੇ ਆਣਾ ਸਾਰਾ। ਹਾਂਜੀ ਜੇ ਝੂਠ ਠੀਕ ਹੈ ਤੇ ਭਾਜੀ। ਫੜੇ ਗਏ ਤਾਂ ਫਿਰ ਪ੍ਰੋਬਲਮ। ਠੀਕ ਹੈ ਭਾਜੀ, ਮਿਹਰਬਾਨੀ। ਥੈਂਕ ਯੂ। ਸਰਬਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਅਸੀਂ ਨਾ, ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀਗੀ, F4 ਕੈਟਾਗਰੀ 'ਚ ਅਪਲਾਈ ਕੀਤਾ ਹੋਇਆ ਸੀਗਾ। ਜੀ ਹਾਂਜੀ, ਤੇ ਉਹ ਸਾਡੀ ਕਾਫੀ ਦੇਰ ਪਹਿਲਾਂ ਆਪਣਾ ਵੀਰ ਜੀ ਨਾਲ ਗੱਲ ਵੀ ਹੋਈ ਸੀ। ਉਹ ਕਹਿੰਦੇ ਸੀ ਕਿ ਟਰਾਈ ਕਰਨ 'ਚ ਕੋਈ ਹਰਜ ਨਹੀਂ ਗਾ। ਜੀ ਤੇ ਉਹਨਾਂ ਦਾ ਅਸੀਂ ਇਨਫੋਰਮ ਕੀਤਾ ਸੀਗਾ ਇੱਥੇ USCIS ਨੂੰ ਐਂਡ ਦਿੱਲੀ ਆਪਣੇ ਬੰਬੇ ਐਮਬੈਸੀ ਨੂੰ। ਜੀ ਤਾਂ ਉਦੋਂ ਉਹਨਾਂ ਦੀ ਇੰਟਰਵਿਊ ਆਈ, ਉਹ ਕੈਂਸਲ ਕਰਤੀ ਸੀ। ਫਿਰ ਅਸੀਂ USCIS ਨੂੰ ਰਿਕੁਐਸਟ ਕੀਤੀ ਸੀ, ਉਹਨਾਂ ਨੇ ਰੀਫਰਮ ਕਰਕੇ ਅਪਰੂਵ ਕਰਤਾ ਸੀ। ਜੀ ਕੇਸ ਫਿਰ ਦਿੱਲੀ ਆਪਣਾ ਬੰਬੇ ਅਸੀਂ ਦੁਬਾਰਾ ਇੰਟਰਵਿਊ ਲਈ ਸੀ 3 ਜਣਿਆਂ ਦੀ। ਜੀ ਤੇ ਉਹਨਾਂ ਦਾ ਸਾਰਾ ਇੰਟਰਵਿਊ ਦੇ ਵਿੱਚ ਉਹਨਾਂ ਨੇ ਬਿਲਕੁਲ ਪੂਰੇ ਕੁਐਸਚਨ ਪੁੱਛ ਕੇ ਸਾਰਾ ਕੁਝ ਕਰਕੇ ਵੀਜ਼ਾ ਦੇਤਾ। ਅੱਛਾ ਜੀ। ਪਾਸਪੋਰਟਸ ਰੱਖ ਲਏ ਸੀ ਉਹਨਾਂ ਦੇ। ਤੇ ਫਿਰ 1.5 ਮਹੀਨੇ ਪਿੱਛੋਂ ਸਾਨੂੰ ਫਿਰ ਉਹੀ ਸੇਮ ਲੈਟਰ ਜਿਹੜੀ ਪਹਿਲਾਂ ਭੇਜੀ ਸੀ ਕਿ ਤੁਹਾਡਾ ਕੇਸ ਵਾਪਸ ਅਸੀਂ USCIS ਭੇਜ ਰਹੇ ਹਾਂ ਮੈਂਡੇਟਰੀ ਰਿਵਿਊ ਲਈ, ਤਾਂ ਫਿਰ ਵੀਜ਼ਾ ਉਹਨਾਂ ਨੇ ਬਾਅਦ ਵਿੱਚ ਵੀਜ਼ਾ ਨਹੀਂ ਭੇਜਿਆ, ਪਾਸਪੋਰਟ ਖਾਲੀ ਭੇਜ ਤੇ। ਅੱਛਾ, ਤੁਸੀਂ ਜਿਹੜਾ USCIS ਕੋਲ ਫਾਈਲ ਕੀਤਾ ਸੀ ਉਹ ਹਿਊਮੈਨਿਟੇਰੀਅਨ ਰੀਸਟੇਟਮੈਂਟ ਕੀਤਾ ਸੀਗਾ? ਹਾਂਜੀ, ਅਸੀਂ ਉਹਨਾਂ ਨੇ ਰਿਕੁਐਸਟ ਕੀਤੀ ਸੀਗੀ ਕਿ ਸਾਡੇ ਇੱਦਾਂ ਕਰਕੇ ਵੀ ਬ੍ਰਦਰ ਦੀ ਡੈਥ ਹੋਈ ਹੈ, ਮੇਰੇ ਮਦਰ ਵੀ ਗਏ ਸੀ ਵਿਦਿਨ ਵੀ 2 ਮੰਥਸ, ਸਾਡੀ ਫੈਮਿਲੀ 'ਚ 2 ਡੈਥਸ ਹੋਈਆਂ। ਤੇ ਉਹਨਾਂ ਨੇ ਫਿਰ ਉਹ ਰੀਫਰਮ ਕਰਕੇ ਸਾਨੂੰ ਅਪਰੂਵਲ ਲੈਟਰ ਸਾਡੇ ਕੋਲੇ ਹੈਗੀ ਆ। ਫਿਰ ਅਸੀਂ ਦੁਬਾਰਾ ਫੋਲੋ ਅਪ ਕੀਤਾ ਕਿ ਕਿਉਂਕਿ ਅਸੀਂ ਉਸੇ ਹਿਸਾਬ ਨਾਲ ਇੰਟਰਵਿਊ ਦੀ ਵੇਟ ਕਰਦੇ ਸੀ, ਪਰ ਉਹ ਕਹਿੰਦੇ ਨਹੀਂ, ਤੁਹਾਨੂੰ ਹੁਣ ਆਪ ਇੰਟਰਵਿਊ ਪਿਕ ਕਰਨੀ ਪੈਣੀ ਹੈ। ਸੋ ਫਿਰ ਅਸੀਂ ਦੁਬਾਰਾ ਉਹ ਇੰਟਰਵਿਊ ਕੀਤੀ। ਪੂਰਾ ਸਾਲ ਲੱਗ ਗਿਆ ਜੀ ਸਾਨੂੰ ਇਹ ਸਾਰਾ ਕੁਛ ਕਰਦੇ ਨੂੰ, ਤੇ ਕਿ ਵੀਜ਼ਾ ਵੀ ਦੇਤਾ। ਤੇ ਫਿਰ ਬਾਅਦ ਵਿੱਚ ਫਿਰ ਉਹਨਾਂ ਨੇ ਇਹ ਕੀਤਾ। ਤੁਹਾਨੂੰ ਕੀ ਲੱਗਦਾ ਵੀ, ਕਿਉਂਕਿ ਜਦੋਂ ਉਹ ਐਂਟਰ ਹੋਣ ਲੱਗੇ ਸੀ ਐਮਬੈਸੀ ਵਿੱਚ, ਉਦੋਂ ਵੀ ਉਹਨਾਂ ਨੇ ਰੋਕਿਆ। ਉਹ ਕਹਿੰਦੇ ਅਸੀਂ ਨਹੀਂ, ਕੇਸ ਵਾਪਸ ਭੇਜਾਂਗੇ। ਫਿਰ ਉਹ ਭਤੀਜੇ ਨੇ ਦਿਖਾਇਆ ਕਿ ਨਹੀਂ, ਸਾਡਾ ਰੀਫਰਮ ਹੋ ਕੇ ਆਇਆ। ਫਿਰ ਉਹ ਪਿੱਛੋਂ ਫਾਈਲ ਲਿਆ ਕੇ ਉਹਨਾਂ ਨੇ ਲੈਟ ਕੀਤਾ ਸੀ ਅੰਦਰ ਕਿ ਤੁਸੀਂ ਜਾ ਸਕਦੇ, ਹਾਂਜੀ ਤੁਹਾਡਾ ਆਲ ਕਲੀਅਰ ਹੈ। ਕਿ ਤੁਹਾਨੂੰ ਲੱਗਦਾ ਵੀ ਕਿਤੇ ਕੋਈ ਕਲੈਰੀਕਲ ਮਿਸਟੇਕ ਹੋਈ ਹੈ ਜਾਂ ਵੀ? ਹਾਂਜੀ, ਟੈਕਨੀਕਲ ਮਿਸਟੇਕ ਲੱਗਦੀ ਹੈ ਕਿਉਂਕਿ ਹਿਊਮੈਨਿਟੇਰੀਅਨ ਰੀਸਟੇਟਮੈਂਟ ਜੇ ਇੱਕ ਵਾਰੀ ਗ੍ਰਾਂਟ ਹੋ ਗਈ ਤਾਂ ਉਹਨਾਂ ਨੂੰ ਵੀਜ਼ਾ ਹਾਂਜੀ ਕਰ ਦੇਣਾ ਚਾਹੀਦਾ ਸੀਗਾ। ਤੇ ਹੁਣ ਵੀਜ਼ਾ ਦਿੱਤਾ ਉਦੋਂ ਉਹਨਾਂ ਨੇ, ਕੁਐਸਚਨ ਵੀ, ਫੋਟੋ ਵੀ ਦੇਖੀਆਂ ਨੇ। ਹੁਣ ਥੋੜਾ ਜਿਹਾ ਚੇਂਜ ਹੋਇਆ, ਇਹਨਾਂ ਦਾ ਫੋਟੋ ਦੇਖੀਆਂ, ਔਰ ਬ੍ਰਦਰ ਨੂੰ ਵੀ ਉਹਨਾਂ ਨੇ ਲੇਟ ਕਰਕੇ ਉਹਦਾ ਡੈਥ ਸਰਟੀਫਿਕੇਟ ਵੀ ਲਿਆ, ਸਾਰਾ ਕੁਝ ਇੰਟਰਵਿਊ ਤੁਸੀਂ ਜਿਹੜੀ ਪ੍ਰੋਪਰ ਉਹਨਾਂ ਦੀ। ਹਿਊਮੈਨਿਟੇਰੀਅਨ ਰੀਸਟੇਟਮੈਂਟ ਵਕੀਲ ਦੇ ਥਰੂ ਫਾਈਲ ਕੀਤੀ ਸੀ ਕਿ ਆਪੇ ਹੀ ਪੰਗਾ ਲਿਆ ਸੀ? ਨਹੀਂ ਜੀ, ਸਾਨੂੰ ਵਕੀਲਾਂ ਨੇ ਕਿਸੇ ਨੇ ਨਹੀਂ ਜਵਾਬ ਦਿੱਤਾ, ਸਾਰਿਆਂ ਨੇ ਜਵਾਬ ਦਿੱਤਾ। ਤੁਸੀਂ ਵੀ ਦਿੱਤਾ ਸੀ। ਇੱਕ ਵਕੀਲ ਨੇ ਸਾਨੂੰ ਕਿਹਾ ਸੀ, ਕਹਿੰਦਾ ਜੀ ਅਸੀਂ $5000 ਲਵਾਂਗੇ, ਇੱਕ ਲੈਟਰ ਦੇਵਾਂਗੇ, ਜਿਹਦੇ ਕਰਕੇ ਤੁਹਾਡਾ, ਅਸੀਂ ਕਿਹਾ ਵੀ ਨਹੀਂ, ਲੈਟਰ ਹੁਣ ਜੇ ਸ਼ੋਰਟੀ ਨਹੀਂ ਹੈਗੀ ਤਾਂ ਫਿਰ ਅਸੀਂ ਇਹ ਸਾਰਾ ਕੁਝ ਨਹੀਂ, ਉਹ $5000 ਤਾਂ ਬਿਲਕੁਲ ਜਾਇਜ਼ ਫੀਸ ਸੀਗੀ ਕਿਉਂਕਿ ਕੇਸ ਨਾ ਬਣਾ ਕੇ ਪੂਰਾ ਪਹਿਲੂ ਪੇਸ਼ ਕਰਨੇ ਹੁੰਦੇ ਕਿ ਇੱਥੇ ਦੇ ਰਿਲੇਟਿਵ ਨੂੰ ਹਾਰਡਸ਼ਿਪ ਵਗੈਰਾ ਕੀ ਹੋਗੀ। ਸੋ ਮੈਨੂੰ ਫਿਰ ਇਹਦੇ ਅਸੀਂ ਵਿੱਚ ਸਾਰਾ ਕੁਝ ਆਪੇ ਲੰਘ ਗਏ ਸੀ ਜੀ, ਉਹ ਸਾਰੀ ਚੀਜ਼ ਚੋਂ ਲੰਘ ਗਏ ਜੀ। ਐਂਡ ਤੇ ਆ ਕੇ ਹੁਣ ਸਾਡਾ ਕੰਮ ਇੱਥੇ ਰੁੜ ਗਿਆ। ਨਹੀਂ, ਤੁਸੀਂ ਗੱਲ ਨਹੀਂ ਮੇਰੀ ਸੁਣਦੇ ਪਏ। ਜਾਂ ਤਾਂ ਹੁਣ ਤੁਸੀਂ ਇਨਫੋਰਮੇਸ਼ਨ ਲਈ ਕੀਤਾ ਕਿ ਕੀ ਹੋ ਸਕਦਾ, ਮੈਂ ਤੁਹਾਨੂੰ ਉਹਦੇ ਜਵਾਬ ਦੇ ਰਿਹਾ ਕਿ ਕੀ ਹੋ ਸਕਦਾ। ਹੁਣ 100% ਤਾਂ ਮੈਨੂੰ ਵੀ ਨਹੀਂ ਪਤਾ ਹੈ ਨਾ, ਕਿ ਜਦ ਤੱਕ ਮੇਰੇ ਕੋਲ ਫਾਈਲਾਂ ਸਾਹਮਣੇ ਨਹੀਂ ਹੈਗੀਆਂ। ਸੋ ਉਹਦੇ ਵਿੱਚ ਕੀ ਹੋਊਗਾ ਕਿ ਜਿਹੜੇ ਤੁਹਾਡੀ ਹਿਊਮੈਨਿਟੇਰੀਅਨ USCIS ਨੇ ਕਰਤੀ, ਪਰ ਮੈਨੂੰ ਇਹ ਲੱਗਦਾ ਕਿ ਉਹਨਾਂ ਦੇ ਵਿੱਚ ਨਾ, ਜਦੋਂ ਉਹਨਾਂ ਨੇ ਫਾਈਲਾਂ ਦੇਖੀਆਂ ਆਪਣੀਆਂ ਕਾਉਂਸਲਰ ਨੇ, ਕਿਉਂਕਿ ਉਹਨਾਂ ਐਂਡ ਆਫ ਦਾ ਡੇ ਉਹਨਾਂ ਦਾ ਵੀ ਡਿਸਕ੍ਰਿਸ਼ਨਰੀ ਐਲੀਮੈਂਟ ਹੈਗਾ, ਉਹ ਰਿਫਿਊਜ਼ ਕਰ ਸਕਦੇ ਇਹਨੂੰ। ਕੋਈ ਇੱਦਾਂ ਨਹੀਂ ਕਿ USCIS ਨੇ ਅਪਰੂਵ ਕੀਤਾ ਤੇ ਉਹਨਾਂ ਨੂੰ ਵੀਜ਼ਾ ਦੇਣਾ ਹੀ ਪੈਣਾ। ਠੀਕ ਹੈ, ਓਕੇ। ਸੋ ਮੈਨੂੰ ਇਹ ਲੱਗਦਾ ਕਿ ਜਿਹੜਾ ਇਨਫ ਵੇਟ ਨਹੀਂ ਉਹਦੇ ਵਿੱਚ ਤੁਸੀਂ ਪਾਇਆ ਸੀਗਾ,
ਜਿਹੜਾ ਤੁਹਾਨੂੰ ਉਹ ਵਕੀਲ ਕਹਿ ਰਿਹਾ ਸੀਗਾ $5000 ਦੇ ਕੇ, ਉਹ ਕਰ ਲੈਣੀ ਚਾਹੀਦੀ ਸੀ ਤੁਹਾਨੂੰ ਚੀਜ਼, ਕਿ ਉਹਦਾ ਲਿਖਣ ਦਾ ਲਹਿਜਾ, ਰੈਗੂਲੇਸ਼ਨਸ ਵਗੈਰਾ ਉਹਨੇ ਥਰੋ ਇਨ ਕਰ ਦੇਣੀਆਂ ਸੀ। ਸੋ ਮੈਨੂੰ ਇਹ ਲੱਗਦਾ ਕਿ ਕਿਉਂਕਿ ਫਾਈਲ ਐਮਟੀ ਮਿਲੀ ਉਹਨੂੰ, ਤਾਂ ਉਹਨੇ ਆਪਣੀ ਜਿਹੜੀ ਡਿਸਕ੍ਰੈਸ਼ਨ ਆ ਫੇਵਰੇਬਲੀ ਐਕਸਰਸਾਈਜ਼ ਨਹੀਂ ਕੀਤੀ। ਹੁਣ USCIS ਕੋ ਵਾਪਸ ਜਾਊਗਾ ਤੇ USCIS ਵਾਲੇ ਤੁਹਾਨੂੰ ਇਹਦੀ ਫਿਰ ਜਿਹੜੀ ਪਟੀਸ਼ਨ ਆ ਇਹਦੀ ਇਵੈਂਚੁਅਲੀ ਨੋਟਿਸ ਆਫ ਇੰਟੈਂਟ ਟੂ ਰਿਵੋਕ ਜਾਂ ਇੰਟੈਂਟ ਟੂ ਡਿਨਾਈ ਭੇਜੂਗੇ। ਸੋ ਉਹਨੂੰ ਟਾਈਮ ਲੱਗ ਜਾਣਾ ਸਾਰਾ ਨਾ, ਸਾਲ ਤੋਂ ਉੱਤੇ ਈਜ਼ੀਲੀ ਲੱਗ ਜਾਂਦਾ, ਤੇ ਫਿਰ ਤੁਹਾਨੂੰ ਇੱਕ ਓਪਰਚੁਨਿਟੀ ਟੂ ਰਿਸਪੌਂਡ ਉਹ ਦਊਗੇ, ਤੇ ਉਹਨੂੰ ਰਿਸਪੌਂਡ ਕਰਕੇ ਜੇ ਤੁਸੀਂ ਦੁਬਾਰਾ USCIS ਨੂੰ ਕਨਵਿੰਸ ਕੀਤਾ, ਫਿਰ ਠੀਕ ਦੁਬਾਰਾ ਹੈ। ਉਹ ਐਮਬੈਸੀ ਫਾਈਲ ਜਾਊਗੀ, ਤੇ ਫਿਰ ਉੱਥੋਂ ਤੁਹਾਨੂੰ ਜਿਹੜੀ ਵੀਜ਼ਾ ਲੱਗ ਸਕਦਾ ਜਾਂ ਡਿਨਾਈ ਹੋ ਸਕਦਾ ਹੈ ਨਾ। ਸੋ ਜਨਰਲੀ ਇਹਦਾ ਪ੍ਰੋਸੀਜਰਲ ਪੋਸਚਰ ਜਿਹੜਾ ਇਹ ਆ, ਤੇ ਬਾਕੀ ਡਿਪੈਂਡਸ ਇਹ ਕਿੱਦਾਂ ਪਲੇ ਆਊਟ ਹੁੰਦਾ। ਜੀ ਬਿਲਕੁਲ। ਨੰਬਰ ਆ ਸਟੂਡੀਓ ਦਾ ਕਾਲ ਕਰਨ ਦੇ ਲਈ 408-272-52। ਸੋ ਇਹਦੇ ਵਿੱਚ ਇਹ ਹੈ ਨਾ, ਜਿੱਦਾਂ ਹੁਣ ਤੁਸੀਂ ਕਹਿ ਵੀ ਰਹੇ ਸੀ ਵੀ ਅਸੀਂ ਸਾਰਾ ਕੁਝ ਆਪੇ ਹੀ ਕਰ ਲਿਆ, ਪਰ ਇਵੈਂਚੁਅਲੀ ਹੁਣ ਦੇਖੋ ਵਕੀਲ ਦੀ ਸਲਾਹ ਲੈਣ ਦਾ ਵਕਤ ਫਿਰ ਆ ਜਾਂਦਾ ਆ। ਸੋ ਜੇ ਹਾਂਜੀ। ਪਹਿਲਾਂ ਹੀ ਉੱਥੋਂ ਕਰਾਇਆ ਹੁੰਦਾ ਤਾਂ ਉਸ ਚੀਜ਼ ਦੇ ਨਾਲ ਪਹਿਲਾਂ ਹੀ ਜਿਹੜਾ ਉਹ ਫਰਕ ਪੈ ਜਾਂਦਾ ਆ। ਸੋ ਸਲਾਹ ਹਾਂਜੀ। ਲੈਣੀ ਪੁੱਛਣੀ ਕੋਈ ਮਾੜੀ ਨਹੀਂ, ਪਰ ਜੇ ਡਾਕਟਰ ਤੋਂ ਵੀ ਆਪਾਂ ਇਲਾਜ ਕਰਾਉਣ ਜਾਂਦੇ ਆ ਤਾਂ ਫਿਰ ਉਸੇ ਲਈ ਜਾਂਦੇ ਆ ਨਾ, ਵੀ ਉਹਨੂੰ ਪਤਾ ਹੁੰਦਾ ਨਾਲੇ ਵੀ ਉਹ ਜਿਹੜੀ ਆਹ ਚੀਜ਼ ਸੋਚ ਆ ਕਿ ਗਰੰਟੀ ਨਹੀਂ ਕੋਈ ਹੈਗੀ ਕਿ ਗਰੰਟੀ ਉਹ ਕੋਈ ਵੀ ਨਹੀਂ ਲੈ ਗਰੰਟੀ ਸਕਦਾ। ਗਰੰਟੀ ਗਰੰਟੀ ਜੇ ਤੁਸੀਂ ਉਹਦੇ ਹਿਸਾਬ ਨਾਲ ਫੈਸਲੇ ਕਰਨੇ ਆ ਤਾਂ ਇਦਾਂ ਥੋੜਾ ਤੁਸੀਂ ਇਹ ਤਾਂ ਹੁਣ ਤੁਸੀਂ ਹੁਣ ਤੁਸੀਂ ਸੌਰੀ ਮੈਂ ਤੁਹਾਨੂੰ ਵਿੱਚੇ ਕੱਟ ਜੀ ਕਰਾਂ ਵੀ ਹੁਣ ਡਾਕਟਰ ਤੇ ਜਾਂਦੇ ਆ, ਕੋਈ ਸਰਜਰੀ ਕਰਾਉਂਦੇ ਆ, ਜੀ ਉਹ ਤੁਹਾਨੂੰ ਦੱਸਦੇ ਆ ਵੀ ਰੇਟ ਆਫ ਸਰਵਾਈਵਲ ਜੀ ਕੋਈ 90% ਕਹਿੰਦਾ, ਕੋਈ 80% ਕਹਿੰਦਾ, ਜੀ ਤੁਸੀਂ ਫਿਰ ਵੀ ਉਸ ਦੇ ਬਾਵਜੂਦ ਉਹ ਚੀਜ਼ ਕਰਦੇ ਆ। ਜੀ 100% ਗਰੰਟੀ ਕੋਈ ਵੀ ਕਿਸੇ ਚੀਜ਼ ਦੀ ਨਹੀਂ ਜਿਹੜੀ ਉਹ ਲੈਂਦਾ। ਹਾਂ, ਗੱਲਾਂ ਕਹਿਣ ਨੂੰ ਉਦਾਂ ਕਹਿ ਦਈਦੀਆਂ ਵੀ ਹਾਂਜੀ ਚੱਕਰ ਹੀ ਕੋਈ ਨਹੀਂ, ਇਦਾਂ ਆ ਵੀ ਪੱਕਾ ਆ, ਪਰ ਗਰੰਟੀ ਕੋਈ ਨਹੀਂ। ਜਿੱਦਾਂ ਹੁਣ BAE ਵਾਲੇ ਦੀ ਉਹਦੀ ਵੀ ਗੱਲ ਕਰਕੇ ਹਟੇ ਸੀਗੇ ਕਿ ਮੁੰਡੇ ਨੇ ਇਦਾਂ ਕਹਿਤਾ। ਸੋ ਇਹ ਹੈ ਕਿ ਆਪਣੇ ਹੁਣ ਜਿੱਦਾਂ ਇਹ ਟੈਕਨੀਕਲ ਮੁੱਦੇ ਆ ਨਾ, ਹਾਂਜੀ ਕਮਿਊਨਿਟੀ 'ਚ ਕਈ ਵਾਰੀ ਸਲਾਹ ਹੁੰਦੀ ਕਿ ਕਈ ਵਾਰੀ ਵਿਗੜੇ ਹੋਏ ਕੇਸ ਆਉਂਦੇ ਨਾ, ਉਹ ਕਹਿੰਦੇ ਆਪਾਂ ਬਾਹਰੋਂ ਕੰਮ ਕਰਾ ਲਿਆ ਸੀਗਾ। ਬਾਹਰੋਂ ਕਈ ਵਾਰੀ ਪੁੱਛ-ਗਿੱਛ ਜ਼ਿਆਦਾ ਹੋ ਜਾਂਦੀ, ਪੈਰਾਲੀਗਲ ਪੂਰਾਲੀਗਲਾਂ ਦੇ ਥਰੂ ਥੋੜੇ ਈਜ਼ੀ ਟੂ ਡੀਲ ਕਰਨ ਲਈ ਹੁੰਦੇ ਆ ਨਾ, ਲੈਂਗੁਏਜ ਵੀ ਬੋਲਦੇ ਆਓ ਜੀ ਜੀ ਹਜ਼ੂਰੀ ਕਰ ਦਿੰਦੇ ਆ। ਪਰ ਪ੍ਰੋਬਲਮ ਇਹ ਹੈ ਕਿ ਕਈ ਵਾਰੀ ਜਿੱਦਾਂ ਹੁਣ ਟੈਕਨੀਕਲਿਟੀ 'ਚ ਬੰਦਾ ਜੇ ਫਸ ਗਿਆ, ਉਹ ਤੁਹਾਡਾ ਰਿਸਕ ਆ। ਬੰਦੇ ਦੇ 4 ਪੈਸੇ ਜ਼ਰੂਰ ਬਚਦੇ ਆ ਪੈਰਾਲੀਗਲ ਵਗੈਰਾ ਉਹਨਾਂ ਨਾਲ ਜਾਣ ਨਾਲ, ਸਰਵਿਸ ਪ੍ਰੋਵਾਈਡਰ ਨਾਲ। ਪਰ ਇੱਦਾਂ ਕਿ ਜਿੱਦਾਂ ਹੁਣ ਟੈਕਨੀਕਲ ਕੇਸ ਜਿਹੜਾ ਹੈਗਾ ਕਿ ਤੁਸੀਂ ਆਹ ਕਹੋ ਕਿ ਵਕੀਲ ਨੇ ਕਿਹਾ ਸੀ ਮੈਂ 5000 ਲੈਣੇ ਲੈਟਰਾਂ ਦੇ, ਤੇ ਤੁਸੀਂ ਕਹੋ ਕਿ ਨਹੀਂ ਜੀ ਕੋਈ ਗਰੰਟੀ ਨਹੀਂ ਦਿੰਦਾ ਸੀ। ਆਹ ਜਿਹੜੀ ਸੋਚ ਆ ਠੀਕ ਆ, ਆਪਣੀ ਜਿਹਨੇ ਕਰਨਾ, ਪਰ ਮੇਰੀ ਰეკਮੈਂਡੇਸ਼ਨ ਤੁਹਾਨੂੰ ਇਹ ਹੋਊਗੀ ਕਿ 5000 ਪਿੱਛੇ ਹੁਣ ਪੂਰਾ ਐਡਾ ਪਰਿਵਾਰ ਜਿਹੜਾ 3 ਜਣੇ ਆ, ਇਟਸ ਨਥਿੰਗ ਸਮਾਲ ਅਮਾਉਂਟ ਆ। ਉਹ ਤੁਸੀਂ ਜਿੱਥੇ ਪੈਸੇ ਲੱਗਣੇ ਆ ਉੱਥੇ ਲਗਾਣੇ ਹੀ ਆ। ਡਾਕਟਰੀ ਤੇ ਵਕੀਲ ਦੇ 'ਚ ਨਹੀਂ ਪੈਸੇ ਬਚਾਣੇ। ਜੀ ਦਲੇਰ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਕੇਸ ਤੁਹਾਡੇ ਕੋਲ ਹੀ ਹੈ ਤੇ ਮੈਂ ਨਾ ਮੋਸ਼ਨ ਟੂ ਐਡਵਾਂਸ ਪਾਉਣਾ ਸੀ। ਮੇਰੀ ਜੀ। ਪਿੱਛੇ ਵੀ ਗੱਲ ਹੋਈ ਸੀ ਤੇ ਉਹ 2 ਮਹੀਨੇ ਤੋਂ ਉੱਪਰ ਹੋ ਗਿਆ, ਬਾਕੀ ਉਹਨਾਂ ਨੇ ਮੈਨੂੰ ਦੱਸਿਆ ਕੋਈ ਨਹੀਂ ਆ ਕਿੰਨਾ ਟਾਈਮ ਲੱਗ ਜਾਂਦਾ ਉਹਨੂੰ ਆਪਾਂ ਮੋਸ਼ਨ ਟੂ ਐਡਵਾਂਸ ਪਾਉਣਾ ਹੋਏ ਭਾਜੀ। ਮੈਨੂੰ ਤੁਸੀਂ ਆਪਣਾ ਨਾ ਲਾਸਟ 3 ਦੱਸੋ, ਏਰੀਆ ਨੰਬਰ ਕੀ ਹੈਗੇ ਆ? ਇਹ 864 ਭਾਜੀ। 864 ਤੇ ਤੁਸੀਂ ਸਿੰਗਲ ਆ ਕਿ ਤੁਸੀਂ ਮੈਰਿਡ ਬੰਦੇ ਆ? ਮੈਂ ਹੈ ਮੈਰਿਡ ਆ, ਪਰ ਮੇਰੀ ਫੈਮਿਲੀ ਇੰਡੀਆ ਹੀ ਹੈ ਤੇ ਉਹਨਾਂ ਦਾ ਮੈਂ ਮੈਡੀਕਲ ਪ੍ਰੋਬਲਮ ਸੀ ਬਣਾਏ ਆ ਸਾਰਾ ਕੁਝ, ਪਰ ਇਹਨਾਂ ਨਾਲ ਮੈਂ ਕਿਹਾ ਸੀ, ਕਹਿੰਦੇ ਸੀ ਫੀਸ ਇੰਨੀ ਅੱਧੀ ਕਲੀਅਰ ਕਰਨੀ ਫਿਰ ਪਾਵਾਂਗੇ। ਤੇ ਉਸ ਤੋਂ ਬਾਅਦ ਮੈਨੂੰ ਇਹਨਾਂ ਦੱਸਿਆ ਕੋਈ ਨਹੀਂ ਆ, 2 ਮਹੀਨੇ ਤੋਂ ਉੱਪਰ ਹੋ ਗਿਆ, ਤੀਸਰਾ ਮਹੀਨਾ ਲੱਗ ਗਿਆ ਭਾਜੀ। ਠੀਕ ਹੈ, ਹਾਂਜੀ। ਸਾਡਾ 6 ਤੋਂ 8 ਮਹੀਨੇ ਦੇ ਵਿੱਚ ਟਾਈਮ ਹੈਗਾ ਵਾ ਮੋਸ਼ਨ ਟੂ ਐਡਵਾਂਸ ਦਾ ਨਾ, ਕੇਸ ਕੂਸ ਸਾਰਾ ਜਿਹੜਾ ਕਰਕੇ। 6 ਤੋਂ 8 ਮਹੀਨੇ ਲੱਗ ਜਾਂਦੇ ਨੇ? ਹਾਂਜੀ, ਕੇਸ ਬਣਾਉਣ 'ਚ, ਫਾਈਲਾਂ ਕਢਾਉਣ ਦੇ ਵਿੱਚ। ਠੀਕ ਹੈ 3-4 ਮਹੀਨੇ ਫਾਈਲਾਂ ਕੱਢਣ ਨੂੰ ਲੱਗਦੀਆਂ, ਪਿੱਛੇ ਕੀ ਹੋਇਆ। ਤੇ ਫਿਰ ਜਿਹੜਾ ਕੇਸ ਆ ਉਹਨੂੰ ਬਣਾਉਣ 'ਚ 2 ਮਹੀਨੇ ਤਾਂ ਈਜ਼ੀ ਹੈ ਨਾ, ਫਿਰ ਤੁਸੀਂ ਐਫੀਡੈਵਿਟ ਵੀ ਜਿਹੜੇ ਪਾਓਗੇ 6 ਤੋਂ 8 ਮਹੀਨੇ, ਮਤਲਬ ਪੂਰਾ ਕੇਸ ਬਣਾਉਣਾ ਪੈਂਦਾ ਇਹਦੇ ਵਿੱਚ। ਜੀ ਹਾਂਜੀ, ਉਸ ਤੋਂ ਯਾਨੀ 6 ਮਹੀਨਿਆਂ ਤੋਂ ਬਾਅਦ ਮੈਨੂੰ ਦੱਸਣਗੇ ਫਿਰ ਕਿਹੜੇ ਆਪਾਂ ਐਫੀਡੈਵਿਟ ਬਣਾਉਣੇ ਨੇ, ਫਿਰ ਉਹ ਦੱਸਣਗੇ, ਫਿਰ ਬਣਾਉਣੇ ਨੇ ਆਪਾਂ ਉਹ। ਨਹੀਂ, ਮੈਂ ਉੱਦਾਂ ਉਹਨਾਂ ਨੂੰ ਕਹਿੰਦਾ ਤੁਹਾਨੂੰ ਕੰਟੈਕਟ ਉਹ ਕਰ ਲੂਗੇ, ਪਰ 6 ਤੋਂ 8 ਮਹੀਨੇ ਦੀ ਟਾਈਮ ਲਾਈਨ ਹੈ ਇਹਦੀ। ਠੀਕ ਹੈ ਜੀ, ਠੀਕ ਹੈ ਭਾਜੀ, ਠੀਕ ਹੈ, ਮਿਹਰਬਾਨੀ ਓਕੇ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਦੱਸ। ਜਿਹੜੇ ਮੋਸ਼ਨ ਟੂ ਐਡਵਾਂਸ ਵਾਲੇ ਆ ਨਾ, ਨਵਾਂ ਸਾਡੇ ਕੋਲ ਕਲਾਇੰਟ ਆਉਂਦਾ ਜਦੋਂ, ਕਈ ਵਾਰੀ ਜਿਹੜੇ ਸੁਣ ਰਹੇ ਆ। ਸੋ ਮੋਸ਼ਨ ਟੂ ਐਡਵਾਂਸ ਦੇ ਵਿੱਚ ਕੀ ਹੈ ਕਿ ਇੱਕ ਵਾਰੀ ਆਪਾਂ ਕੀ ਕੀਤਾ ਸੀਗਾ ਕਿ ਕਿਸੇ ਦੀ ਮੋਸ਼ਨ ਟੂ ਐਡਵਾਂਸ ਕੀਤੀ ਤੇ ਜੱਜ ਨੇ ਫਟਾਫਟ ਹੀ ਐਡਵਾਂਸ ਗ੍ਰਾਂਟ ਕਰਤੀ ਤੇ ਤਰੀਕ ਆ ਗਈ ਤੇ ਮੁੜ ਕੇ ਬੰਦੇ ਕੋ ਐਫੀਡੈਵਿਟ ਨਾ ਬਣੇ, ਟਾਈਮ ਨਹੀਂ ਇੰਡੀਆ 'ਚ ਨਾ, ਤੇ ਜੱਜ ਕਾਫੀ ਜਿਹੜਾ ਔਖਾ ਹੋਇਆ ਸੀਗਾ, ਉਹਨੇ PD ਦੇ ਦਿੱਤੀ ਸੀਗੀ ਤੇ ਉਹਨੇ ਆਪਣਾ ਕਿਹਾ ਅਸਾਲਮ ਆਫਿਸ 'ਚ ਜਾਓ ਕਿ ਸਾਡਾ ਕਹਿੰਦਾ ਕੋਰਟ ਦਾ ਕਹਿੰਦਾ ਤੁਸੀਂ ਆਪ ਮੰਗੀ ਆ ਤੇ ਡਾਕੂਮੈਂਟ ਕਹਿੰਦਾ ਪਹਿਲਾਂ ਹੋਣੇ ਚਾਹੀਦੇ ਸੀ। ਸੋ ਉਹ ਦਿਨਾਂ ਤੇ ਅੱਜ ਦਾ ਦਿਨ ਹੁਣ ਇਦਾਂ ਕਿ ਕਿਸੇ ਦੀ ਵੀ ਮੋਸ਼ਨ ਟੂ ਐਡਵਾਂਸ ਆਪਾਂ ਮੰਗਣੀ ਨਹੀਂ ਜਦ ਤੱਕ 100% ਜਿਹੜਾ ਕੇਸ ਬਣਦਾ ਨਹੀਂ। ਪਰ ਜਦੋਂ ਬੰਦਾ ਦੂਜੇ ਵਕੀਲ ਕੋ ਆਉਂਦਾ, ਕੀ ਹੁੰਦਾ ਕਿ ਉਹਦੀ ਪਹਿਲਾਂ ਫਾਈਲਾਂ ਜਿਹੜੀਆਂ ਕੀ ਸਬਮਿਟ ਹੋਇਆ ਕੀ ਨਹੀਂ ਹੋਇਆ ਹਨਾ, ਉਹ ਫਾਈਲਾਂ ਕਢਾਉਂਦੇ 3-4 ਮਹੀਨੇ 5 ਮਹੀਨੇ ਕਈ ਵਾਰੀ ਆਮ ਲੱਗ ਜਾਂਦੇ ਆ।
ਜੀ ਫਿਰ ਫਾਈਲਾਂ ਹੋ ਗਈਆਂ ਤੇ ਫਿਰ ਬੰਦੇ ਦਾ ਕੇਸ ਕੂਸ ਬਣੂਗਾ 2-3 ਮਹੀਨੇ ਉਹਦੇ ਲੱਗ ਗਏ। ਫਿਰ ਤੁਸੀਂ ਫਾਈਲ ਕੀਤਾ, ਫਿਰ ਜਿਹੜਾ ਜੱਜ ਆ ਉਹਨੇ ਦੇਖਣਾ ਕਿ ਗ੍ਰਾਂਟ ਕਰਨੀ ਕਿ ਨਹੀਂ ਕਰਨੀ। ਇਹ 'ਚ ਕੋਈ ਗਰੰਟੀ ਨਹੀਂ ਹੁੰਦੀ ਕਿ ਮੋਸ਼ਨ ਟੂ ਐਡਵਾਂਸ ਗ੍ਰਾਂਟ ਹੋਣੀ ਹੈ। ਸੋ ਜਿਹੜਾ ਸਾਰਾ ਹੈਗਾ ਇਹ ਮੋਸ਼ਨ ਟੂ ਐਡਵਾਂਸ ਇਹ ਨਹੀਂ ਕਿ ਮੇਰੀ ਕੱਲ੍ਹ ਹੀ ਤਰੀਕ ਆ ਜਾਣੀ ਹੈ। ਫਿਰ ਵੀ ਬੈਸਟ ਕੇਸ ਸਿਨੈਰੀਓ ਤੁਹਾਡਾ 6 ਮਹੀਨੇ ਸਾਲ ਆਮ ਗੱਲ ਹੋ ਜਾਂਦੀ ਹੈ ਇਹਦੇ ਵਿੱਚ ਵੀ। ਜੀ ਜੀ ਬਿਲਕੁਲ। ਸੁਖਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਜੀ ਹਾਲ ਆ ਭਾਜੀ? ਵਧੀਆ ਜੀ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਰ ਕਹਿਣਾ ਜੀ, ਸਤਿ ਸ਼੍ਰੀ ਅਕਾਲ ਦੋਨੋਂ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਤੇ ਜੀ। ਭਾਜੀ ਮੇਰਾ ਨਾ ਕੇਸ ਲੱਗਾ 5 ਸਾਲ ਤੋਂ, ਜੀ ਤੇ ਮੈਂ ਕੱਲ ਪਰਸੋਂ ਇੱਕ ਨਵੀਂ ਵੀਡੀਓ ਚੱਲਦੀ ਦੇਖ ਰਿਹਾ ਵਾਂ ਟਿਕਟੋਕ ਤੇ ਕਿ ਜਿਨ੍ਹਾਂ ਦਾ 2 ਸਾਲ ਤੋਂ ਪੁਰਾਣਾ ਕੇਸ ਹੈ, ਜਿਨ੍ਹਾਂ ਦਾ ਅਪਰੂਵ ਹੋਇਆ ਉਹ ਤਾਂ ਆਪਣੀ ਫੈਮਿਲੀ ਦੀ ਪਟੀਸ਼ਨ ਪਾ ਹੀ ਸਕਦੇ ਆ। ਤੇ ਕੱਲ ਪਰਸੋਂ ਦੀ ਇੱਕ ਲਾਇਰ ਨੇ ਸਕਰੀਨਸ਼ਾਟ ਕਰਕੇ ਪਾਇਆ ਕਿ I-730 ਨਾਂ ਦਾ ਕੋਈ ਹੈਗਾ ਐਪਲੀਕੇਸ਼ਨ, ਜਿਹਦਾ ਕੇਸ ਵੀ ਚੱਲ ਰਿਹਾ, ਉਹ ਵੀ ਆਪਣੀ ਫੈਮਿਲੀ, ਜਿਹਦੇ ਬੱਚੇ ਆ, ਜਿਹਦੀ ਫੈਮਿਲੀ ਆ, ਤੇ ਉਹਦੇ ਲਈ ਪਟੀਸ਼ਨ ਪਾ ਸਕਦਾ, ਜਦ ਕਿ ਹਲੇ ਮੇਰੀ ਕੇਸ ਦੀ ਫਾਈਨਲ ਤਰੀਕ ਅਗਲੇ ਸਾਲ ਹੈਗੀ ਹੈ। ਏਦਾਂ ਦਾ ਕੁਝ ਹੈਗਾ ਭਾਜੀ ਕਿ ਉਦਾਂ ਹੀ ਫੇਕ ਹੈਗਾ? ਪਤਾ ਨਹੀਂ ਭਾਜੀ, ਮੈਂ ਤਾਂ ਪਹਿਲੀ ਵਾਰੀ ਏਦਾਂ ਹੀ ਸੁਣਦਾ ਟਿਕਟੋਕ ਤੇ ਤੁਹਾਡੇ ਅਫਵਾਹਾਂ, ਫਿਰ ਇਨਵੈਸਟੀਗੇਟ ਕਰਦਾ। ਮੈਂ ਤਾਂ ਏਦਾਂ ਦਾ ਕੁਝ ਸੁਣਿਆ ਨਹੀਂ ਅਜੇ ਤੱਕ। ਭਾਈ ਮੈਂ ਵੀ ਗੂਗਲ ਤੇ ਜਦੋਂ ਸਰਚ ਕੀਤਾ ਨਾ, ਉਹਦੇ 'ਚ ਏਦਾਂ ਲਿਖਿਆ ਸੀ ਜਾਂ ਬੰਦਾ ਅਸਾਈਲਮ ਦੇ ਵਿੱਚ ਅਪਲਾਈ ਹੋਵੇ ਔਰ ਜਾਂ ਉਹਦਾ ਅਪਰੂਵ ਹੋ ਚੁੱਕਾ ਹੋਵੇ, ਏਦਾਂ ਸਕਰੀਨਸ਼ਾਟ ਪਾਇਆ ਸੀਗਾ। ਤੇ ਉਹਦੇ ਬਿਹਾਫ ਤੇ ਮੈਂ ਕਿਹਾ ਚੱਲ ਭਾਜੀ ਨਾਲ ਅੱਗੇ ਵੀ ਤੁਹਾਡੀ ਸਲਾਹਾਂ ਨਾਲ ਮਤਲਬ ਸੁਣਦੇ ਆ ਸ਼ੋਅ ਤੁਹਾਡਾ, ਕਾਫੀ ਗਾਈਡਨੈਸ ਮਿਲਦੀ ਆ, ਕਾਫੀ ਗੱਲਾਂ ਦਾ ਪਤਾ ਲੱਗਦਾ। ਮੈਂ ਕਿਹਾ ਚੱਲ ਭਾਜੀ ਨੂੰ ਪੁੱਛਾਂ ਇੱਕ ਵਾਰੀ, ਦੇਖ ਲੈਂਦੇ ਆ ਏਦਾਂ ਦਾ ਕੀ ਕੁਛ ਖਬਰ ਆਈ ਆ, ਅਗਲੇ ਹਫਤੇ ਪਤਾ ਲੱਗੂ ਇਹ ਤਾਂ ਕਿੱਦਾਂ ਵਾ। ਅਫਵਾਹਾਂ ਦਾ ਤਾਂ ਏਦਾਂ ਵਾ, ਉਹਨਾਂ ਨੂੰ ਮੈਂ ਕਿਹਾ ਅਫਵਾਹਾਂ ਨੂੰ ਵੀ ਹੁਣ ਮੈਂ ਜੇ ਸਿੱਧਾ ਹੀ ਏਦਾਂ ਹੀ ਭੰਡ ਦੇਵਾਂ ਉਹ ਵੀ ਅਫਵਾਹ ਹੋ ਜਾਣੀ ਨਾ। ਹੁਣ ਤੁਸੀਂ ਨਵੀਂ ਆਈਟਮ ਮੇਰੇ ਸਾਹਮਣੇ ਪੇਸ਼ ਕੀਤੀ ਹੈ ਕਿ ਕੰਟਰੋਵਰਸੀ ਕਿ ਏਦਾਂ ਆ ਗਿਆ, ਇਹਦਾ ਹੁਣ ਅਗਲੇ ਹਫਤੇ ਜਵਾਬ ਆਊਗਾ ਜੀ ਦੇਖਣਗੇ ਭਾਜੀ ਤੇ ਫਿਰ ਜਿਹੜੇ ਉਹ ਦੱਸਣਗੇ। ਉੱਦਾਂ ਜੇ ਤੁਸੀਂ ਕਹੋ ਮੇਰੀ ਗੱਟ ਫੀਲਿੰਗ ਕੀ ਹੈ, ਏਦਾਂ ਨਹੀਂ ਉਹਨਾਂ ਨੇ ਕਿਸੇ ਨੂੰ ਆਉਣ ਦੇਣਾ। ਉਹ ਤਾਂ ਘਰਦਿਆਂ ਦਾ ਨਾ ਵੀਜ਼ਾ ਲਾਣ ਮਿਲਣ ਲਈ, ਉਹਨਾਂ ਨੂੰ ਪਤਾ ਹੈ ਵਾਪਸ ਨਹੀਂ ਆਣੇ। ਤਾਂ ਜਿਹੜੇ ਡੈਰੀਵੇਟਿਵ ਆ, ਜਦੋਂ ਬੰਦਾ ਪ੍ਰਾਇਮਰੀ ਜਿੱਤਦਾ ਉਦੋਂ ਹੀ ਲਾਉਂਦੇ ਆ। ਤਾਂ ਬਾਕੀ ਮੈਂ ਦੇਖ ਲੈਂਦਾ ਕਿ ਕਿੰਨਾ ਕੁ ਸੱਚ ਆ, ਕਈ ਵਾਰੀ ਗੱਲ ਕੋਈ ਹੋਰ ਹੁੰਦੀ ਆ, ਉਹਨੂੰ ਪੇਸ਼ ਕਿਸੇ ਹੋਰ ਹਿਸਾਬ ਨਾਲ ਕੀਤਾ ਜਾਂਦਾ। ਦੇਖ ਲੈਂਦੇ ਆ ਕੀ ਚੱਲਦਾ ਪਿਆ। ਜੀ ਜਸਪ੍ਰੀਤ ਸਤਿ ਸ਼੍ਰੀ ਅਕਾਲ। ਇਹ ਵੀ ਇੱਕ ਸ਼ੋਅ ਆਪਣਾ ਨੂੰ ਰੱਖਣਾ ਪੈਣਾ ਕਿ ਅਫਵਾਹਾਂ ਵਾਲਾ ਸੈਕਸ਼ਨ ਕੀ, ਹੁਣ ਪਹਿਲਾਂ ਸਾਨੂੰ ਕਾਲ ਕਰਕੇ ਦੱਸੋਗੇ ਹਰ ਦੂਜੇ ਹਫਤੇ ਆਪਾਂ ਨੂੰ ਕੀ ਫਿਰ ਟਿਕਟੋਕ ਤੇ ਚੜਿਆ, ਫਿਰ ਆਪਾਂ ਫੈਕਟ ਚੈੱਕ ਕਰਕੇ ਤੁਹਾਨੂੰ ਵਾਪਸ ਦੱਸਾਂਗੇ। ਕਿੱਥੇ ਇੰਨਾ ਟਾਈਮ ਆ ਆਪਾਂ ਤੇ, ਜਿਹੜਾ ਤੁਸੀਂ ਆ ਨਵੇਂ ਜਿਹੜੇ ਦੱਸਦੇ ਆ ਉਹ ਕੇਸਾਂ ਬਾਰੇ ਵੀ ਦੱਸਣਾ ਪੈਣਾ ਆ ਜੀ। ਤੇ ਤੁਹਾਡੇ ਕੋਲ ਵੀ ਵਕਤ ਹੁਣ ਓਨਾ ਕੀ ਹੈ, ਇਹਦਾ ਤੁਹਾਡਾ ਬੜਾਪਾ ਨਾ ਵੀ ਤੁਸੀਂ ਸੈਟਰਡੇ ਨੂੰ ਇੰਨਾ ਵਕਤ ਜਿਹੜਾ ਉਹ ਕੱਢਦੇ ਆ ਸਾਰਿਆਂ ਦੇ ਲਈ। ਜੀ ਜਸਪ੍ਰੀਤ ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੈਟ ਮੀ ਕੰਗ੍ਰੈਚੁਲੇਟ ਟੇਕਿਆਣਾ ਜੀ ਐਂਡ ਪੰਜਾਬੀ ਰੇਡੀਓ ਫॉर योर ਐਫਰਟਸ। ਮੈਂ ਸੀਰੀਅਸਲੀ ਬੜਾ ਐਪਰੀਸ਼ੀਏਟ ਕਰਦਾ ਤੁਹਾਡੇ ਐਫਰਟਸ ਨੂੰ। ਧੰਨਵਾਦ ਜੀ। ਤੇ ਮੇਰਾ ਸਵਾਲ ਇਹ ਸੀਗਾ ਭਾਜੀ ਵੀ ਮੇਰੇ ਸਿਸਟਰ ਇੱਥੇ ਨੇ, ਸ਼ੀ ਇਜ਼ ਹੋਮ ਮੇਕਰ, ਤੇ ਉਹਨਾਂ ਨੇ ਜੀਜਾ ਜੀ ਨੇ ਮਤਲਬ ਡਾਕੂਮੈਂਟਸ ਨਾਲ ਸਾਰੇ ਰੱਖ ਕੇ ਲਾਏ ਸੀਗੇ ਮੇਰੇ ਮਦਰ ਤੇ ਫਾਦਰ ਦੇ ਪੱਕੇ ਪੇਪਰ। ਤੇ ਉਹਨਾਂ ਦੇ ਮੇਰੇ ਫਾਦਰ ਦਾ ਤਾਂ ਵੀਜ਼ਾ ਆ ਚੁੱਕਿਆ ਆ ਤੇ ਮੇਰੀ ਮਦਰ ਤੇ ਸਟਿਲ ਮਤਲਬ ਇਨ ਪ੍ਰੋਸੈਸ ਦਿਖਾ ਰਿਹਾ ਆ। ਉਹ ਬਾਰ-ਬਾਰ ਉਹੀ ਸੇਮ ਡਾਕੂਮੈਂਟਸ W2 ਦੀਦੀ ਤੇ ਮੰਗਦੇ ਨੇ, ਹਾਲਾਂਕਿ ਦੀਦੀ ਇਜ਼ ਨਾਟ ਵਰਕਿੰਗ, ਉਹ ਭਾਜੀ ਦੇ ਹੀ ਡਾਕੂਮੈਂਟਸ ਲੱਗਦੇ ਆ। ਤੇ ਉਹਨਾਂ ਦੀ ਇਨਕਮ ਸਫੀਸ਼ੀਐਂਟ ਹੈਗੀ ਹੈ? ਹਾਂਜੀ, ਇਨਕਮ ਸਫੀਸ਼ੀਐਂਟ ਆ ਤੇ ਐਵਰੀਥਿੰਗ ਇਜ਼ ਆਲ ਸੈਟ। ਇਟਸ ਜਸਟ ਦੈਟ ਕਿ ਬਾਰ-ਬਾਰ ਉਹੀ ਸੇਮ ਡਾਕੂਮੈਂਟਸ ਮੰਗ ਰਹੇ ਨੇ। ਸੋ ਇਹਦੇ ਵਿੱਚ ਤੁਹਾਨੂੰ ਜਿਹੜਾ ਪਟੀਸ਼ਨਰ ਆ ਤੁਹਾਡੇ ਸਿਸਟਰ ਆ, ਉਹਨਾਂ ਨੂੰ ਵੀ ਡਾਕੂਮੈਂਟ ਲਾਣੇ ਪੈਣੇ ਆਪਣੇ ਰਿਗਾਰਡਲੈਸ, ਭਾਵੇਂ ਉਹਨਾਂ ਦੀ $0 ਇਨਕਮ ਆ, ਫਾਈਨੈਂਸ਼ੀਅਲ ਸਪੋਰਟ? ਹਾਂਜੀ, ਉਹ ਵੀ ਲਾਏ ਹੋਏ ਨੇ ਤੇ ਉਹ ਸਾਰਾ ਤਾਂ ਡਾਕੂਮੈਂਟਸ ਵਗੈਰਾ ਸਾਰੇ ਲੱਗੇ ਹੋਏ ਨੇ। ਇਨਕਮ ਦੇ ਬੇਸ ਤੇ ਜਾ ਰਹੇ ਆ ਕਿ ਐਸੈਟ ਦੇ ਬੇਸ ਤੇ ਜਾ ਰਹੇ ਆ? ਇਨਕਮ ਦੇ ਬੇਸ ਤੇ ਜੀ, ਮਤਲਬ ਉਹ W2 ਮੰਗ ਰਹੇ ਨੇ ਉਹਨਾਂ ਦੇ। ਹਾਊਸ ਹੋਲਡ ਸਾਈਜ਼ ਵਗੈਰਾ ਸਾਰਾ ਮਤਲਬ ਰਿਕੁਆਇਰਮੈਂਟ ਤੁਸੀਂ ਕਹਿੰਦੇ ਪੂਰੀ ਮੀਟ ਹੋ ਜਾਂਦੀ ਹੈ? ਹਾਂਜੀ, ਰਿਕੁਆਇਰਮੈਂਟਸ ਮੀਟ ਹੋ ਰਹੀਆਂ ਨੇ, ਤਾਂ ਹੀ ਫਿਰ ਮਤਲਬ ਡੈਡੀ ਦਾ ਵੀਜ਼ਾ ਉਸੇ ਤਾਂ ਹੀ ਲੱਗਿਆ ਨਾ। ਨਹੀਂ, ਕਈ ਵਾਰੀ ਕੀ ਹੁੰਦਾ ਕਿ 2 ਇਮੀਗ੍ਰੈਂਟ ਆ ਤਾਂ ਇੱਕ ਇਮੀਗ੍ਰੈਂਟ ਦੇ ਲਈ ਮੀਟ ਹੋ ਜਾਂਦੀ ਹੈ, ਦੂਜੇ ਲਈ ਨਹੀਂ ਮੀਟ ਹੋ ਪਾਉਂਦੀ। ਸੋ ਮੈਂ ਕਹਿ ਰਿਹਾ ਕਿ ਪਾਵਰਟੀ ਗਾਈਡਲਾਈਨਸ ਦੇ ਹਿਸਾਬ ਨਾਲ ਸਾਰਾ ਉਹਨਾਂ ਦੀ ਰਿਕੁਆਇਰਮੈਂਟ ਮੀਟ ਹੋ ਰਹੀ ਹੈ, ਕਹਿ ਰਹੇ? ਹਾਂਜੀ, ਉਹ ਤਾਂ ਰਿਕੁਆਇਰਮੈਂਟ ਮੇਰੇ ਮੈਂ ਇੱਕ ਚੀਜ਼ ਕਨਫਰਮ ਕਰ ਲੂੰਗਾ, ਬਟ ਜਿੱਥੇ ਤੱਕ ਮੇਰੀ ਨੌਲੇਜ ਹੈਗੀ ਆ ਵੀ ਉਹ ਇਨਕਮ ਦੀ ਕੋਈ ਇਸ਼ੂ ਨਹੀਂ ਹੋਣੀ ਚਾਹੀਦੀ, ਕਿਉਂਕਿ ਇਨਕਮ ਇਜ਼ ਗੁੱਡ ਇਨਫ ਉਹਨਾਂ ਦੀ ਦੋਵਾਂ ਦੀ ਨਾ, ਦਿਖਾ ਰਹੇ ਜੋ ਵੀ ਉਹ ਡਾਕੂਮੈਂਟਸ 'ਚ। ਇਹਦਾ ਏਦਾਂ ਕਿ ਜੇ ਤੁਹਾਡਾ ਨਾ ਤੁਹਾਨੂੰ ਲੱਗਦਾ ਕਿ ਸਾਰਾ ਕੁਝ ਸਹੀ ਹੈਗਾ, ਪਹਿਲਾਂ ਤੁਸੀਂ ਇੱਕ ਵਾਰੀ ਉਹਨਾਂ ਨੂੰ ਆਪਣੇ ਲੈਵਲ ਤੇ ਲਿਖ ਕੇ ਦੇਖ ਲਓ। ਹਾਂਜੀ, ਉਹ ਮੇਲਸ ਵਗੈਰਾ ਤਾਂ ਰੈਗੂਲਰਲੀ ਜਾ ਰਹੀਆਂ ਨੇ ਇਹਨਾਂ ਦੇ ਕੋਲ, ਮਤਲਬ ਜਿੱਦਾਂ ਹੀ ਕੋਈ ਵੀ ਉਹਨਾਂ ਦੀ ਆਉਂਦੀ ਆ
ਤੇ ਮਤਲਬ ਉਹ ਮੇਲਸ ਤਾਂ ਇੱਥੋਂ ਦੀਦੀ ਇਮੀਡੀਏਟਲੀ ਪਾ ਦਿੰਦੇ ਆ ਠੀਕ ਹੈ ਵੀ ਕਿਉਂਕਿ ਹਾਰਟ ਪੇਸ਼ੈਂਟ ਨੇ ਬਾਈਪਾਸ ਹੋਈ ਆ, ਏਜ ਫੈਕਟਰ ਹੈਗਾ ਆ, ਓਲਡ ਨੇ। ਚਲੋ ਤੇ ਉਹ ਦੈਟ ਇਜ਼ ਨਾਟ ਅ ਉਹ- ਰੈਲੇਵੈਂਟ ਫੈਕਟਰ ਫॉर ਆਰ ਡਿਸਕਸ਼ਨ, ਪਰ ਤੁਸੀਂ ਉਹਨੂੰ ਹਮ। ਐਮਬੈਸੀ ਨੂੰ ਪਹਿਲਾਂ ਕੰਟੈਕਟ ਕਰੋ ਜੇ ਤੁਹਾਨੂੰ ਲੱਗਦਾ ਸਾਰਾ ਕੁਝ ਸਹੀ ਹੈ ਨਾ। ਸੋ ਯੂ ਹੈਵ ਟੂ ਬੀ ਔਨ ਪੁਆਇੰਟ। ਇਹ ਨਹੀਂ ਕਿ ਉਹਨਾਂ ਨੇ ਨਹੀਂ ਤੁਹਾਡਾ ਮੈਥ ਕਰਨਾ, ਉਹਨਾਂ ਨੇ ਤੁਹਾਨੂੰ ਉਹ ਬੋਇਲਰ ਪਲੇਟ ਹੀ ਜਿਹੜਾ ਬਲੈਂਕਟ ਰਿਫਿਊਜ਼ਲ ਦੇਣਾ ਵਾ। ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਬਰਡਨ ਆਫ ਪ੍ਰੂਫ ਇਜ਼ ਔਨ ਯੂ। ਜੇ ਤੁਹਾਨੂੰ ਵਾਕਈ ਲੱਗਦਾ ਕਿ ਉਹਨੇ ਤੁਹਾਡੇ ਨਾਲ ਧੱਕਾ ਕੀਤਾ, ਆਈ ਡੋਂਟ ਬਲੀਵ ਸੋ ਕਿ ਜੇ ਸਾਰਾ ਕੁਝ ਸਹੀ ਹੈ ਕਿ ਉਹਨਾਂ ਨੇ ਕੋਈ ਪ੍ਰੋਬਲਮ ਆ, ਤੁਸੀਂ ਇਹਦੇ ਵਿੱਚ ਇੱਕ ਹੋਰ ਵੀ ਕੋ ਸਪਾਂਸਰ ਜਿਹੜਾ ਆਪਣਾ ਉਹ ਪਾ ਸਕਦੇ ਹੋ Add ਜੇ ਕਰ ਦਿਓ। ਜ਼ਿਆਦਾ ਪ੍ਰੋਬਲਮ ਆ, ਜੇ ਇਨਕਮ ਨਹੀਂ ਮੀਟ ਕਰਦੀ ਹੈ। ਤੇ ਜੇ ਫੇਰ ਵੀ ਤੁਹਾਡਾ ਕੰਮ ਨਹੀਂ ਹੁੰਦਾ ਤਾਂ ਤੁਸੀਂ ਕਾਂਗਰਸਮੈਨ ਦੀ ਹੈਲਪ ਲਓ ਤੇ ਉਹਨਾਂ ਦੇ ਥਰੂ ਇਨਕੁਆਇਰੀ ਪਵਾਓ ਕਿ ਭਾਈ ਕੀ ਚੱਕਰ ਆ। ਉਹਨਾਂ ਨੂੰ ਰਿਸਪੌਂਡ ਕਰ ਦਿੰਦੇ ਆ ਕਿ ਆ ਚੱਕਰ ਆ, ਪਰ ਇਹ ਹੈ ਕਿ ਪਹਿਲਾਂ ਆਪਣੇ ਲੈਵਲ ਤੇ ਵੈਟ ਕਰੋ ਕਿ ਸਾਰਾ ਕੁਝ ਸਾਰਾ ਕੁਝ ਠੀਕ ਸਹੀ ਹੈਗਾ। ਜੀ। ਰਾਜਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ। ਵੀਰ ਜੀ ਮੇਰਾ ਇੱਕ ਕੁਐਸਚਨ ਸੀਗਾ ਜੀ, ਆਪਾਂ ਅਸਾਈਲਮ ਤੇ ਇੱਥੇ ਰਹਿ ਰਹੇ ਹਾਂ 10 ਸਾਲ ਤੋਂ ਜੀ। ਤੇ ਆਪਣੀ ਉਹ ਪੀਡੀਐਸ ਆਫਰ ਕੀਤੀ, ਆਪਾਂ ਐਕਸੈਪਟ ਕਰ ਲਈ ਸੀਗੀ। ਮੇਰੇ ਮਦਰ ਇੱਥੇ ਦੇ ਸਿਟੀਜ਼ਨ ਆ, ਉਹਨਾਂ ਨੇ ਮੇਰੀ ਪਟੀਸ਼ਨ ਲਾ ਦਿੱਤੀ ਆ ਜੀ। ਉਹ ਇੱਥੇ ਰਹਿੰਦੇ ਪਟੀਸ਼ਨ ਕਿੰਨਾ ਕੁ ਟਾਈਮ ਦਾ ਪ੍ਰੋਸੀਜਰ ਹੋ ਸਕਦਾ ਆ? ਮੇਰੇ ਬੱਚੇ ਇੱਥੇ ਬੋਰਨ ਆ ਤੋਂ 2009 ਚੱਲਦਾ ਵਾ। ਹਾਂਜੀ ਤੇ 2009 ਤੁਸੀਂ ਚੱਲਦਾ। ਦੋ ਨੰਬਰ ਚ ਆਏ ਸੀਗੇ? ਹਾਂ ਨਹੀਂ, ਮੈਂ ਮਲਟੀਪਲ ਵੀਜ਼ੇ ਤੋਂ ਡਾਇਰੈਕਟਲੀ ਆਇਆ ਸੀ। ਤੁਹਾਨੂੰ ਫੇਰ ਵੀ ਜਿਹੜਾ ਨਾ ਮਾਂ ਦੇ ਬੇਸ ਤੇ ਤੁਹਾਨੂੰ ਕੰਟਰੀ ਆਊਟ ਜਿਹੜਾ ਕਰਨਾ ਪੈਣਾ, ਤੇ ਬੱਚਿਆਂ ਦੇ ਜੀ। ਬੇਸ ਤੇ ਨਹੀਂ ਤੁਹਾਨੂੰ ਕਰਨਾ ਪੈਣਾ। ਠੀਕ ਆ ਜੀ। ਠੀਕ ਆ। ਸੋ ਠੀਕ 12 ਕੁ ਸਾਲ ਲੱਗਣੇ ਆ ਤੇ 2009 ਵਾਲੇ ਚੱਲਦੇ ਪਏ ਇਸ ਵੇਲੇ। ਬੱਚੇ ਕਿੰਨੇ ਸਾਲ ਦੇ ਤੁਹਾਡੇ? ਬੱਚਾ ਇੱਕ 4 ਦਾ ਇੱਕ 2 ਦਾ ਜੀ। ਹਾਂਜੀ, ਉਦੋਂ ਤਾਂ ਚਲੋ 21 ਸਾਲ ਦਾ ਹੋ ਕੇ ਕਰ ਸਕਦੇ ਆ। ਤੇ ਆ ਵਾਈਫ ਜੀ। ਪੱਕੇ ਕਿ ਕੱਚੇ ਆ? ਵਾਈਫ ਵੀ ਕੱਚੇ ਆ, ਸੇਮ ਹੀ ਆਏ ਸੀ, ਮਦਰ ਸਿਟੀਜ਼ਨ ਆ। ਤੁਹਾਨੂੰ ਬਾਕੀ ਸਾਰੀ ਤੁਹਾਡਾ ਨਾ family ਥੋੜਾ ਜਿਹਾ ਵਧੀਆ। ਟੈਕਨੀਕੈਲਿਟੀ ਚ ਪੈ ਜਾਣਾ, ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ। ਸੋ ਤੁਸੀਂ ਠੀਕ ਆ ਪੱਕੇ ਜੀ। ਹੋਗੇ ਤੇ ਫਿਰ ਤੁਸੀਂ ਆਪਣੀ ਵਾਈਫ ਦਾ ਤੁਹਾਡੇ ਬੇਸ ਤੇ ਉਹ ਪੱਕੇ ਹੋਗੇ, ਮਦਰ ਵਾਲੇ ਬੇਸ ਤੇ ਨਹੀਂ ਹੋਣਾ, ਕਿਉਂਕਿ ਨਾ ਤੁਹਾਨੂੰ ਇਹਦੇ ਵਿੱਚ ਵੇਵਰ ਤੁਹਾਨੂੰ ਲੈਣਾ ਪੈਣਾ ਹੈ ਕਿ ਤੁਹਾਨੂੰ ਜਦੋਂ ਤੁਹਾਡਾ ਉਹ ਨੰਬਰ ਡੇਟ ਜਦੋਂ ਕਰੰਟ ਆਉਂਦੀ ਆ, ਇਹ ਤੁਹਾਨੂੰ ਟਾਈਮ ਬੜਾ ਜ਼ਿਆਦਾ, ਉਹਦੇ ਵਿੱਚ ਕਈ ਕੁਝ ਚੇਂਜ ਹੋਣਾ ਹੈ ਨਾ ਅਗਲੇ 10 ਸਾਲਾਂ ਚ। ਤੁਸੀਂ ਉਦੋਂ ਸਾਡੇ ਨਾਲ ਸੰਪਰਕ ਕਰਿਓ ਜਦੋਂ ਤੁਹਾਡਾ ਡੇਟ ਰੂਟ ਜਦੀ ਕਰੰਟ ਲਾਗੇ ਆ ਗਈ ਜਦੋਂ। ਠੀਕ ਆ ਜੀ। ਠੀਕ ਹੈ ਜੀ। ਵੈਸੇ ਮੇਰਾ ਮੈਂ ਪੀਡੀ ਵੈਸੇ ਐਕਸੈਪਟਡ ਕੀਤੀ ਸੀ, ਮੇਰਾ ਕੋਈ ਡਿਫਾਲਟਰ ਨਹੀਂ ਸੀਗਾ। ਮੈਨੂੰ ਇਹ ਸੀਗਾ ਮੇਰਾ ਕੇਸ ਖਰਾਬ ਨਾ ਹੋ ਜਾਵੇ, ਹਨਾ, ਤਾਂ ਕਰਕੇ ਫਿਰ ਐਕਸੈਪਟ ਕਰ ਲਈ ਸੀ ਆਪਾਂ ਨੂੰ। ਮਤਲਬ ਕਿ ਸੇਮ ਪ੍ਰੋਸੀਜਰ ਹੀ ਆ ਜਾਂ ਇੱਥੋਂ ਰਹਿੰਦਿਆਂ ਲਈ ਕੋਈ ਸ਼ਾਰਟ ਟਰਮ ਆ? ਨਹੀਂ, ਸੇਮ ਪ੍ਰੋਸੀਜਰ। ਤੁਸੀਂ ਮਾਂ ਦੇ ਬੇਸ ਤੇ ਇੱਥੇ ਨਹੀਂ ਐਡਜਸਟ ਕਰ ਸਕਦੇ ਆਪਣੇ। ਘਰ ਵਾਲੀ ਦੇ ਬੇਸ ਤੇ ਬੰਦਾ ਪੱਕਾ ਹੋ ਸਕਦਾ ਇੱਥੇ ਹੀ, ਕੱਚਾ ਬੰਦਾ। ਠੀਕ ਹੈ। ਤੇ ਬੱਚਿਆਂ ਦੇ ਬੇਸ ਤੇ ਪੱਕਾ ਹੁੰਦਾ। ਮਾਂ ਤੁਹਾਨੂੰ ਕੰਟਰੀ ਆਊਟ ਕਰਨਾ ਪੈਣਾ ਇਹਦੇ ਵਿੱਚ। ਜੀ ਚਲੋ ਕੋਈ ਨਹੀਂ, ਜਦੋਂ ਆਈ ਕਰੰਟ ਹੋਈ ਡੇਟ ਤੁਹਾਡੀ ਫਿਰ ਉਦੋਂ ਕਰਿਓ ਜੀ ਕੰਟੈਕਟ ਵਕੀਲ ਸਾਹਿਬ ਨੂੰ। ਠੀਕ ਹੈ ਵੀਰ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ। ਜਤਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈ ਜੀ ਜੂ ਵੀਜ਼ੇ ਨਾਲ ਰਿਲੇਟਡ ਜੀ। ਮੇਰਾ ਜੀ ਜੂ ਵੀਜ਼ਾ ਅਪਰੂਵ ਆ ਤੇ ਮੇਰੇ ਆ ਦਸੰਬਰ ਦੇ ਵਿੱਚ 3 ਸਾਲ ਹੋ ਜਾਣੇ ਆ ਬਸ ਅਪਲਾਈ ਕਰਨ ਵਾਸਤੇ। ਤੇ ਮੇਰਾ ਬੇਟਾ 2 ਸਾਲ ਨਹੀਂ 3 ਸਾਲ ਚਾਹੀਦੇ ਯੂ ਵੀਜ਼ੇ। ਹਾਂਜੀ 3 ਸਾਲ ਜੀ, 3 ਸਾਲ ਜੀ। ਤੇ ਮੇਰਾ ਬੇਟਾ ਲਾਸਟ ਈਅਰ ਦਸੰਬਰ ਵਿੱਚ ਇੱਥੇ ਐਂਟਰ ਹੋਇਆ ਸੀਗਾ ਤੇ ਉਹ ਸਾਡੇ ਨਾਲ ਪੀਆਰ ਅਪਲਾਈ ਕਰ ਸਕਦਾ ਕਿ ਉਹਨੂੰ ਵੀ 3 ਸਾਲ ਵੇਟ ਕਰਨੀ ਪੈਣੀ? 3 ਸਾਲ ਵੇਟ ਕਰਨੀ ਪੈਣੀ ਇਹਨੂੰ, ਸਰਟੀਫਿਕੇਸ਼ਨ ਜਦੋਂ ਦਾ ਸਟੇਟਸ ਹੋ ਗਿਆ ਉਸ ਤੋਂ ਬਾਅਦ। ਤੇ ਇਦਾਂ ਜੀ ਉਹਦਾ ਵੀਜ਼ਾ ਜਿਹੜਾ ਨੈਕਸਟ ਈਅਰ 24 ਤੱਕ ਆ ਤੇ ਉਹ ਫਿਰ ਸਾਨੂੰ ਐਕਸਟੈਂਡ ਕਰਾਉਣਾ ਪਏਗਾ? ਹਾਂਜੀ, ਐਕਸਟੈਂਡ ਕਰਾਓ ਜ਼ਰੂਰ, ਕਈ ਵਾਰੀ ਫॉर ਵਾਟਐਵਰ ਰੀਜ਼ਨ ਹੈ ਨਾ। ਜੀ। ਤੇ ਉਹ ਕਿੰਨਾ ਚਿਰ ਪਹਿਲਾਂ ਉਹਨੂੰ ਕਰਨਾ ਪੈਣਾ ਜੀ ਐਕਸਟੈਂਡ ਕਰਨ ਵਾਸਤੇ? 6 ਮਹੀਨੇ ਪਹਿਲਾਂ ਅਪਲਾਈ ਕਰ ਸਕਦਾ। ਮਿਹਰਬਾਨੀ। ਤੇ ਉਹਦਾ ਬਾਜੀ ਹੁਣ ਬਸ ਕੋਈ ਨਹੀਂ ਦੱਸੋ। ਨਹੀਂ ਪੁੱਛ ਲਓ ਹੁਣ ਹੈਗੇ। ਨਹੀਂ ਥੈਂਕ ਯੂ। ਮਿਹਰਬਾਨੀ ਜੀ। ਸੋ ਅਸੀਂ ਤਾਂ ਮੈਂ ਬਸ ਕਹਿੰਦਾ ਹੁੰਦਾ ਆ ਵੀ ਆਪਾਂ ਕਈ ਜਣੇ ਨਾ ਕਈ ਚਿਰ ਤੋਂ ਆਪਣੇ ਹੋਲਡ ਤੇ ਰਹਿੰਦੇ, ਸੋ ਆਪਣੀ ਟਰਾਈ ਕਰਦੇ ਆ ਵੀ ਵੱਧ ਤੋਂ ਵੱਧ ਕਰੀਏ ਤੇ ਕੋਸ਼ਿਸ਼ ਕਰੀਏ। ਮੇਰੀ ਕੋਸ਼ਿਸ਼ ਇਹ ਰਹਿੰਦੀ ਕਿ ਜੇ ਕੋਈ ਟੌਪਿਕ ਵਧੀਆ ਲੜੀ ਜੀ ਚੱਲਦੀ ਹੈ, ਜਾਣਕਾਰੀ ਚਲੋ ਕੋਈ ਨਹੀਂ, ਜਦੋਂ ਤੁਸੀਂ ਕਹਿਤਾ ਸੀ ਫਿਰ ਉਹ ਆਪ ਹੀ ਫਿਰ ਬਸ ਹੀ ਕਰਕੇ ਹੁਣ ਚਲੋ ਕੋਈ ਨਹੀਂ, ਨੈਕਸਟ ਟਾਈਮ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲੈਣਾ ਆਪਾਂ। ਜੀ। ਸਤਨਾਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿੱਦਾਂ ਮੈਂ ਤੁਹਾਨੂੰ ਪਤਾ ਮੇਰਾ ਕੇਸ ਲੱਗਾ ਹੈ ਜੁਲਾਈ 10 ਨੂੰ ਇੰਟਰਵਿਊ ਹੋਈ ਸੀ ਅਸਾਈਲਮ ਆਫਿਸ ਜੀ। ਹੁਣ 2 ਮਹੀਨੇ ਬਾਅਦ ਉਹਨਾਂ ਮੇਰੇ ਕੋਲ ਡਾਕੂਮੈਂਟ ਮੰਗ ਲਏ ਆ। ਇਹਨਾਂ ਦੀ ਈਮੇਲ ਆਈ ਸੀ ਕਿ ਜਿੱਦਾਂ ਆਪਣਾ ਮੈਰਿਜ ਸਰਟੀਫਿਕੇਟ ਦੇ ਬੱਚਿਆਂ ਦੇ ਸਰਟੀਫਿਕੇਟ ਮੰਗੇ ਆ ਜੀ। ਤੇ ਇਹਦਾ ਕੀ ਲੱਗਦਾ ਹੈ ਕਿ ਉਹ ਕਰਨਗੇ ਜਾਂ ਕਿ ਕੋਰਟ ਨੂੰ ਭੇਜਣਗੇ? ਡਿਪੈਂਡ ਕਰਦਾ ਕੇਸ ਕਾਹਦਾ ਸੀਗਾ, ਕਿਉਂ ਉਹਨਾਂ ਨੇ ਸਰਟੀਫਿਕੇਟ ਮੰਗੇ ਆ, ਤੇ ਕੁਝ ਕਹਿ ਨਹੀਂ ਸਕਦੇ। ਹਾਂਜੀ 2 ਮਹੀਨੇ ਬਾਅਦ ਪੇਪਰ ਮੰਗ ਲਿਆ ਨਾ ਉਹਨਾਂ ਨੇ ਹੁਣ। ਨਹੀਂ ਉਹਦੇ ਬੇਸ ਤੇ ਤੁਹਾਨੂੰ ਥੋੜਾ ਹੁਣ ਮੈਂ ਹੌਸਲਾ ਤੁਹਾਨੂੰ ਨਹੀਂ ਦੇ ਸਕਦਾ ਕਿ ਤੁਹਾਡਾ ਅਪਰੂਵ ਹੋਣਾ ਜਾਂ ਨਹੀਂ ਹੋਣਾ। ਤੁਸੀਂ ਵੇਟ ਕਰੋ, ਹੁਣ ਤੁਸੀਂ ਤਾਂ ਕਰ ਲਿਆ, ਹੁਣ ਤਾਂ ਦੇ ਇੰਟਰਵਿਊ, ਡਾਕੂਮੈਂਟ ਜਮ੍ਹਾਂ ਕਰਾਓ, ਫਿਰ ਦੇਖੋ, ਕਾਲ ਕਰਕੇ ਸਾਨੂੰ ਦੱਸੋ ਕੀ ਹੁੰਦਾ ਵਾ। ਹਾਂਜੀ ਕਰਦੇ ਡਾਕੂਮੈਂਟ ਕਰਦੇ ਜਾਓ। ਚਲੋ ਠੀਕ ਹੈ, ਗੁੱਡ ਲੱਕ ਤੁਹਾਨੂੰ। ਜੀ, ਥੈਂਕ ਯੂ ਜੀ।
ਅਗਲੇ ਕਾਲਰ ਨੇ ਜੀ ਸਰਬਜੀਤ ਜੀ, ਸਤਿ ਸ਼੍ਰੀ ਅਕਾਲ। ਨਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਨਰਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ 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 ਭਾਜੀ, ਮੈਂ ਨਾ ਆਪਣੇ ਪੇਰੈਂਟਸ ਦੇ ਨਾਲ ਆਇਆ ਸੀ ਲਾਈਕ ਅੰਡਰ 18 ਜਦੋਂ ਇੱਥੇ ਯੂਐਸ ਦੇ ਵਿੱਚ, ਤੇ ਬਾਈ ਟੂਰਿਸਟ ਵੀਜ਼ਾ, ਤੇ ਸਾਡਾ ਕੇਸ ਨਹੀਂ ਅਪਰੂਵ ਹੋਇਆ, ਅਸਾਈਲਮ ਚ ਲਾਇਆ ਸੀ ਅਜੇ ਜੀ। ਤੱਕ। ਤੇ ਹੁਣ ਆਪਾਂ ਮੈਰਿਜ ਕਰਵਾਉਣ ਦਾ ਸੋਚਣਾ, ਮੇਰੀ ਰਿੰਗ ਸੈਰੇਮਨੀ ਹੋਈ ਤੇ ਉਹਦੇ ਵਾਸਤੇ ਆਪਾਂ ਕੇਸ ਲਾ ਸਕਦਾ ਹੁਣ ਆਪਣੇ ਰਿੰਗ ਸੈਰੇਮਨੀ ਤੇ, ਲਾਈਕ ਕੋਰਟ ਮੈਰਿਜ ਦੇ ਕਰਾ ਕੇ। ਨਹੀਂ ਤੁਸੀਂ ਕਹਿ ਰਹੇ ਸਿਟੀਜ਼ਨ ਨਾਲ ਵਿਆਹ ਕਰਨਾ ਨਾ ਤੁਸੀਂ? ਹਾਂਜੀ ਹਾਂਜੀ ਹਾਂਜੀ। ਰਿੰਗ ਸੈਰੇਮਨੀ ਤੇ ਜਦੋਂ ਵਿਆਹ ਹੋ ਗਿਆ ਸਿਟੀਜ਼ਨ ਨਾਲ ਤੁਹਾਡਾ, ਉਦੋਂ ਫਿਰ ਫਾਈਲ ਕਰੋ ਗ੍ਰੀਨ ਕਾਰਡ ਆਪਣਾ ਸਾਰਾ। ਤੇ ਤੁਹਾਡਾ Okay, ਆਪਣਾ ਤੁਸੀਂ ਕਹਿੰਦੇ ਕੇਸ ਪਾਸ ਨਹੀਂ ਹੋਇਆ, ਕਿੱਥੇ ਫੇਲ ਹੋਇਆ ਤੁਹਾਡਾ ਕੇਸ? ਕੋਰਟ ਦੇ ਕੋਲੋਂ ਫੇਲ ਹੋਇਆ, ਕਿੱਥੋਂ ਹੋਇਆ? ਨਹੀਂ ਕੇਸ ਤੇ ਸਾਡਾ ਅਸਾਈਲਮ ਦਾ ਆਇਆ ਨਹੀਂ, ਉਹ ਮੈਂ ਪੇਰੈਂਟਸ ਦੇ ਨਾਲ ਹੀ ਆਇਆ ਹੈ ਆਪਣਾ। ਤੇ ਉਹ ਤੁਸੀਂ ਵੀਜ਼ੇ ਤੇ ਆਏ ਸੀ ਤੇ ਤੁਹਾਡਾ ਕੇਸ ਫੇਲ ਨਹੀਂ ਹੋਇਆ, ਇਹ ਕਹਿ ਰਹੇ ਆ? ਕੇਸ ਨਹੀਂ, ਉਹ ਆਏ ਹੀ ਨਹੀਂ, ਤਰੀਕ ਹੀ ਨਹੀਂ ਆਈ ਅਸਾਈਲਮ ਦੀ ਤਾਂ। ਬਸ ਠੀਕ ਹੈ, ਫਿਰ ਜੇ ਤੁਸੀਂ ਵੀਜ਼ੇ ਤੇ ਆਏ ਸੀ ਤਾਂ ਸਿਟੀਜ਼ਨ ਨਾਲ ਵਿਆਹ ਕਰਾ ਕੇ ਤੁਸੀਂ ਪੇਪਰ ਵਗੈਰਾ ਫਾਈਲ ਕਰੋ, ਸਟ੍ਰੇਟ ਫਾਰਵਰਡ ਪ੍ਰੋਸੈਸ ਹੈ। ਲਾਈਕ ਕੋਰਟ ਮੈਰਿਜ ਕਰਵਾ ਕੇ ਆਪਾਂ ਪੇਪਰ ਅਪਲਾਈ ਕਰ ਸਕਦੇ ਹਾਂ, ਬਾਅਦ ਚ ਆਨੰਦ ਕਾਰਜ ਲਈ ਸੇ ਸਾਲ ਕੁ ਤੱਕ ਕਰ ਸਕਦੇ ਹਾਂ, ਇਦਾਂ ਹੋ ਉਹ ਸਕਦਾ ਤੁਹਾਡੀ ਹੈ? ਮਰਜ਼ੀ ਆ, ਜਦੋਂ ਮਰਜ਼ੀ ਕਰੋ। ਕੋਰਟ ਦੀ ਉਹਨਾਂ ਦਾ ਕੋਰਟ ਉਹਨਾਂ ਨੂੰ ਇੱਥੇ ਜਿਹੜਾ ਕਾਨੂੰਨ ਆ ਨਾ, ਇੱਥੇ ਜਿਹੜਾ ਸਰਟੀਫਿਕੇਟ ਆ ਮੈਰਿਜ ਦਾ, ਉਹ ਸਾਰਿਆਂ ਦਾ ਸੇਮ ਆ, ਭਾਵੇਂ ਉਹ ਬੁੱਧਿਸਟ ਆ ਭਾਵੇਂ ਉਹ ਸਿੱਖ ਆ। ਜਿਹੜਾ ਕਾਉਂਟੀ ਦਾ ਮੈਰਿਜ ਸਰਟੀਫਿਕੇਟ ਚਾਹੀਦਾ, ਮੈਰਿਜ ਲਾਇਸੈਂਸ ਕਿੱਦਾਂ। ਬਾਕੀ ਤੁਸੀਂ ਸੈਰਮਨੀ ਕਿੱਥੇ ਕਰਨੀ ਆ, ਗ੍ਰੀਸ 'ਚ ਕਰਨੀ ਆ, ਇੰਡੀਆ ਕਰਨੀ ਆ, ਅਮਰੀਕਾ ਕਰਨੀ ਆ, ਉਹ ਤੁਹਾਡੀ ਮਰਜ਼ੀ ਹੈ ਜੀ। ਓਕੇ, ਮਿਹਰਬਾਨੀ ਜੀ। ਜਸਵੰਤ ਜੀ। ਭਾਈ ਸਤਿ ਸ੍ਰੀ ਅਕਾਲ ਜੀ। ਭਾਈ ਮੈਂ ਸਤਿ ਸ਼੍ਰੀ ਅਕਾਲ। 2014 ਦੇ ਵਿੱਚ ਟੂਰਿਸਟ ਵੀਜ਼ੇ ਤੇ ਆਇਆ ਸੀਗਾ, ਤੇ ਮੈਂ ਸਿਆਟਲ ਆਇਆ ਸੀ ਭਾਜੀ ਜੀ। ਉੱਥੇ ਆ ਕੇ ਮੈਂ ਕੇਸ ਲਾਤਾ, ਤੇ ਉਸ ਤੋਂ ਬਾਅਦ ਮੇਰੀ ਕੋਈ ਤਰੀਕ ਨਹੀਂ ਆਈ, ਤੇ ਹੁਣ ਮੈਂ ਇੱਥੇ ਫ੍ਰਿਜ਼ਨੋ ਕੈਲੀਫੋਰਨੀਆ 'ਚ ਮੂਵ ਹੋ ਗਿਆ। ਇਹ ਭਾਈ ਜੇ ਮੈਂ ਇੱਧਰ ਕੇਸ ਲਿਆ, ਮੇਰੀ ਤਰੀਕ ਛੇਤੀ ਆ ਜੂ ਕਿ ਨਹੀਂ? ਨਹੀਂ, ਇਦਾਂ ਕੁਝ ਨਹੀਂ ਹੈਗਾ। AR11 ਹਾਂਜੀ। ਫਾਰਮ ਜਿਹੜਾ ਤੁਸੀਂ ਫਾਈਲ ਕਰੋ, AR11। ਓਕੇ ਭਾਜੀ। ਤੇ ਐਡਰੈਸ ਭਾਜੀ ਜੇ ਚੇਂਜ ਮੈਂ ਹੋਣਾ ਕੇਸ ਹਾਂਜੀ ਹਾਂਜੀ। ਓਕੇ, ਐਡਰੈਸ ਚੇਂਜ ਇੱਥੇ ਤੱਕ ਕਰਾ ਲਵਾਂ? AR11 ਫਾਰਮ ਐਡਰੈਸ ਚੇਂਜ ਦਾ ਹੁੰਦਾ। ਓਕੇ ਭਾਜੀ। ਮਿਹਰਬਾਨੀ ਜੀ। ਰੁਪਿੰਦਰ ਕੌਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਜੀ। ਸਤਿ ਸ਼੍ਰੀ ਅਕਾਲ। ਬਹੁਤ ਤੁਸੀਂ ਵਧੀਆ ਕੰਮ ਕਰਦੇ ਜੀ, ਬਹੁਤ ਤੁਸੀਂ ਸੇਵਾ ਕਰਦੇ ਆ। ਸੇਵਾ ਹੈ ਜੀ, ਕੋਈ ਕਿਸੇ ਤਰੀਕੇ ਨਾਲ ਕਰਦਾ, ਤੁਸੀਂ ਇਸ ਤਰੀਕੇ ਨਾਲ ਕਰਦੇ ਆ। ਜੀ, ਬਹੁਤ ਵਧੀਆ ਲੱਗਦਾ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦੇ। ਧੰਨਵਾਦ। ਹਾਂਜੀ, ਮੇਰਾ ਸਵਾਲ ਹੈ ਜੀ ਤੇਰਕੀਆਣਾ ਹੋਣਾ ਲਈ। ਮੇਰੇ ਮਦਰ ਇੱਥੇ 2016 ਚ ਇੱਥੇ ਆਏ ਸੀ ਜੀ। ਉਸ ਤੋਂ ਬਾਅਦ ਜੀ ਉਹ 3 ਸਾਲ ਇੱਥੇ ਰਹੇ, ਉਸ ਤੋਂ ਬਾਅਦ ਉਹ 2 ਸਾਲ ਦੀ ਪਰਮਿਸ਼ਨ ਲੈ ਕੇ ਇੰਡੀਆ ਚਲੇ ਗਏ, ਤੇ ਹੁਣ ਵਾਪਸ ਆਇਆ ਨੂੰ ਵੀ ਉਹਨਾਂ ਨੂੰ ਪੌਣੇ 4 ਸਾਲ ਇੱਥੇ ਹੋ ਗਏ। ਵੀ ਮੇਰਾ ਹੁਣ ਇਹ ਸਵਾਲ ਆ ਵੀ ਉਹਨਾਂ ਲਈ ਸਿਟੀਜ਼ਨ ਕਰ ਸਕਦੀ ਆ? 2 ਸਾਲ ਪਹਿਲਾਂ ਗ੍ਰੀਨ ਕਾਰਡ ਸੀਗੇ, ਫਿਰ 1 ਸਾਲ ਤੋਂ ਵੱਧ ਇੰਡੀਆ ਚਲੇ ਗਏ, ਤੇ ਹੁਣ ਉਹਨਾਂ ਨੂੰ 4 ਸਾਲ ਤੋਂ ਵੱਧ ਹੋ ਗਿਆ ਹਨਾ? ਨਹੀਂ ਜੀ, 2016 ਚ ਇੱਥੇ ਆਏ ਸੀਗੇ, ਤੇ ਉਸ ਤੋਂ ਬਾਅਦ ਉਹ 2.5 ਸਾਲ ਇੱਥੇ ਰਹੇ, ਤੇ ਉਸ ਤੋਂ ਬਾਅਦ 2 ਸਾਲ ਦੀ ਪਰਮਿਸ਼ਨ ਲੈ ਕੇ ਜਿੱਦਾਂ ਇੰਡੀਆ ਚਲੇ ਗਏ ਸੀਗੇ। ਫਿਰ ਜਦੋਂ ਵਾਪਸ ਆਏ ਆਖਰੀ ਵਾਰੀ, ਉਦੋਂ ਉਸ ਤੋਂ ਬਾਅਦ ਕਿੰਨੇ ਸਾਲ ਰਹੇ ਉਹਦੇ? ਹੁਣ ਜੀ ਆਇਆਂ ਨੂੰ ਪੌਣੇ 4 ਸਾਲ ਹੋ ਗਏ, ਜਨਵਰੀ ਚ 4 ਸਾਲ। ਹਾਂਜੀ, 4 ਸਾਲ ਤੋਂ ਬਾਅਦ ਉਹ ਅਪਲਾਈ ਕਰ ਸਕਦੇ ਆ। 4 ਸਾਲ ਤੋਂ ਬਾਅਦ। ਅੱਛਾ ਜੀ, ਥੈਂਕ ਯੂ ਜੀ। ਇਹ ਪੁੱਛਣਾ। ਥੈਂਕ ਯੂ ਜੀ, ਬਹੁਤ ਸ਼ੁਕਰੀਆ। ਗੁਰਬਾਜ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਇੱਕ ਕੁਐਸਚਨ ਹੈ ਕਿ ਜਿਹੜੀ ਮੇਰੀ ਬਾਰਡਰ ਤੇ ਉੱਤੇ ਇੰਟਰਵਿਊ ਹੁੰਦੀ ਸੀ, FI ਜਿਹਨੂੰ ਆਪਾਂ ਕਹਿੰਦੇ, ਉਹਦੀ ਮੈਨੂੰ ਕਿੱਦਾਂ ਡਿਟੇਲਸ ਮਿਲ ਸਕਦੀਆਂ? ਕਿਹੜੀ ਇੰਟਰਵਿਊ ਦੀ ਗੱਲ ਕਰਦੇ ਹੋ ਤੁਸੀਂ? ਜਿਹੜੀ ਬਾਰਡਰ ਦੇ ਉੱਤੇ ਹੁੰਦੀ ਜੀ, ਡਿਟੈਂਸ਼ਨ ਵੈਬਐਕਸ ਹੁੰਦੀ ਜਿਹੜੀ? ਨਹੀਂ, ਕ੍ਰੈਡੀਬਲ ਫੇਅਰ ਇੰਟਰਵਿਊ ਦੀ ਗੱਲ ਕਰਦੇ ਆ ਤੁਸੀਂ। ਉਹ ਤੁਹਾਨੂੰ FOIA ਕਰਨਾ ਪੈਣਾ, ਫਰੀडम ਆਫ ਇਨਫੋਰਮੇਸ਼ਨ ਐਕਟ ਰਿਕੁਐਸਟ। ਓਕੇ, ਭਾਜੀ ਮੇਰਾ ਕੇਸ ਤੁਹਾਡੇ ਕੋਲ ਹੀ ਲੱਗਾ ਹੋਇਆ, ਲਾਈਕ ਉਹਦਾ ਕੀ ਪ੍ਰੋਸੀਜਰ ਹੈ? ਤੁਸੀਂ FOIA ਆਪਾਂ ਤਾਂ ਸਾਰੀ ਡਿਫਾਲਟ ਜਿਹੜੀ ਹਰੇਕ ਕੇਸ ਕਰੀਦੀ ਹੈ, ਸੋ FOIA ਦੇ ਵਿੱਚ ਤੁਹਾਡੇ ਜਿਹੜੇ ਡਾਕੂਮੈਂਟ ਆਉਗੇ। ਹਾਂਜੀ, ਠੀਕ ਹੈ ਜੀ। ਠੀਕ ਹੈ ਭਾਜੀ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਗੁਰਲਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਮੇਰਾ ਸਵਾਲ ਹੈ ਜੀ, ਮੇਰਾ ਇੱਕ ਮਿੱਤਰ ਕ੍ਰੈਡੀਬਲ ਫੇਅਰ ਇੰਟਰਵਿਊ ਨੈਗੇਟਿਵ ਆ ਗਈ ਉਹਦੀ ਜੀ, ਆਪਣੇ ਅਸਾਈਲਮ ਆਫਿਸਰ ਕੋਲੇ ਵੀ ਤੇ ਜੱਜ ਇਮੀਗ੍ਰੇਸ਼ਨ ਜੱਜ ਦੇ ਕੋਲੇ ਵੀ। ਹੁਣ ਆਪਣੇ ਕੋਲ ਗਾਂ ਆਪਸ਼ਨ ਹੈਗੀ ਹੈ ਜੀ ਕੋਈ? ਨਹੀਂ, ਉਸ ਤੋਂ ਬਾਅਦ ਆਪਸ਼ਨ ਨਹੀਂ ਹੈਗੀ, ਵਾਪਸ ਭੇਜ ਦੇਣਾ। ਇੱਕ ਅਪੀਲ ਦਾ ਕਹਿੰਦੇ ਜੇ ਅਪੀਲ ਕਰੀ ਦੀ ਹੈ ਕੋਈ, ਆਪਣੇ ਪੇਪਰ ਵਰਕ ਮੈਡੀਕਲ ਵਗੈਰਾ ਸਬਮਿਟ ਕਰਾ ਕੇ, ਤੇ ਉਹਦੇ ਸੰਬੰਧ 'ਚ ਨਹੀਂ, ਉਹ ਪੈਸੇ ਸੁੱਟਣ ਵਾਲੀ ਗੱਲ ਹੀ ਹੋ ਜਾਣੀ। ਤੁਹਾਨੂੰ ਜੇ ਕੋਈ ਵਕੀਲ ਭਰਦਾ ਹਾਮੀ, ਤੁਸੀਂ ਦੇਖ ਲਓ ਪੰਗਾ ਲੈ ਕੇ, ਪਰ ਉਹ ਇਹਨਾਂ ਨੇ ਆਲਰੇਡੀ ਸੈਟਲ ਕਰਤਾ ਕੰਮ, ਤੇ ਉੱਤੇ ਇਹ ਦੁਬਾਰਾ ਕੋਈ ਹੁਣ ਚਾਂਸ ਨਹੀਂ ਹੈਗਾ। ਉਹ ਕਰੋਨਾ ਦਾ ਜਾਂ ਕਈ ਵਾਰੀ ਇੱਦਾਂ ਸੀਗਾ ਤਾਂ ਛੱਡਤੇ ਸੀਗੇ ਉਦੋਂ ਲੋਕੀ, ਪਰ ਹੁਣ ਨਹੀਂ ਉਹ ਕਰ ਰਹੇ। ਹੁਣ ਤਾਂ ਈਵਨ
ਸਾਡੇ ਕਈ ਕੇਸ ਕ੍ਰੈਡੀਬਲ ਫੀਅਰ ਪਾਸ ਵੀ ਹੋਈ ਆ, ਤੇ ਉਹ ਉਹਨਾਂ ਨੂੰ ਵੀ ਨਹੀਂ ਛੱਡ ਰਹੇ, ਕਿਉਂਕਿ ਜਿਹੜਾ ਉਹਦਾ ਕੇਸ ਲਾਅ ਇਸ ਵੇਲੇ ਸੁਪਰੀਮ ਕੋਰਟ ਨੇ ਰਿਮਾਂਡ ਕੀਤਾ ਹੋਇਆ ਡਿਸਟ੍ਰਿਕਟ ਕੋਰਟ ਵੱਲ। ਉਹਨਾਂ ਨੇ ਇਹ ਫੈਸਲਾ ਕਰਨਾ ਕਿ ਜੱਜ ਬੰਦੇ ਨੂੰ ਪਾਸ ਹੋਣ ਤੋਂ ਬਾਅਦ ਡੱਕ ਕੇ ਰੱਖ ਸਕਦਾ ਕਿ ਨਹੀਂ ਰੱਖ ਸਕਦਾ। ਤੇ ਸਾਡਾ ਐਕਚੁਅਲੀ ਇਦਾਂ ਦਾ ਕੇਸ ਇੱਕ ਚੱਲਦਾ ਪਿਆ ਹੁਣ ਇਸ ਵੇਲੇ ਲੁਧਿਆਣਾ 'ਚ। ਜੱਜ ਉਹਦੇ ਬੰਦੇ ਦੇ ਬਿਆਨ ਪਾਸੇ ਜੱਜ ਕਹਿੰਦਾ ਪਰ ਇੱਥੋਂ ਕੇਸ ਲੜੇ ਮੈਂ ਛੱਡਣਾ ਨਹੀਂ, ਤੇ ਫੇਲ ਹੋਏ ਵਾਲਾ ਤਾਂ ਬੜੀ ਦੂਰ ਦੀ ਗੱਲ। ਠੀਕ ਹੈ ਵੀਰ ਜੀ, ਮਿਹਰਬਾਨੀ ਜੀ। ਸੁਖਬੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਭਾਈ ਮੇਰਾ ਕੁਐਸਚਨ ਸੀਗਾ ਜੀ, ਮੇਰੀ ਮੇਰਾ ਫਾਈਨਲ ਈਅਰ ਸੀਗੀ ਜੂਨ ਦੇ ਵਿੱਚ, ਉਹਦਾ ਐਫੀਡੇਵਿਟ ਦਾ ਚੱਕਰ ਕਰਕੇ ਤੇ ਮੇਰੇ ਗਾਂਹ ਪੈ ਗਈ ਡੇਟ ਨਵੰਬਰ ਦੇ ਵਿੱਚ। ਹੁਣ ਮੇਰਾ ਵਕੀਲ ਕਹਿੰਦਾ ਤੇਰਾ ਕੇਸ ਪਾਸ ਨਹੀਂ ਹੋਣਾ, ਤੂੰ ਕੇਸ ਮੂਵ ਕਰਾ। ਡੈਂਚਰ ਜੱਜ ਹੈ ਜੀ ਮੇਰਾ, ਮੈਂ ਜੱਜ ਬਾਰੇ ਪੁੱਛਣਾ ਕਿੱਦਾਂ ਦਾ ਹੈ। ਜੱਜ ਦਾ ਤਾਂ ਨਹੀਂ ਪਤਾ, ਪਰ ਤੁਸੀਂ ਇਦਾਂ ਕੇਸ ਮੂਵ ਨਹੀਂ ਕਰਾ ਸਕਦੇ, ਇਹਨੂੰ ਫੋਰਮ ਸ਼ੋਪਿੰਗ ਕਹਿੰਦੇ ਆ। ਜੇ ਤੁਸੀਂ ਮੂਵ ਹੁੰਨੇ ਆ ਜੈਨੂਇਨਲੀ ਤੇ ਫਿਰ ਤੁਹਾਡਾ ਕੇਸ ਜਿਹੜਾ ਮੂਵ ਕੀਤਾ ਜਾ ਸਕਦਾ, ਤੇ ਉਹ 'ਚ ਵੀ ਕੋਈ ਗਰੰਟੀ ਨਹੀਂ ਜੇ ਤੁਹਾਡੀ ਜੱਜ ਮੂਵ ਕਰੇ ਕਿ ਨਾ ਕਰੇ। ਪਰ ਇਦਾਂ ਆ ਕਿ ਵਕੀਲ ਦੀ ਆਪਣੇ ਸੁਣੋ ਕਿੱਦਾਂ, ਤੇ ਜੇ ਤੁਸੀਂ ਆਪ ਮੂਵ ਹੁੰਨੇ ਆ ਤੇ ਫੇਰ ਕੇਸ ਤੁਹਾਡਾ ਮੂਵ ਹੋਣਾ ਵਾ। ਇਹ ਨਹੀਂ ਕਿ ਕੇਸ ਮੂਵ ਕਰਾਉਣ ਕਰਕੇ ਮੈਂ ਮੂਵ ਹੋ ਜਾਣਾ। ਹਾਂਜੀ ਹਾਂਜੀ, ਓਕੇ ਮਿਹਰਬਾਨੀ। ਰਾਜਨ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਦਾਂ ਨਾ ਮੈਂ ਇੱਥੇ ਟੂਰਿਸਟ ਵੀਜ਼ੇ ਤੇ ਆਇਆ ਸੀ ਮਈ ਦੇ ਵਿੱਚ, ਤੇ ਵਾਈਫ ਮੇਰੇ ਆਏ ਹੈਗੇ ਜੁਲਾਈ 'ਚ, ਤੇ ਬੇਟਾ ਹੁਣੇ ਰੀਸੈਂਟਲੀ ਸਿਟੀਜ਼ਨ ਹੋਇਆ ਜੇ ਜੀ। ਤੇ ਜੇ ਅਸੀਂ ਮਤਲਬ ਕਿ ਹੁਣ ਮਤਲਬ ਮੋਸਟ ਪ੍ਰੋਬਬਲੀ ਡਾਕੂਮੈਂਟ ਇੰਡੀਆ ਤੋਂ ਤਿਆਰ ਕਰਵਾ ਕੇ ਆਪਾਂ ਮਤਲਬ ਕਿ ਇਸ ਮਹੀਨੇ ਦੇ ਲਾਸਟ ਵਿੱਚ ਜੇ ਲਾ ਦਈਏ, ਕਿਹੜੇ ਜਿਹੜੀ ਰਿਸੀਵਿੰਗ ਆ ਮਤਲਬ ਆਪਾਂ ਜੀ ਅਪਲਾਈ ਕਰ ਦਈਏ ਜਿੱਦਾਂ ਬਰਥ ਸਰਟੀਫਿਕੇਟ ਵਗੈਰਾ ਹੋਰ ਮਤਲਬ ਕਿ ਸਾਡੇ ਇੱਕ ਦੋ ਤੁਹਾਡੀ ਗੱਲ ਨਹੀਂ ਸਮਝ ਆਈ। ਤੁਹਾਡਾ ਬੇਟਾ ਸਿਟੀਜ਼ਨ ਹੋ ਰਿਹਾ? ਹਾਂਜੀ ਸਿਟੀਜ਼ਨ ਹੋਇਆ ਜੀ, ਹੁਣ ਰੀਸੈਂਟਲੀ ਹੋਇਆ ਜੀ। 21 ਸਾਲ ਤੋਂ ਉੱਤੇ ਆ? ਹਾਂਜੀ ਉੱਤੇ। ਤੇ ਤੁਸੀਂ ਆਪਣੇ ਇੱਥੇ ਟੂਰਿਸਟ ਵੀਜ਼ੇ ਤੇ ਆਏ ਸੀ ਦੋਨੋਂ ਜਾਣੇ, ਘਰ ਵਾਲਾ ਘਰ? ਹਾਂਜੀ ਹਾਂਜੀ ਹਾਂਜੀ, ਮੇਰੀ ਜਿਹੜੀ ਐਂਟਰੀ ਆ ਨਵੰਬਰ ਦੇ ਮਤਲਬ ਸਮਝ ਲਓ ਅਕਤੂਬਰ ਦੇ ਲਾਸਟ ਵਿੱਚ ਖਤਮ ਹੋ ਰਹੀ ਹੈ। ਅੱਛਾ, 6 ਮਹੀਨੇ ਵਾਲੀ। ਸੋ ਹੁਣ ਤੁਸੀਂ ਇੱਥੇ ਪੱਕੇ ਹੋਣਾ ਚਾਹੁੰਦੇ ਹੋ ਨਾ, ਇਹ ਪੁੱਛ ਰਹੇ? ਹਾਂਜੀ 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 ਹਾਂਜੀ। ਸੋ ਕੀ ਕੁਐਸਚਨ ਦੱਸੋ? ਨਹੀਂ ਜੇ ਮੈਂ ਮਤਲਬ ਅਪਲਾਈ ਕਰ ਦਿੰਦਾ, ਜਿਹੜੀ ਰਿਸੀਵਿੰਗ ਆਉਂਦੀ ਹੈ, ਜਿਹੜਾ ਮਤਲਬ ਕਿ ਡਾਕੂਮੈਂਟ ਸਾਰਾ ਕੁਝ ਐਕਸੈਪਟ ਹੋ ਜਾਂਦਾ, ਮਹੀਨੇ 15-20 ਦਿਨ ਵਿੱਚ ਆ ਜਾਂਦੀ, ਟਾਈਮ ਲੱਗਦਾ? ਮੇਰੇ ਕਹਿਣ ਦਾ ਮਤਲਬ ਇਹ ਆ ਵੀ ਭਾਜੀ ਤੁਸੀਂ ਜੇ ਤੁਹਾਡਾ ਬੇਟਾ ਇੱਥੇ ਪੇਪਰ ਤੁਹਾਡੇ ਫਾਈਲ ਕਰ ਦਿੰਦਾ, ਤੁਹਾਨੂੰ ਇੱਥੇ ਤੁਸੀਂ ਰਹਿ ਸਕਦੇ ਆ ਜਦ ਤੱਕ ਤੁਹਾਡੇ ਕੇਸ ਦਾ ਫੈਸਲਾ ਨਹੀਂ ਹੁੰਦਾ। ਅੱਛਾ, ਮਤਲਬ ਭਾਵੇਂ ਸਾਨੂੰ ਰਿਸੀਵਿੰਗ ਲੈਟਰ ਆਵੇ ਚਾਹੇ ਨਾ ਆਵੇ? ਹਾਂਜੀ ਹਾਂਜੀ, ਰਿਸੀਵਿੰਗ ਲੈਟਰ ਤਾਂ ਆ ਹੀ ਜਾਣਾ ਜੇ ਸਹੀ ਤਰੀਕੇ ਨਾਲ ਫਾਈਲ ਕਰੋਗੇ। ਹਾਂ ਉਹ ਤਾਂ ਹੈ। ਤੁਹਾਡੇ ਸਵਾਲ ਕਿਹੜੇ ਮੈਨੂੰ ਕੰਸਰਨ ਨਹੀਂ ਤੁਹਾਡਾ ਸਮਝ ਆ ਰਿਹਾ ਕਿ ਰਿਸਿਪਟ ਨੋਟਿਸ ਆ ਜਾਣਾ ਆ। ਉਹ ਬੇਸਿਕਲੀ ਦੇਖਦੇ ਆ ਵੀ ਕੋਈ ਡਾਕੂਮੈਂਟ ਹੋਵੇ ਵੀ ਜਿਸ ਆਧਾਰ ਤੇ ਕਿਹਾ ਜਾਵੇ ਵੀ ਅਸੀਂ ਰਹਿ ਸਕਦੇ ਆ। ਜੇ ਤੁਸੀਂ ਫਾਈਲ ਲਾਤੀ ਆ ਤੇ ਉਹ ਤੁਹਾਨੂੰ ਰਿਸਿਪਟ ਨੋਟਿਸ ਆ ਜਾਂਦਾ ਆ। ਇਹੀ ਹੈ ਅਟਾਰਨੀ ਜਨਰਲ ਕਹਿਣਾ ਜੀ। ਫਿਰ ਉਸ ਸਵਾਲ ਦੀ ਕੋਈ ਸੈਂਸ ਨਹੀਂ ਬਣਦੀ। ਜੇ ਘਰ ਦੇ ਕੱਚੇ ਵੀਜ਼ੇ ਦੇ ਹੋਣ ਨਾ, ਵੀਜ਼ਾ ਲੀਗਲ ਐਂਟਰੀ ਕੀਤੀ ਆ ਤਾਂ ਜਵਾਕ ਉਹਨਾਂ ਨੂੰ ਪੱਕਾ ਕਰਾ ਸਕਦਾ ਹੈਗਾ। ਸੋ ਰਿਸੀਵਡ ਨੋਟਿਸ ਅੱਜ ਆਵੇ ਕੱਲ ਆਵੇ, ਜੇ ਇੱਕ ਵਾਰੀ ਫਾਈਲ ਹੋ ਗਿਆ ਤੁਹਾਡਾ ਆਲ ਗੁੱਡ। ਸੋ ਮਤਲਬ ਉਹ ਹੈ ਵੀ ਸਹੀ ਢੰਗ ਨਾਲ ਫਾਈਲ ਹੋਇਆ ਹੋਣਾ ਚਾਹੀਦਾ ਡਿਪੋਰਟ ਹੋਣ ਤੇ ਰਿਸੀਵਡ ਨੋਟਿਸ ਦਾ ਮਤਲਬ ਇਹੀ ਹੁੰਦਾ ਵੀ ਸਹੀ ਢੰਗ ਨਾਲ ਫਾਈਲ ਹੋਵੇ। ਹਾਂਜੀ, ਸੋ ਉਹਦਾ ਕੋਈ ਇਦਾਂ ਨਹੀਂ ਕਿ ਉਹ ਮਹੀਨੇ 'ਚ ਹੀ ਆਵੇ, ਮਹੀਨੇ ਤੋਂ ਬਾਅਦ ਆਵੇ। ਹੁਣ ਆਫ ਕੋਰਸ ਤੁਹਾਨੂੰ ਸਾਰਿਆਂ ਨੂੰ ਸਲਾਹ ਇਹੀ ਹੈ ਕਿ ਜਦੋਂ ਵੀਜ਼ੇ ਦੇ ਵਿੱਚ ਆਪਣੇ ਆਪ ਨੂੰ ਜਿਹੜੇ ਪੇਪਰ ਫਾਈਲ ਕਰੋ। ਪਰ ਜਿੱਦਾਂ ਹੁਣ ਕਈ ਘਰ ਦੇ ਆ ਉਹ ਆਊਟ ਆਫ ਸਟੇਟਸ ਵੀ ਹੋ ਜਾਂਦੇ, ਵੀਜ਼ਾ ਉਹਨਾਂ ਦੀ ਓਵਰਸਟੇ ਵੀ ਜਿਹਨਾਂ ਦੀ ਹੋਈ ਆ, ਜਿਹੜਾ ਜਵਾਕ ਆ ਉਹਨਾਂ ਨੂੰ ਪੱਕਾ ਕਰਾ ਸਕਦੇ ਆ। ਤੇ ਇਹਦਾ ਕਹਿਣ ਦਾ ਮਤਲਬ ਇਹ ਨਹੀਂ ਹੁਣ ਹੈਗਾ ਕਿ ਮੈਂ ਇਹ ਤੁਹਾਨੂੰ ਦੇ ਰਿਹਾ ਕਿ ਕੱਚੇ ਹੋ ਜਾਓ, ਉਹ ਕਰ ਦਿਓ ਹਨਾ। ਨਹੀਂ, ਜੇ ਕਰਨਾ ਹੀ ਅਪਲਾਈ ਫਿਰ ਟਾਈਮ ਨਾਲ ਹੀ ਕਰੋ ਨਾ। ਜੇ ਤੁਹਾਡਾ ਹੁਣ ਮਨ ਬਦਲ ਗਿਆ, ਕਈਆਂ ਦਾ ਜਵਾਕ ਨਹੀਂ ਨਾ ਸਿਟੀਜ਼ਨ ਹੁੰਦਾ, ਉਹਨੂੰ ਅਜੇ 10 ਸਾਲ 15 ਸਾਲ ਪਏ ਹੁੰਦੇ ਆ। ਹਾਂ ਇਹ ਗੱਲ ਹੈ। ਅਗਲੇ ਕਾਲਰ ਨੇ ਜੀ ਕੁਆਰੀ ਜੀ। ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ, ਮੈਂ ਕੁਐਸਚਨ ਸੀ ਮੇਰਾ ਕਿ ਮੈਂ ਆਪਣੇ ਸਿਬਲਿੰਗਸ ਵਾਸਤੇ ਅਪਲਾਈ ਕੀਤਾ ਸੀ I-130, ਔਰ ਉਹ ਮੈਂ ਕੀਤਾ ਸੀ 2011 ਦੇ ਵਿੱਚ ਨਾ। ਤੇ ਉਹ ਪਤਾ ਕੁਝ ਹੈਗਾ ਕੋਈ ਇਸ ਟਾਈਮ ਕਿਹੜਾ ਉਹ ਕੇਸ ਚੱਲ ਰਹੇ ਨੇ? ਕਿਹੜਾ 2005 ਵਾਲੇ ਜੀ? ਉਹ ਤੇ ਇਹਦਾ ਮਤਲਬ ਹੈ ਤਕਰੀਬਨ ਹੋਰ ਕਿੰਨੇ ਸਾਲ, ਮਤਲਬ 5 ਸਾਲ? ਹਿਸਾਬ ਕਰੋ, 11 ਚੋਂ 5 ਘਟਾਓ, ਨਾਲ 2-3 ਵਿੱਚ ਹੋਰ ਐਡ ਕਰੋ। ਸਹੀ ਗੱਲ ਠੀਕ ਹੈ ਜੀ। ਥੋੜਾ ਤੁਸੀਂ ਚਾਹੁੰਦੇ 1-2 ਸਾਲ, ਪਰ ਹੈ ਨਹੀਂ ਸਾਡੇ ਕੋਲ ਜਵਾਬ ਉਹ ਵਾਲਾ। ਹਿਸਾਬ ਤਾਂ ਸਿੱਧਾ ਹੀ ਹੈ ਜੀ। ਹਾਂਜੀ ਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਆ ਕਿ ਲਾਈਕ ਜਿਵੇਂ ਯੂ ਵੀਜ਼ਾ ਅਪਲਾਈ ਕੀਤਾ ਸੀ ਦਸੰਬਰ 2022 ਦੇ ਵਿੱਚ, ਤੇ ਰਿਸੀਵ ਨੋਟਿਸ 19 ਦਸੰਬਰ ਨੂੰ ਆ ਗਿਆ ਸੀ। ਬਟ ਜਦੋਂ ਵੀ USCIS ਦੀ ਕੇਸ ਸਟੇਟਸ ਚੈੱਕ ਕਰਦੇ ਆ, ਐਵਰੀ ਟਾਈਮ ਇਟ ਸੇਜ਼ ਐਂਡ ਦ ਰਿਸਿਪਟ ਨੰਬਰ ਯੂ ਐਂਟਰ ਇਟਸ ਇਨਵੈਲਿਡ। ਸੋ ਹਾਂਜੀ, ਆਪਾਂ ਕਰ ਸਕਦੇ ਹਾਂ ਚੈੱਕ ਯੂ ਵੀਜ਼ਾ ਦਾ? ਨਹੀਂ, ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜਾ ਯੂ ਵੀਜ਼ਾ ਆ ਨਾ ਕੇਸ, ਉਹ ਆਪਣੇ ਕੌਨਫੀਡੈਂਸ਼ੀਅਲ ਰੱਖਦੇ ਆ ਉਹ,
ਕਿਉਂਕਿ ਵਿਕਟਮ ਅੱਛਾ ਵਾਲੇ ਕੇਸ ਹੁੰਦੇ ਆ, ਇਹਦੀ ਇਨਫੋਰਮੇਸ਼ਨ ਨਹੀਂ ਦਿੰਦੇ ਉਹ। ਇਹਨਾਂ ਨੂੰ ਤੁਹਾਨੂੰ ਰਾਈਟਿੰਗ 'ਚ ਓਕੇ ਹੀ ਉੱਥੇ ਕੰਟੈਕਟ ਕਰਨਾ ਪੈਂਦਾ ਬੰਦੇ ਨੂੰ ਆਪ, ਜਿੱਥੇ ਵੀ ਵਰਮਾਂਟ ਜਾਂ ਜਿੱਥੇ ਵੀ ਪੈਂਡਿੰਗ। ਓਕੇ ਸਰ, ਦੂਸਰਾ ਕੁਐਸਚਨ ਸੀ ਮੇਰਾ, ਮੇਰੇ ਮਤਲਬ ਕਜ਼ਨ ਉਹਨਾਂ ਨੇ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਤੇ ਮੇਰੇ ਅੰਕਲ ਦੀ ਏਜ 70 ਤੋਂ ਉੱਪਰ ਹੈ। ਸੋ ਜਿਵੇਂ ਉਹਨਾਂ ਨੇ ਲੈਟਰ ਦੇ ਵਿੱਚ ਲਿਖਿਆ ਸੀ ਕਿ ਜੇ ਤੁਹਾਡਾ ਕੋਈ ਬੱਚਾ ਤੁਹਾਡੇ ਨਾਲ ਆ ਰਿਹਾ ਔਰ ਉਹਦੀ ਏਜ 14 ਤੋਂ ਘੱਟ ਆ, ਸੋ ਨੋ ਨੀਡ ਟੂ ਬੀ ਇਨ ਪਰਸਨ ਓਵਰ ਦੇਅਰ। ਸੋ ਮਤਲਬ ਜਿਹੜੇ ਜ਼ਿਆਦਾ ਓਲਡ ਹੁੰਦੇ ਆ ਵਿਜ਼ਟਰ ਵੀਜ਼ੇ ਲਈ ਅਪਲਾਈ ਕਰਦੇ, ਸੋ ਉਹਨਾਂ ਨੂੰ ਇਨ ਪਰਸਨ ਜਾਣਾ ਪਊਗਾ, ਮਤਲਬ ਇੰਟਰਵਿਊ 'ਚ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਉਹਨਾਂ ਨੂੰ? ਹਾਂਜੀ ਹਾਂਜੀ, ਜ਼ਿਆਦਾਤਰ ਜਾਣਾ ਹੀ ਪੈਣਾ ਉੱਥੇ। ਇੰਟਰਵਿਊ ਦਾ ਧਿਆਨ ਤਾਂ ਇਹੀ ਉਹਨਾਂ ਨੇ ਦੇਖਣਾ ਕਿ ਬੰਦਾ ਮੁੜ ਜਾਊਗਾ, ਇਹਦੇ ਕੋਲ ਇੰਸ਼ੋਰੈਂਸ ਅੱਛਾ ਜੀ ਵਗੈਰਾ ਹੈਗੀ ਹੈ ਸਾਰੀ, ਇਹ ਲਾਇਬਿਲਿਟੀ ਨਹੀਂ ਬਣੂਗਾ, ਹੈ ਨਾ, ਤੇ ਇਹਦੇ ਕੋਲ ਫਾਈਨੈਂਸਿਸ ਹੈਗੇ। ਅੱਛਾ ਸਰ, ਹੋਟਲਸ ਵਗੈਰਾ ਦੀ ਬੁਕਿੰਗ ਵਗੈਰਾ ਜਿਵੇਂ ਜੇ ਕ੍ਰਿਸਮਸ ਲਈ ਘੁੰਮਣਾ, ਮਤਲਬ ਉਹ ਸ਼ੋਅ ਕਰਨਾ ਪਊਗਾ ਉਹਨਾਂ ਨੂੰ, ਸਭ ਕੁਝ ਦੱਸਣਾ ਪਊਗਾ ਪਹਿਲਾਂ ਹੀ? ਨਹੀਂ, ਜੇ ਉਹਨਾਂ ਨੇ ਨਿਆਣੇ ਇੱਥੇ ਤੇ ਨਿਆਣਿਆਂ ਦਾ ਦਿਖਾ ਦਿਓ, ਹੋਟਲ ਦਾ ਕੀ ਦਿਖਾਉਣਾ, ਉਹਨਾਂ ਦਾ ਐਡਰੈਸ ਇਹਦਾ ਤਾਂ ਨਹੀਂ ਕੁਛ ਹੈਗਾ। ਅੱਛਾ ਜੀ, ਠੀਕ ਹੈ ਜੀ ਸਰ, ਥੈਂਕ ਯੂ ਸੋ ਮਚ ਸਰ। ਓਕੇ ਜੀ। ਗੁਰਚਰਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਗੁਰਚਰਨ ਜੀ। ਹੈਲੋ। ਹਾਂਜੀ ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰੀ ਬੇਟੀ ਸਿਟੀਜ਼ਨ ਆ, ਉਹਨੇ ਆਪਣੇ ਭਰਾ ਦੇ ਪੇਪਰ ਭੇਜੇ ਸੀ F4 ਕੈਟਾਗਰੀ 'ਚ। ਉਹ ਭਰਾ ਦਾ ਮੁੰਡਾ ਜਿਹੜਾ ਉਹ ਹੁਣ 18 ਸਾਲਾਂ ਦਾ ਹੋ ਗਿਆ, ਕੀ ਉਹ ਆ ਸਕਦਾ ਜੀ ਕਿ ਨਹੀਂ? 2009 'ਚ ਅਪਲਾਈ ਕੀਤੇ ਸੀ, 2011 'ਚ ਅਪਰੂਵ ਹੋਏ ਸੀ। ਨਹੀਂ, ਉਹਨਾਂ ਨੂੰ 2 ਸਾਲ ਦੀ F4 ਕੈਟਾਗਰੀ, ਪਹਿਲੀ ਗੱਲ ਤਾਂ ਜੇ ਬੈਕਲੌਗ ਆ, ਹੈ ਨਾ, 9 'ਚ ਜੇ ਤੁਸੀਂ ਕੀਤਾ ਸੀਗਾ ਤੇ ਉਹਨੂੰ 5 ਕੁ ਸਾਲ ਹੋਰ ਲੱਗਣੇ ਆ, ਤੇ 2 ਕੁ ਸਾਲਾਂ ਦੀ ਜਿਹੜੀ ਛੋਟ ਮਿਲ ਜਾਣੀ ਹੈ, ਹੈ ਨਾ। ਤੇ ਡਿਪੈਂਡ ਕਰਦਾ ਹੁਣ ਕਿ ਏਜ ਆਊਟ ਹੁੰਦਾ ਕਿ ਨਹੀਂ ਹੁੰਦਾ। 2 ਸਾਲ ਉਹਨੂੰ ਮਾਈਨਸ ਹੋ ਜਾਣੇ ਜਿੰਨੀ ਦੇਰ I-130 ਪੈਂਡਿੰਗ ਸੀ, ਜਦੋਂ ਉਹਦਾ ਵੀਜ਼ਾ ਦਾ ਨੰਬਰ ਆਇਆ। ਜੀ ਹਾਂਜੀ, ਕੁਆਂਟਾਂ 'ਤੇ ਹੀ ਲੱਗ ਰਿਹਾ ਕੰਮ ਤੁਹਾਡਾ, ਇਹ ਤਾਂ ਹੁਣ ਮੌਕੇ ਹੀ ਦੱਸੂਗਾ ਕਿੱਦਾਂ ਡੇਟਾਂ ਅੱਗੇ ਜਾਂਦੀਆਂ। ਜੇ ਕਿਤੇ ਜ਼ਿਆਦਾ ਡਿਲੇ ਹੋ ਗਿਆ ਵਿੱਚ ਕਾਊਂਟ ਕਰਨਗੇ ਜੀ। 2 ਸਾਲਾਂ ਦਾ ਇਹਨੂੰ ਘਟਾ ਦੇਣਾ। 2 ਸਾਲ ਜਿਹੜਾ ਤੁਹਾਡਾ 130 ਪੈਂਡਿੰਗ ਸੀਗਾ ਨਾ, ਉਹ 2 ਸਾਲ ਦਾ ਉਹਨੂੰ ਫਾਇਦਾ ਹੋ ਜਾਣਾ। 2 ਸਾਲ ਉਹਦੇ ਮਾਈਨਸ ਏਜ ਤੋਂ ਮਾਈਨਸ ਕਰ ਦੇਣੇ ਜੀ। ਅੱਛਾ ਜੀ, ਮਿਹਰਬਾਨੀ। ਇਹ ਕਿਹੜੀ ਤਰੀਕ ਚੱਲਦੀ ਹੈ ਹੁਣ ਜੀ? 2005 ਦੇ ਚੱਲਦੇ ਜੀ। ਇਹ ਕਿਹੜਾ ਮਹੀਨਾ ਜੀ? ਇਹ ਤਾਂ ਹੁਣ ਹੈ ਨਹੀਂ, ਮੈਂ ਵੀਜ਼ਾ ਬੁਲੇਟਿਨ ਤੇ ਤੁਹਾਨੂੰ ਇੰਟਰਨੈਟ ਤੋਂ ਦੇਖ ਕੇ ਪਤਾ ਲੱਗਣਾ ਜੀ। ਪਤਾ ਨਹੀਂ ਸਤੰਬਰ ਤੁਸੀਂ ਕੇਸ ਸਾਰਾ ਐਡਾ ਵੱਡਾ ਫਾਈਲ ਕਰ ਲਿਆ, ਵੀਜ਼ਾ ਬੁਲੇਟਿਨ ਉੱਥੇ ਗੂਗਲ ਤੇ ਮਾਰੋ। ਕਈ ਵਾਰੀ ਨਾ ਇਹਦੇ ਵਿੱਚ ਚਲੋ ਇਹ ਆ ਵੀ ਕਈ ਵਾਰੀ ਆਪਾਂ ਕਾਹਲੇ ਪੈ ਜਾਂਦੇ ਆ ਵੀ ਭਾਈ ਜਲਦੀ ਜਲਦੀ ਆ ਜਾਵੇ। ਤੁਹਾਡੇ ਤਾਂ ਸਾਲਾਂ ਦੀ ਭਾਜੀ ਵੇਟ ਹੈਗੀ ਆ, ਮਹੀਨਾ ਜਾਣ ਕੇ ਕੀ ਕਰੋਗੇ, ਉਹਨਾਂ ਕਿਹੜਾ ਕੋਈ ਫਰਕ ਪੈ ਜਾਣਾ। ਤਾਂ ਹੁਣ ਮੈਂ ਕਿਹਾ ਇਨਫੋਰਮੇਸ਼ਨ ਵੀ ਮੈਂ ਦੇ ਦੇਵਾਂ, ਉਹਦੀ ਰੈਲੇਵੈਂਸ ਨਹੀਂ ਹੈਗੀ ਕੋਈ ਇਸ ਵੇਲੇ। ਸਤੰਬਰ ਚੱਲਦੀ ਜੀ, ਉਹਦਾ ਦੱਸ ਦਿੰਦੇ ਤੁਹਾਨੂੰ। ਗੁਰਮੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਗੁਰਮੀਤ ਜੀ। ਗੁਰਮਿੱਤਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹੋਰ ਠੀਕ ਠਾਕ ਆ ਵੀਰ ਜੀ? ਵਧੀਆ ਵਧੀਆ। ਪੁੱਛੋ ਜੀ। ਹਾਂਜੀ ਹਾਂਜੀ ਵੀਰ ਜੀ, ਇੱਕ ਕੁਐਸਚਨ ਹੈ ਕਿ ਮੈਂ 2014 ਦੇ ਵਿੱਚ ਨਾ ਅਸਾਲਮ ਅਪਲਾਈ ਕੀਤੀ ਸੀ, ਉਹਦੇ ਇੰਟਰਵਿਊ ਦੀ ਡੇਟ ਆਈ ਨਹੀਂ, ਤਾਂ ਪਲੀਜ਼ ਇਹ ਪਤਾ ਕਰਨਾ ਸੀ ਕਿ ਜੇਕਰ ਆਪਾਂ ਨੇ ਦੇਖਣਾ ਹੋਵੇ ਤਾਂ ਵੀ ਅੱਜ ਕੱਲ੍ਹ ਕਿਹੜੇ ਸੀਰੀਅਲ ਨੰਬਰ ਦੀ ਇੰਟਰਵਿਊ ਚੱਲ ਰਹੀ ਹੈ, ਪਲੀਜ਼ ਇੰਨਾ ਕੁ ਆਪਾਂ ਨੂੰ ਪਤਾ ਚੱਲ ਸਕਦਾ ਹੈ। ਕੇਸ ਸਟੇਟਸ ਤਾਂ ਆਪਾਂ ਏਦਾਂ ਭਾਜੀ ਉਹਨਾਂ ਨੇ ਕਿੱਥੇ ਦੱਸਣਾ ਤੁਹਾਨੂੰ, ਉਹ ਤਾਂ ਆਪਣੀ ਬੰਦੇ ਦੀ ਇਨਫੋਰਮੇਸ਼ਨ ਦੱਸ ਕੇ ਨਹੀਂ ਰਾਜੀ, ਦੂਜਿਆਂ ਦੀ ਤੁਹਾਨੂੰ ਉਹਨਾਂ ਨੇ ਕਿਉਂ ਦੱਸਣੀ ਹੈ। ਠੀਕ ਹੈ ਜੀ, ਠੀਕ ਹੈ। ਜਿਸ ਤਰ੍ਹਾਂ ਕੇਸ ਸਟੇਟਸ ਦੇ ਵਿੱਚ ਜਾ ਕੇ ਦੇਖੀ ਤਾਂ ਉਹ ਦੱਸਦੇ ਵੀ ਤੁਹਾਡਾ ਨੈਕਸਟ ਸਟੈਪ ਭਾਜੀ ਕੋਈ ਉਹਨਾਂ ਦਾ ਲੌਜਿਕ ਨਹੀਂ ਹੈਗਾ। ਇਹ ਤਾਂ ਹੁਣ ਜਿਹੜੇ ਬੰਦੇ ਨੇ ਲਾਅ ਸੂਟ ਕੀਤਾ ਉਹਦੀ ਪਹਿਲਾਂ ਵੀ ਇੰਟਰਵਿਊ ਦੇ ਸਕਦੇ ਆ, ਕੋਈ ਏਦਾਂ ਸੀਰੀਅਲ ਨੰਬਰ ਦੇ ਹਿਸਾਬ ਨਾਲ ਕੋਈ ਲਾਈਨ 'ਚ ਨੰਬਰ ਥੋੜ੍ਹਾ ਉਹਨਾਂ ਦਾ ਹੈਗਾ। ਠੀਕ ਆ ਜੀ। ਜਿਸ ਤਰ੍ਹਾਂ ਮੈਂ ਕਿਹਾ ਵੀ ਦੂਸਰੇ ਆਪਾਂ ਸਾਰੇ ਕੇਸ ਦੇਖਦੇ ਹਾਂ ਉਹਦਾ ਪਤਾ ਲੱਗ ਜਾਂਦਾ, ਇਸ ਤਰ੍ਹਾਂ ਇਹਦਾ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਸੀਰੀਅਲ ਨੰਬਰ ਦੀ ਇੰਟਰਵਿਊ ਚੱਲ ਰਹੀ ਹੈ। ਨਹੀਂ ਏਦਾਂ ਤਾਂ ਹੁਣ ਕਈ ਤੁਹਾਡੇ ਤੋਂ ਵੀ ਪਹਿਲਾਂ ਜਿਹੜੇ ਆਏ ਆ ਉਹਨਾਂ ਨੂੰ ਜੱਜ ਨੇ ਪੀਡੀ ਪੂਡੀ ਦੇ ਕੇ ਥੱਲੇ ਭੇਜੇ ਆ, ਤਾਂ ਹੁਣ ਮੈਂ ਕਿਹਾ ਕਈ ਸਾਰੇ ਪਹਿਲੂ ਆ ਕਿ ਕਿਹਦਾ ਉਹਨਾਂ ਨੇ ਐਕਸਪੀਰਾਈਟ ਕਰਨਾ। ਜੀ। ਇਹ ਫਸਟ ਕਮ ਫਸਟ ਸਰਵ ਨਹੀਂ ਹੈਗਾ। ਮਰਜ਼ੀ ਤੇ ਉਹਨਾਂ ਦੀ। ਇਹ ਤੁਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਜਿਹੜਾ ਆਪਣਾ ਐਕਸਪੀਰਾਈਟਡ ਟਰੈਕ 'ਚ ਪਵਾ ਸਕਦੇ ਆ, ਉਹਦੀ ਵੀ ਵੇਟ ਹੈਗੀ ਆ। ਤੇ ਹੁਣ ਇਹ ਸੀਰੀਅਲ ਨੰਬਰ ਵਾਲਾ ਕੋਈ ਹਿਸਾਬ ਨਹੀਂ ਹੈਗਾ ਇੱਥੇ। ਅਨੀਤਾ ਸਤਿ ਸ਼੍ਰੀ ਅਕਾਲ ਜੀ। ਅਨੀਤਾ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ ਕਿ NVC ਮੇਰੇ ਡਾਕੂਮੈਂਟ ਸਾਰੇ I-130 ਦੇ ਰਿਵਿਊ ਕਰ ਚੁੱਕੇ ਹੈਗੇ, ਨੈਕਸਟ ਸਟੈਪ ਇੰਟਰਵਿਊ ਦਾ ਬੰਬੇ, ਤੇ ਮੈਂ ਪੁੱਛਣਾ ਸੀ ਕਿ ਕਿੰਨੀ ਦੇਰ ਬਾਅਦ ਮਿਲਣੀ ਇੰਟਰਵਿਊ, ਲਾਈਕ ਕਿਹੜੀ ਕੈਟੇਗਰੀ 'ਚ ਗਏ ਸੀਗੇ ਤੁਸੀਂ? ਇਹ ਨਾਨ ਇਮੀਗ੍ਰੈਂਟ I-130 ਹੈਗਾ, ਮੇਰੇ ਸਪਾਊਸ ਪੰਜਾਬ ਮੇ ਹੈਗੇ। ਉਹ ਸਪਾਊਸ ਨੇ ਕੀਤਾ ਸੀਗਾ ਤੇ ਨਹੀਂ, ਮੈਂ ਕੀਤਾ ਨਾ US ਸਿਟੀਜ਼ਨ ਹੂੰ, ਤਾਂ ਮੇਰੇ ਸਪਾਊਸ ਪੰਜਾਬ ਮੇ ਹੈਗੇ। ਜੇ ਤਾਂ ਇੱਕ ਵਾਰੀ NVC ਭੇਜ ਦੇਵੇ ਨਾ ਫਾਈਲ, ਤਾਂ 6 ਮਹੀਨੇ 3 ਤੋਂ 6 ਮਹੀਨੇ ਦੇ ਵਿੱਚ ਆ ਜਾਂਦਾ ਨੰਬਰ। ਮਤਲਬ ਇੰਟਰਵਿਊ ਦਾ ਡੇਟ ਆਊਗਾ 6 ਮਹੀਨੇ ਬਾਅਦ? ਹਾਂਜੀ, 3 ਤੋਂ 6 ਮਹੀਨੇ ਦੇ ਵਿੱਚ। ਅੱਛਾ, ਇੰਨਾ ਟਾਈਮ ਇੰਟਰਵਿਊ ਵਾਸਤੇ ਲਾਈਕ ਕਿੰਨੀ ਦੇਰ ਲੱਗਦੀ ਤੇ ਲਾਈਕ ਕੋਈ ਟਿਪ? ਇੰਡੀਆ ਦੇ ਵਿੱਚ ਹੈਗੇ ਉਹ? ਹਾਂਜੀ, ਪੰਜਾਬ ਮੇ ਹੈਗੇ ਉਹ, US ਆਓਗੇ ਉਹ? ਹਾਂਜੀ,
3 ਤੋਂ 6 ਮਹੀਨੇ ਆ, ਕੋਈ ਹੋਰ ਉਸ ਤੋਂ ਜ਼ਿਆਦਾ ਇਨਫੋਰਮੇਸ਼ਨ ਨਹੀਂ ਮੈਂ ਕੋਈ ਦੇ ਸਕਦਾ। ਜੀ। ਇੰਨੇ ਕੁ ਦੇ ਵਿੱਚ ਉਹ ਇੰਟਰਵਿਊ ਦੇ ਦਿੰਦੇ ਆ ਤੇ ਫਿਰ ਜਦੋਂ ਵੀਜ਼ਾ ਜਦੋਂ ਲੱਗਦਾ ਆ ਉਸ ਗਿਆ ਤੋਂ ਬਾਅਦ ਮੌਕਾ ਆ ਫਿਰ ਗਿਆ। ਇੰਟਰਵਿਊ ਦਿਓ ਉਹਨੂੰ। ਜੀ ਓਕੇ ਮਿਹਰਬਾਨੀ ਜੀ, ਥੈਂਕ ਯੂ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ। ਸਰ ਮੇਰਾ ਕੁਐਸਚਨ ਇਹ ਹੈ ਕਿ ਜਿੱਦਾਂ ਮੇਰੀ ਅਕਤੂਬਰ ਮਹੀਨੇ ਅਸਾਈਲਮ ਦੀ ਡੇਟ ਆ ਫਾਈਨਲ, ਤੇ ਉਹਦੇ ਤੋਂ ਕਿੰਨੀ ਦੇਰ ਪਹਿਲਾਂ ਆਪਣੀ ਫਾਈਲ ਸਬਮਿਟ ਕਰਵਾਉਣੀ ਪੈਂਦੀ ਹੈ ਜੀ? ਜੱਜ ਦਾ ਕਾਲ ਆਰਡਰ ਦੇਖਣਾ ਪੈਣਾ ਤੁਹਾਨੂੰ, ਸਕੈਜੂਲਿੰਗ ਆਰਡਰ ਕੀ ਹੈ, ਨਹੀਂ ਤਾਂ ਨਾਰਮਲ ਉਹਨਾਂ ਦੇ 14 ਦਿਨ ਹੁੰਦੇ ਆ, ਪਰ ਕੋਰਟ ਦਾ ਦੇਖੋ ਕਿ ਕੋਰਟ ਦਾ ਕੀ ਹਿਸਾਬ ਆ ਤੇ ਜੱਜ ਨੇ ਕੀ ਕਿਹਾ। ਸਰ ਮੇਰਾ ਵੈਨੂਇਸ ਕੋਰਟ ਆ, ਉਹਨਾਂ ਦੇ ਆਲਰੇਡੀ ਡੇਟ ਤੇ ਆ ਕੇ ਹੀ ਡਿਸਮਿਸ ਕਰ ਦਿੰਦੇ ਨੇ ਕੇਸ। ਉਹਦੇ ਵਿੱਚ ਰੀਜ਼ਨ ਕੀ ਹੁੰਦਾ ਹੈ ਕਿ ਫਾਈਲ ਲੇਟ ਹੁੰਦੀ ਹੈ ਜਾਂ ਕੀ ਚੱਕਰ ਹੁੰਦਾ ਹੈ? ਨਹੀਂ ਮਰਜ਼ੀ ਹੈ ਸਰਕਾਰ ਦੀ, ਜੇ ਨਹੀਂ ਉਹਨਾਂ ਨੇ ਕੇਸ ਲੜਨਾ ਤਾਂ। ਅੱਛਾ, ਮਤਲਬ ਕਿ ਆਪਣੇ ਅਟਰਨੀ ਵੱਲੋਂ ਕੋਈ ਪ੍ਰੋਬਲਮ ਨਹੀਂ ਹੁੰਦੀ, ਉਹ ਸਮੇਂ ਟਾਈਮ ਨਾਲ ਕਰਵਾ ਦਿੰਦੇ ਨੇ, ਇਹ ਜੱਜ ਦੀ ਮਰਜ਼ੀ ਹੁੰਦੀ ਹੈ? ਸਰਕਾਰੀ ਵਕੀਲ ਦੀ। ਸਰਕਾਰੀ ਵਕੀਲ ਦੀ, ਠੀਕ ਹੈ। ਥੈਂਕ ਯੂ ਸਰ। ਠੀਕ ਹੈ। ਮਿਹਰਬਾਨੀ। ਥੈਂਕ ਯੂ। ਬੰਦੇ ਇੰਤਜ਼ਾਰ ਕਰਦੇ ਰਹਿੰਦੇ ਕਈ ਸਾਲ, ਕਈਆਂ ਦੇ ਵਾਰੀ ਆਉਂਦੀ ਤੇ ਉੱਥੇ ਜਾ ਕੇ ਇਦਾਂ ਹੋ ਜਾਂਦਾ, ਲੱਗਦਾ ਤੇ ਝਟਕਾ ਹੀ ਆ ਬੰਦੇ ਨੂੰ ਜਦੋਂ ਅਗਲਾ ਹਾਂਜੀ। ਵਕੀਲ ਕਹਿੰਦਾ ਵੀ ਨਹੀਂ ਭਾਈ ਮੇਰਾ ਨਹੀਂ ਜੀ ਕਰਦਾ। ਉਹ ਤਾਂ ਸਿੱਧੇ ਹੀ ਆ, ਉਹ ਤੁਹਾਨੂੰ ਤੁਸੀਂ ਕਿਹਾ ਜਾਨ ਦਾ ਖਤਰਾ, ਉਹਨਾਂ ਨੇ ਸ਼ਰਨ ਦੇਤੀ ਤੁਹਾਨੂੰ, ਉਹ ਤੋਂ ਜ਼ਿਆਦਾ ਉਹਨਾਂ ਨੇ ਕੁਝ ਨਹੀਂ ਦੇਣਾ। ਹੁਣ ਗ੍ਰੀਨ ਕਾਰਡ ਸਿਟੀਜ਼ਨ ਉਹ ਤਾਂ ਉਹ ਕਹਿੰਦੇ ਵੀ ਰਹੀ ਜਾਓ, ਕੰਮ ਹਾਂ। ਕਰੀ ਜਾਓ। ਨਹੀਂ ਸ਼ਰਨ ਮੰਗੀ ਸੀ, ਸ਼ਰਨ ਦੇਤੀ। ਹੁਣ ਇਦਾਂ ਹੀ ਆ ਇੰਡੀਆ 'ਚ, ਹੁਣ ਜਿੱਦਾਂ ਤਿੱਬਤ ਵਾਲਿਆਂ ਨੂੰ ਦਿੱਤੀ ਹੈ, ਸੇਮ ਥਿੰਗ ਹੀ ਹੈ। ਤੇ ਅਸਾਈਲਮ ਦਾ ਮਤਲਬ ਇਦਾਂ ਕਿ ਜਿਹਨੂੰ ਉਹ ਕਹਿੰਦੇ ਤੁਹਾਨੂੰ ਜਾਨ ਦਾ ਖਤਰਾ, ਤੁਸੀਂ ਕਾਹਲੀ ਪਾਉਂਦੇ ਆ ਤਰੀਕ ਸੁਣਨ ਦੀ। ਜਦੋਂ ਤੁਹਾਨੂੰ ਜਾਨ ਦਾ ਖਤਰਾ ਤਾਂ ਫਿਰ ਤੁਸੀਂ ਇਦਾਂ ਕਿਉਂ ਕਹਿ ਰਹੇ ਕਿ ਮੈਂ ਸੁਣ ਕੇ ਛੇਤੀ ਮੇਰਾ ਕੇਸ ਸੁਣ ਕੇ ਮੈਨੂੰ ਗ੍ਰੀਨ ਕਾਰਡ ਦਿਓ। ਬਿਲਕੁਲ ਠੀਕ ਹੈ। ਸੋ ਸਮਾਂ ਸਮਾਪਤ ਹੈ। ਥੈਂਕ ਯੂ, ਮਿਹਰਬਾਨੀ ਅਟਾਰਨੀ ਟਿਰਕਿਆਣਾ ਜੀ। ਮਿਲਦੇ ਆ ਜੀ। ਅੱਜ ਤਾਂ ਸਾਹਮਣੇ ਹੀ ਆ, ਅੱਜ ਤਾਂ ਆਮੋ ਸਾਹਮਣੇ ਮਿਲ ਰਹੇ ਆ ਤੇ ਹੁਣ ਇਸ ਤੋਂ ਬਾਅਦ ਫਿਰ ਮਿਲਦੇ ਆ। ਚਲੋ ਠੀਕ ਹੈ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨੂੰ।